ਕਾਕਾ ਜੀ ਕੰਮ ਕੀ ਕਰਦੇ ਆ? ਪੁਲਿਸ ਅਫਸਰ ਬਣ ਲਈ ਅੰਡਰ ਟ੍ਰੇਨਿੰਗ ਹੈ ਜੀ। ਪੁਲਿਸ ਕੈਂਪ 'ਚ ਹੀ ਰਹਿੰਦਾ ਹੈ ਰਾਤ ਦਿਨ। ਉਹਦੇ ਤਾਂ ਸੁਪਨੇ ਬੜੇ ਵੱਡੇ ਨੇ ਜੀ। ਸਰੂਪ ਨਕਾ। ਹਾਂ ਭਈਆ। ਕਟਵਾਲੀ ਨਾਕ। ਹਾਂ ਭਈਆ। ਤੂੰ ਤਾਂ ਐ ਹੱਸਦਾ ਜਿਵੇਂ ਮੈਂ ਨੱਕ ਨਹੀਂ ਰੀਬਨ ਕੱਟ ਕੇ ਆਇਆ ਹੁੰਨਾ। ਉਹ ਤੇਰੀ ਭੈਣ ਦਾ ਨੱਕ ਵੱਢਿਆ ਗਿਆ, ਜਾ ਕੇ ਭੈਣ ਦਾ ਬਦਲਾ ਲੈ ਗਿਆ। ਵੈਸੇ ਕਾਕਾ ਜੀ ਦੀ ਫੋਟੋ ਦੇਖ ਕੇ ਐ ਲੱਗਦਾ ਇਹ ਗੱਭਰੂ ਜਵਾਨ ਕੋਈ ਤਗੜਾ ਹੀ ਕੰਮ ਕਰਦਾ ਹੋਊ। ਆਪਾਂ ਰਿਸ਼ਤੇ ਪੂਰੇ ਟਿੱਚ ਕਰਾਈਦੇ ਆ ਜੀ, ਟਿੱਚ। ਰਾਵਣ ਤਾਂ ਹਿੱਟ ਹੀ ਐਸੇ ਕਰਕੇ ਆਇਆ ਸੀ ਵੀ ਉਹਨੇ ਭੈਣ ਦਾ ਬਦਲਾ ਲਿਆ ਸੀ। ਉਹ ਡਾਇਰੈਕਟਰ ਸਮਝਾ ਯਾਰ ਇਹਨੂੰ। ਉਹ ਸਮਝਾਇਆ ਤਾਂ ਸੀ ਉਹਨੂੰ ਢਿੱਡਲ ਜੇ ਨੂੰ। ਉਹ ਮੇਰੇ ਤਾਂ ਪਹਿਲਾਂ ਹੀ ਚੁੱਕ ਪਈ ਵੀ ਆ। ਉਹ ਮੈਂ ਜਾ ਕੇ ਬਦਲਾ ਕਿਵੇਂ ਲਵਾਂਗਾ? ਇਹ ਵੇਖੋ ਬੈਲਟ ਲਾਈ ਵੀ ਨਾ। ਤੈਨੂੰ ਕਿਹਨੇ ਕਿਹਾ ਸੀ ਰਾਵਣ ਬਣਨ ਲਈ? ਓਏ ਐਤਕੀ ਰਾਵਣ ਨੂੰ ਪੋਜ਼ਿਟਿਵ ਦਿਖਾ ਦਿਓ, ਉਹ ਵਾਇਲੈਂਸ ਨਾ ਦਿਖਾਓ। ਉਹ ਮੇਰੀ ਬੈਲਟ ਦਾ ਹੀ ਲਿਹਾਜ਼ ਕਰ ਲਓ ਯਾਰ। ਓ ਸਾਲਿਆ ਹੁਣ ਤੇਰੇ ਪਿੱਛੇ ਇਤਿਹਾਸ ਬਦਲਦੀ ਓਏ। ਤੇਰੇ ਬੈਲਟ ਲੱਗੀਆਂ ਲੋਕਾਂ ਨੇ ਸਾਡੇ ਲਾਲਾ ਮਾਰਨੀਆਂ ਨੇ। ਰਾਵਣ ਵੀਰੇ ਤੈਨੂੰ ਮੈਂ ਦੱਸਦਾ ਚੁੱਕ ਕਿਵੇਂ ਕੱਢੀ ਦੀ ਹੁੰਦੀ ਹੈ। ਰਾਵਣ ਵੀਰੇ ਖੜ ਜਾ, ਜਿਆਦਾ ਬੋਝ ਨਹੀਂ ਪਾਉਂਦੇ, ਜਿਆਦਾ ਬੋਝ ਨਹੀਂ ਪਾਉਂਦੇ, ਖੜ ਜਾ ਬਸ। ਲੈ ਬਸ ਇੱਕ ਮਿੰਟ ਫੋਨ ਆਇਆ। ਹਾਂ ਡੈਡੀ। ਡੈਡੀ ਦੇ ਸਕਿਆ 4 ਫੋਨ ਕਰੇ ਤੇ ਫੋਨ ਚੁੱਕਦਾ। ਕਿੱਥੇ ਮਰਿਆ? ਰਾਵਣ ਤੇ ਜੜਿਆ। ਆਪਣੇ ਪਿਓ ਨੂੰ ਰਾਵਣ ਬਣਨ ਤੇ ਮਜਬੂਰ ਨਾ ਕਰ, ਮੈਂ ਤੈਨੂੰ ਦੱਸਾਂ। ਛੇਤੀ ਕਰ ਤੇ ਘਰੇ ਮਾਰ। ਉਹ ਕੀ ਹੋ ਗਿਆ? ਰਾਵਣ ਡਿੱਗ ਗਿਆ। ਦਰ ਫਟੇ ਮੂੰਹ ਸਾਲਿਓ ਤੁਹਾਡਾ। ਰਾਵਣ ਸੜਦਾ ਤੇ ਕਈ ਵਾਰੀ ਸੁਣਿਆ ਸੀ, ਰਾਵਣ ਡਿੱਗਦਾ ਪਹਿਲੀ ਵਾਰੀ ਸੁਣ ਰਹੇ ਆ। ਇਹ ਕਿਹੋ ਜਿਹੀ ਪਿਓ ਵਾਲੀ ਰਾਮਲੀਲਾ ਕਰਦੇ ਹੋ ਤੁਸੀਂ? ਛੇਤੀ ਕਰ ਤੇ ਘਰੇ ਮਾਰ ਡਰਾਮੇ ਬਾਜਾ। ਉਹ ਚੱਲ ਆਉਣਾ ਹੁਣ। ਅਨਕ ਸਾਹਿਬ ਕਰ ਓਏ। ਫੋਨ ਕਰਕੇ ਕੰਮ ਵਾਲੀ ਨੂੰ ਬੁਲਾਇਆ ਜੀ। ਤੁਸੀਂ ਚਾਹ ਪਾਣੀ ਪੀਓ, ਤਦ ਤੱਕ ਕਾਕਾ ਜੀ ਵੀ ਆ ਜਾਂਦੇ ਨੇ ਜੀ। ਮੁੰਡੇ ਨੂੰ ਆਉਣ ਵਿੱਚ ਹੋਰ ਕਿੰਨੀ ਕੁ ਦੇਰ ਲੱਗੂਗੀ? ਬਸ ਜੀ ਮਸਾਂ 5 ਮਿੰਟ। ਆਫਿਸ ਤੋਂ ਨਿਕਲਿਆ ਸੀ, ਦਰਅਸਲ ਉਹਦਾ ਬੌਸ ਡਿੱਗ ਪਿਆ। ਖਿੱਚੋ ਸਾੜੀ ਤੁਹਾਨੂੰ ਮੈਂ ਦੱਸਦਾ। ਫੜੋ ਚਲੋ ਸਾਲੇ ਸਾੜੀ ਦੇ। ਲੋ ਭੈਣ ਜੀ, ਉਹ ਆ ਗਈ ਤੁਹਾਡੀ ਕੰਮ ਵਾਲੀ। ਹਾਂ ਦੱਸੋ ਕੀ ਐਮਰਜੈਂਸੀ ਪੈ ਗਈ ਸੀ? ਭੈਣ ਜੀ ਬੜੀ ਮੂੰਹ ਫਾਟਾ ਤੁਹਾਡੀ ਕੰਮ ਵਾਲੀ। ਕੰਮ ਵਾਲੀ ਨਹੀਂ ਜੀ, ਦਰਅਸਲ ਇਹੀ ਕਾਕਾ ਜੀ ਨੇ। ਹੈ ਇਹ ਕਾਕਾ ਜੀ? ਹਾਂਜੀ। ਚਲੋ ਜੀ, ਆਪਾਂ ਕੁੜੀ ਵਾਸਤੇ ਮੁੰਡਾ ਦੇਖਣ ਆਏ ਸੀ, ਕੁੜੀ ਦੇਖਣ ਨਹੀਂ ਸੀ ਆਏ। ਹਾਂ ਚਲੋ। ਇੱਕ ਮਿੰਟ ਸਰਦਾਰ ਸਾਹਿਬ। ਭੈਣ ਜੀ ਮੈਨੂੰ ਇਹ ਦੱਸੋ ਕਿ ਇਹੋ ਜੀ ਕਿਹੜੇ ਸਟੇਟ ਦੀ ਪੁਲਿਸ ਹੈ ਜਿਹੜੀ ਆਪਣੇ ਜਵਾਨਾਂ ਨੂੰ ਸਾੜੀਆਂ ਲਾ ਕੇ ਟ੍ਰੇਨਿੰਗ ਦਿੰਦੀ ਹੈ? ਹਾਂ ਚਲੋ। ਇੱਕ ਮਿੰਟ ਭਾਜੀ, ਇਹਦੇ ਵਾਸਤੇ ਮੁੰਡਾ ਲੱਭੋ। ਹਾਂ ਦੱਸੋ ਕਿਉਂ ਬੁਲਾਇਆ ਸੀ? ਉਧਰ ਮੈਂ ਨੱਕ ਵਢਾਉਣ ਵਾਲਾ ਸੀਨ ਵਿਚਾਲੇ ਛੱਡ ਕੇ ਆਇਆ। ਇੱਥੇ ਮੇਰਾ ਨੱਕ ਵਢਾਤਾ ਤੂੰ। ਉਹ ਤੈਨੂੰ ਵੇਖਣ ਆਏ ਸੀ। ਉਧਰ ਸਾਰਾ ਪਿੰਡੀ ਦੇਖਣ ਆਏ ਸੀ, ਉੱਥੇ ਲੈ ਆਉਣਾ ਸੀ ਇਹਨਾਂ ਨੂੰ। ਓਏ ਡਰਾਮੇ ਬਾਜਾ, ਉਹ ਤੇਰੇ ਰਿਸ਼ਤੇ ਲਈ ਆਏ ਸੀ। ਆ ਸਾੜੀ ਲਾ ਕੇ ਨਹੀਂ ਸੀ ਆਇਆ, ਮਰਿਆ ਜਾਂਦਾ ਤੈਥੋਂ। ਆਪੀ ਤਾਂ ਤਰਥੱਲੀ ਮਚਾਈ ਪਈ ਸੀ ਵੀ ਛੇਤੀ ਆ ਜਾ। ਤੁਹਾਨੂੰ ਤਾਂ ਪਤਾ ਹੀ ਹੈ ਸਾੜੀ ਲਾਉਣ ਨੂੰ ਕਿੰਨਾ ਟਾਈਮ ਲੱਗਦਾ ਹੈ। ਸਾਲਿਆ ਮੈਂ ਸਾੜੀਆਂ ਲਾਉਂਦਾ ਰਹਿਣਾ ਨਾ, ਫੇਰ ਵੀ ਟਾਈਮ ਦਾ ਤਾਂ ਪਤਾ ਹੀ ਹੋਊ ਵੀ ਕਿੰਨਾ ਲੱਗਦਾ। ਮੈਂ ਇੱਕ ਮਾਰਨੀ ਕੰਤੇ ਘੁਕਾ ਕੇ ਸਾਰੇ ਪਿੰਡ 'ਚ ਮੇਰੀ ਥੂ ਕਰਾਈ ਹੋਈ ਹੈ। ਨਾ ਮੈਨੂੰ ਇਹ ਗੱਲ ਦੱਸ ਓਏ, ਰਾਮਲੀਲਾ 'ਚ ਤੈਨੂੰ ਸਿਰਫ ਇੱਕ ਇਹੀ ਰੋਲ ਮਿਲਦਾ ਕਰਨ ਨੂੰ? ਸਾਰਾ ਪਿੰਡ ਪਤਾ ਕੀ ਕਹਿੰਦਾ? ਮੇਰੇ ਨੈਣਾਂ 'ਚ ਸਰੂਪ ਨਖਾ ਨਾਲ ਮਿਲਦੇ ਨੇ। ਹਾਂ ਮਾਂ ਤੇਰੀ ਡੈਣ ਹੈ ਜਾਂ ਮੈਂ ਤੈਨੂੰ ਰਾਖਸ਼ ਲੱਗਦਾ? ਪਹਿਲਾਂ ਪਿੰਡ ਖੜੀ ਜਾਂਦਾ ਸੀ, ਲੋਕੀ ਕਹਿੰਦੇ ਸੀ ਗੁਰਜੀਤ ਸਿੰਘ ਸੰਧੂ ਜਾ ਰਿਹਾ, ਹੁਣ ਕਹਿੰਦੇ ਸਰੂਪ ਨਖਾ ਦਾ ਡੈਡੀ ਜਾ ਰਿਹਾ। ਗੱਲ ਸੁਣ ਲੈ ਮੇਰੀ, ਅੱਜ ਤੋਂ ਬਾਅਦ ਜੇ ਤੂੰ ਮੈਨੂੰ ਸਰੂਪ ਨਖਾ ਬਣਿਆ ਦਿਸ ਗਿਆ ਨਾ, ਲక్ష్మణ ਨੇ ਤੇ ਤੇਰਾ ਨੱਕ ਬਾਅਦ 'ਚ ਵੱਢਣਾ, ਮੈਂ ਤੇਰਾ ਗਾਟਾ ਲਾ ਦੇਣਾ ਤੇਰਾ। ਸ਼ਾਬਾਸ਼ ਡੈਡੀ, ਤੂੰ ਨਾ ਹਿੰਦੂ ਸਿੱਖਾਂ ਨੂੰ ਇੱਕ ਹੋਣ ਦੇਈ। ਹੱਕ ਮਾਰੂ ਕੰਤੇ। ਸ਼ਹਿਰ ਰਹਿਣ ਚੱਲੇ? ਆਹੋ, ਇੱਥੇ ਤੁਸੀਂ ਮੈਨੂੰ ਐਕਟਿੰਗ ਤਾਂ ਕਰਨ ਨਹੀਂ ਦਿੰਦੇ। ਸ਼ਹਿਰ ਜਾ ਕੇ ਮੈਂ ਧਰਮਿੰਦਰ ਬਣੂੰਗਾ। ਓ ਇੱਥੇ ਮੇਰੀ ਨੱਕ ਵਢਾਈ ਜਾਨਾ, ਸ਼ਹਿਰ ਜਾ ਕੇ ਹੁਣ ਧਰਮਿੰਦਰ ਦੀ ਵਢਾਏਗਾ। ਇੱਕ ਮਾਰੂ ਕੰਤੇ। ਜਸ ਤੈਨੂੰ ਪਤਾ ਹੈ ਨਾ, ਤੇਰੇ ਕੋਲ ਸਿਰਫ 25 ਦਿਨਾਂ ਦਾ ਟਾਈਮ ਹੈ, ਨਹੀਂ ਤਾਂ ਡੈਡੀ ਨੇ ਮੇਰਾ ਵਿਆਹ ਨਾ ਕਿਤੇ ਹੋਰ ਕਰ ਦੇਣਾ। ਤੇ ਤੂੰ ਜਾਣਦਾ ਹੈ ਨਾ, ਮੈਂ ਤੈਨੂੰ ਬਿਲਕੁਲ ਵੀ ਗਵਾਉਣਾ ਨਹੀਂ ਚਾਹੁੰਦੀ। ਉਹ ਤੂੰ ਟੈਨਸ਼ਨ ਕਿਉਂ ਲੈਣੀ ਆ? 25 ਦਿਨਾਂ ਦੇ ਵਿੱਚ ਤੈਨੂੰ ਨੌਕਰੀ ਦਾ ਮੈਂ ਲੈ ਕੇ ਦਿਖਾਉਂ। ਜਾ ਮਰ ਸ਼ਹਿਰ ਜਾ ਕੇ। ਮੇਰਾ ਦੂਜਾ ਬੈਗ ਵੀ ਸਿੱਟੋ। ਕੱਪੜੇ ਸਾਰੇ ਇਹਦੇ 'ਚ ਲੈ ਚੱਲੇ। ਉਹਦੇ 'ਚ ਕੀ ਆ ਹੁਣ? ਮੇਰੀਆਂ ਸਾੜੀਆਂ। ਫੜੇ ਮੂੰਹ ਤੇਰਾ। ਛੇਤੀ ਆ ਜਾਓ, ਬਸ ਆ ਗਈ। ਮੈਂ ਤੈਨੂੰ ਮਿਸ ਕਾਲ ਕਰਿਆ ਕਰੂੰ, ਤੂੰ ਮੈਨੂੰ ਜ਼ਰੂਰ ਬੈਕ ਕਾਲ ਕਰ ਲਿਆ ਕਰ, ਚੰਗਾ? ਤੇ ਨਾਲੇ ਮੇਰੀ ਜਾਨ ਪਿੱਛੋਂ ਜੇ ਤੈਨੂੰ ਕਿਸੇ ਨੇ ਛੇੜਿਆ ਨਾ, ਤਾਂ ਮੈਨੂੰ ਇੱਕ ਵਾਰ ਕਾਲ ਕਰਦੀ। ਸਾਲੇ ਨੂੰ ਫੋਨ ਤੇ ਗਾਲਾਂ ਕੱਢੀ। ਤੂੰ ਟੈਨਸ਼ਨ ਨਾ ਲੈ। ਵੈਸੇ ਵੀ ਜਿਹੜਾ ਮੈਨੂੰ ਛੇੜਦਾ ਸੀ ਨਾ, ਉਹ ਤੇਰੇ ਨਾਲ ਹੀ ਚੱਲਿਆ। ਤੂੰ ਆਪਣਾ ਧਿਆਨ ਰੱਖ। ਉਹ ਛੇਤੀ ਗੱਲ ਨਿਬੇੜ ਕੇ ਆ, ਤੇਰੀ ਸੀਟ ਪਿੱਛੇ ਮੈਂ ਸਵਾਰੀਆਂ ਨਾਲ ਲੜੀ ਨਾ। ਚੱਲ ਚੰਗਾ, ਮੈਂ ਚੱਲਦਾ, ਆਪਣਾ ਖਿਆਲ ਰੱਖੀ, ਬਾਏ। ਓਏ ਆ ਜਾ ਹੁਣ। ਜਸ ਖਾਣਾ ਟਾਈਮ ਨਾਲ ਖਾ ਲਿਆ ਕਰ ਤੇ ਇਸ ਡਿਪਟੀ ਤੋਂ ਨਾ ਥੋੜਾ ਦੂਰ ਹੀ ਰਹਿ। ਤੂੰ ਪਰਾਂ ਮਾਰਾ ਆ ਕੇ ਹੱਲ ਪੜਾ ਪਰਾਂ ਓਏ। ਡਿਪਟੀ ਦੀ ਓਏ ਸਾਲੀਆਂ ਜਿੰਸਾਂ ਕਿੱਥੋਂ ਆ ਗਈਆਂ? ਆ ਫਿਰ
ਕਿੰਨੇ ਦਿਨ ਲਈ ਆਏ ਹੋ ਸ਼ਹਿਰ? ਜਿੰਨੇ ਚਿਰ 4 ਬੰਦੇ ਸਾਨੂੰ ਮੋਢਿਆਂ ਤੇ ਨਹੀਂ ਚੱਕ ਲੈਂਦੇ। ਓਹੋ ਵੱਡੀ ਕਾਮਯਾਬੀ ਸੋਚ ਕੇ ਆਏ ਹੋ ਹੈ? ਓ ਮੈਂ ਜਨਾਜ਼ੇ ਦੀ ਗੱਲ ਕਰ ਰਿਹਾ। ਪਰ ਰਹੋਗੇ ਕਿੱਥੇ? ਉਹ ਭਰਾਵਾ, ਉਹ ਤੂੰ ਤਾਂ ਸਾਡੇ ਸੁੱਤੇ ਜਮੀਰ ਜਗਾ ਕੇ ਆਇਆ, ਸੌਵਾਂਗੇ ਤਾਂ ਤੇਰੇ ਕੋਲ ਹੀ। ਓ ਬਾਈ ਮੈਂ ਤਾਂ ਆਪ ਪੋਲਟਰੀ ਫਾਰਮ 'ਚ ਸੌਣਾ, ਤੁਹਾਨੂੰ ਕਿੱਥੇ ਰੱਖ ਲਵਾਂ? ਤੂੰ ਟੈਨਸ਼ਨ ਨਾ ਲੈ, ਅਸੀਂ ਇਹ ਮੁਰਗੀਆਂ ਨਾਲ ਹੀ ਐਡਜਸਟ ਕਰ ਲਾਂਗੇ, ਇਹਨਾਂ ਨਾਲ ਹੀ ਸੌ ਜਾਾਂਗੇ। ਉਹ ਨਹੀਂ ਯਾਰ, ਉਹ ਕਿਧਰੇ ਨਹੀਂ ਤੇਰੀਆਂ ਮੁਰਗੀਆਂ ਖਾਂਦੇ, ਅਸੀਂ ਤਾਂ ਵੈਸੇ ਵੀ ਕੱਲ ਤੋਂ ਵੈਜੀਟੇਰੀਅਨ ਹੋ ਗਏ ਆ। ਉਹ ਗੱਲ ਉਹ ਨਹੀਂ ਆ ਯਾਰ, ਤੁੰਜਾ ਮਾਰਦੀਆਂ। ਓ ਜਿੰਨੀਆਂ ਫੁਕਰੀਆਂ ਅਸੀਂ ਪਿੰਡ ਮਾਰ ਕੇ ਆਏ ਨਾ, ਲੋਕਾਂ ਨੇ ਸਾਨੂੰ ਮਿਹਣੇ ਮਾਰ ਕੇ ਮਾਰ ਦੇਣਾ। ਦੇਖ ਇੱਕ ਗੱਲ ਤਾਂ ਪੱਕੀ ਹੈ, ਜਿੰਨਾ ਚਿਰ ਅਸੀਂ ਜ਼ਿੰਦਗੀ 'ਚ ਸੈੱਟ ਨਹੀਂ ਹੁੰਦੇ ਨਾ, ਪਿੰਡ ਤਾਂ ਜਾਣੋ ਰਹੇ। ਪਿੰਡ ਤਾਂ ਹੁਣ ਸਾਡੀਆਂ ਲਾਸ਼ਾਂ ਹੀ ਜਾਣਗੀਆਂ। ਨਹੀਂ, ਉਹ ਵੀ ਇੱਥੇ ਮੁਰਗੀਆਂ ਚਿੜੀਆਂ ਸਟੂਣਗੀਆਂ ਬਸ। ਓਏ ਵੀਰ ਜੀ, ਐਡਜਸਟ ਤਾਂ ਤੁਹਾਨੂੰ ਨਹੀਂ ਕਰਨਾ ਪੈਣਾ, ਪਲੀਜ਼ ਕਰ ਲਓ। ਪਾਲੀ ਵੀਰ ਜੀ ਐਡਜਸਟ ਕਰੋ ਯਾਰ, ਕਰ ਲੋ ਐਡਜਸਟ ਵੀਰ ਜੀ। ਪਾਲੀ ਵੀਰ ਜੀ ਕਰ ਲੋ ਐਡਜਸਟ, ਕਰ ਲੋ ਯਾਰ, ਕਰ ਲਓ। ਅੱਛਾ ਤੁਹਾਨੂੰ ਇੱਕ ਬੰਦੇ ਨਾਲ ਰੱਖਿਆ ਜਾ ਸਕਦਾ। ਉਹ ਕੌਣ ਹੈ? ਮੇਰਾ ਸਟਾਰ ਯਾਰ ਬੱਬੂ ਮਾਨ। ਉਹ ਨਹੀਂ, ਬੱਬੂ ਕੀਰਤਪੁਰੀਆ। ਬੱਬੂ ਕੀਰਤਪੁਰੀਆ? ਕੀਰਤਪੁਰ ਫੁੱਲ ਪੈਂਦੇ ਤਾਂ ਸੁਣਿਆ, ਪਰ ਉतना ਸਟਾਰ ਬਣਦਾ ਪਹਿਲੀ ਵਾਰੀ ਸੁਣਿਆ। ਲਈ ਤੂੰ ਵਧੀਆ ਯਾਰ, ਤੂੰ ਦੱਸ ਕਿੱਦਾਂ? ਉਹ ਬਾਈ ਆਪਣੇ ਪਿੰਡੋਂ ਦੋਸਤ ਆਇਆ, ਆ ਡਿਪਟੀ ਬਾਈ ਆ। ਬਾਈ ਆ ਜਾ ਸਤਿ ਸ਼੍ਰੀ ਅਕਾਲ ਬਾਈ ਜੀ। ਬਾਈ ਇਹਨਾਂ ਨੂੰ ਘਰ ਚਾਹੀਦਾ ਰਹਿਣ ਨੂੰ, ਤੇਰੀ ਤਾਂ ਬਾਲੀ ਚੜਾਈ ਆ ਯਾਰ। ਉਹ ਬਸ ਯਾਰ ਕਦੇ ਮਨ ਜੇ ਨਹੀਂ ਕੀਤਾ। ਭਾਜੀ ਇੱਥੇ ਸਾਈਨ ਕਰ ਉਹ ਦੋ। ਯਾਰ ਮੈਂ ਗੱਲ ਕਰਦਾ, ਠਹਿਰ ਕੇ ਆਈ ਆਟੋਗ੍ਰਾਫ ਲਈ, ਚੰਗਾ? ਉਹ ਹੈਲੋ, ਆਟੋਗ੍ਰਾਫ ਗਿਆ ਖੂਹ ਚ। ਮੈਂ ਅਕਾਊਂਟੈਂਟ ਆ, ਆ ਜਿਹੜਾ 500 ਰੁਪਏ ਲਿਆ ਨਾ, ਇਹਦੀ ਰਸੀਦ ਚਾਹੀਦੀ ਹੈ। ਘੁੱਗੀ ਮਾਰ ਇੱਥੇ। ਕੋਈ ਨਾ, ਆਪਣੀਆਂ ਸਾਰੇ, ਕੋਈ ਨਾ। ਉਹ ਕਾਹਨੂੰ ਯਾਰ, ਮਿਊਜ਼ਿਕ ਟੀਚਰ ਦੀ ਨੌਕਰੀ ਲੱਭਦਾ ਨਾਲ ਦੀ ਨਾਲ। ਜਿੱਦਣ ਮਿਲ ਗਈ ਨਾ, ਫਿਰ ਸਾਲਾ ਮਰਜ਼ੀ ਦਾ ਕੰਮ ਕਰਿਆ ਕਰਨਾ। ਖੈਰ ਉਹ ਘਰ ਦੀ ਗੱਲ ਕਰਦੇ ਸੀ ਨਾ ਆਪਾਂ, ਜਿੱਥੇ ਮੈਂ ਰਹਿਣਾ ਉਹ ਚੱਲੂ ਕਰ। ਬਾਈ ਚੱਲੂ, ਤੁਹਾਡੇ ਥੱਲੇ ਅਸੀਂ ਬਿਸਤਰਾ ਡਾ ਕੇ ਵਜਾ ਕਰਾਂਗੇ। ਉਹ ਬਾਈ ਮੈਂ ਤਾਂ ਆਪ ਹੁੰਜੇ ਸੌਣਾ, ਉਦੋਂ ਥੱਲੇ ਕਿੱਥੇ ਬਿਸਤਰਾ ਡਾਲੇਗਾ? ਅੱਛਾ, ਮੇਰਾ ਮਕਾਨ ਮਾਲਕ 1500 ਰੁਪਏ ਲੈਂਦਾ ਮੇਥੋਂ, ਕੱਲੇ ਦਾ 1500 ਦੇ ਕੇ ਰਹੀ ਜਾਵਾਂਗੇ। ਠੀਕ ਆ, ਠੀਕ। ਸਾਲਿਆ ਕੀ ਠੀਕ ਆ, ਮੇਰੇ ਕੋਲ ਕਿੱਥੇ 1500 ਰੁਪਿਆ? ਮੇਰੇ ਤਾਂ ਬੱਸ ਦੀ ਟਿਕਟ ਵੀ ਡਿਪਟੀ ਨੇ ਲਈ। ਓਏ ਉਹ ਤਾਂ ਮੈਂ ਤੈਨੂੰ ਝੂਠ ਬੋਲਿਆ ਸੀ ਵੀ ਲੈ ਲਈ। ਉਹ ਸਾਲਿਆ ਤੂੰ ਵਿਦਆਊਟ ਟਿਕਟ ਆਇਆ। ਸਾਡੇ ਕੋਲ ਤਾਂ ਰਲਾ ਮਿਲਾ ਕੇ 500-700 ਰੁਪਏ ਹੀ ਆ ਬਸ। ਜੇ ਵੀਰ ਜੀ ਤੁਸੀਂ ਇਦਾਂ ਕਰ ਲਓ, ਇਸ ਮਹੀਨੇ ਦਾ ਕਿਰਾਇਆ ਤੁਸੀਂ ਦੇ ਦਿਓ, ਜਦੋਂ ਅਸੀਂ ਕੰਮ ਤੇ ਲੱਗੇ ਤਾਂ ਮੋੜ ਦਾਂਗੇ। ਹਾਂ ਉਹ ਬਾਈ ਮੈਂ ਤਾਂ 500 ਰੁਪਏ ਪਿੱਛੇ ਧੱਕੇ ਖਾਂਦਾ ਫਿਰਦਾ ਯਾਰ। 4500 ਰੁਪਏ ਦੱਸ ਕਿੱਥੋਂ ਦਊਂਗਾ? ਉਹ ਬਾਹਲਾ ਮਾੜਾ ਹਾਲ ਇਹਨਾਂ ਦਾ ਤਾਂ ਯਾਰ। ਕੰਮ ਕੀ ਕਰਦਾ ਤੂੰ ਵੀਰੇ? ਮੈਂ ਹੀ ਆਹੋ, ਆਪਾਂ ਇਹਨੇ ਬਹੁਤ ਛੇਤੀ ਕਲਰਕ ਲੱਗ ਜਾਣਾ। ਇਹਦਾ ਨਹੀਂ ਬਾਈ, ਮੈਂ ਤੇਰਾ ਪੁੱਛਿਆ। ਉਹ ਮੈਂ ਬਾਈ ਐਕਟਿੰਗ ਕਰਦਾ, ਦੇਖ ਅੱਜ ਨਹੀਂ ਤਾਂ ਗੱਲ ਇਹਨੇ ਕਲਰਕ ਲੱਗ ਜਾਣਾ, ਆ ਬਾਈ ਨੇ ਸਟਾਰ ਬਣ ਜਾਣਾ। ਥੋੜਾ ਜਿਹਾ ਹੀਲਾ ਕਰ ਲੈ ਯਾਰ। ਹੀਲਾ? ਹਾਂ, ਇੱਕ ਸਕੀਮ ਲੱਗ ਸਕਦੀ ਆ। ਕਿਹੜੀ? ਜੇ ਤਾਂ ਮੇਰੇ ਮਕਾਨ ਮਾਲਕ ਦੇ ਸੌਣ ਤੋਂ ਬਾਅਦ ਆ ਜਾ ਕਰੋਗੇ ਤੇ ਉਹਦੇ ਉੱਠਣ ਤੋਂ ਪਹਿਲਾਂ ਨਿਕਲ ਜਾ ਕਰੋਗੇ ਨਾ, ਫਿਰ ਤਾਂ ਜਮਾ ਮੁਫਤ 'ਚ ਹੀ ਰਹਿ ਸਕਦੇ ਆ। ਦੱਸੋ ਕੀ ਕਹਿੰਦੇ ਹੋ? ਹਾਂ ਠੀਕ ਆ। ਉਹਨਾਂ ਦੀ ਗਊ ਦੇ ਕਿਤੇ ਸਿੰਘ ਦੇਖੀ ਦੇ ਯਾਰ। ਨਾਲੇ ਪਾਲੀ, ਜਦ ਰਹਿਣਾ ਹੀ ਮੁਫਤ ਹੋ ਗਿਆ ਬਾਈ, ਤੂੰ ਵੀ ਨਾਲੇ ਚੱਲ। ਚਲੋ ਫਿਰ ਸਟਾਰ ਸਾਹਿਬ, ਚੱਕੋ ਬੈਗ। ਸਾਲਾ ਕੁੱਤੇ ਤੋਂ ਬਣਾਤੇ ਸੀ। ਚੁੱਪ ਕਰ ਓਏ, ਮੇਰਾ ਮਕਾਨ ਮਾਲਕ ਸੁੱਤਾ ਪਿਆ, ਮੈਂ ਉੱਤੇ ਜਾ ਕੇ ਲਾਈਟ ਮਚਾਉਣਾ, ਤੁਸੀਂ ਬਾਰੀ ਰਾਹੀਂ ਆ ਜਾਓ। ਓਕੇ ਠੀਕ ਹੈ। ਚਲੋ ਆਪਣੀ ਬੜੀ ਬੜੀ ਰੌਕ ਸਟਾਰ ਵੱਡਾ ਮੂੰਹ ਬੰਦ ਕਰ। ਚੱਲ ਦਾਰੂ ਘਟ। ਸਾਲਿਆ ਮੈਂ ਠੇਕਾ ਖੋਲਿਆ, ਇਹਦੇ ਕੋਲ ਦੇਖਣਾ ਜੇ ਹੋਈ। ਬੈਠ ਰੁਕ। ਸਾਲੇ ਨੇ ਹੋਟਲ ਹੀ ਬਣਾ ਰੱਖਿਆ। ਉੱਠ ਓਏ, ਓਏ ਉੱਠੋ, ਸਵੇਰ ਹੋ ਗਈ। ਸੌਂ ਜਾ ਗਾਂ, ਪ੍ਰਭਾਤ ਫੇਰੀ ਤੇ ਜਾਣਾ। ਨਾਲੇ ਆਪ ਮਰੋਗੇ, ਨਾਲੇ ਹੌਲਦਾਰ ਤੋਂ ਮੈਨੂੰ ਕਟਾਉਂਗੇ। ਚਲੋ ਉੱਠ। ਉਹ ਚੱਲ ਐ ਕਰ, ਦੁੱਧ ਨੂੰ ਬੱਤੀ ਲਾ ਲੈ ਫਿਰ। ਸਾਲਿਆ ਨਾਨਕੇ ਆਇਆ। ਫਿਰ ਐ ਕਰ, ਆਪਣੇ ਵਾਲੀ ਫਰਿੱਜ ਚੋਂ 2 ਗਲਾਸ ਪਾਣੀ ਉਹ ਪੀ ਲੈਣ ਦੇ। ਉਹ ਤੂੰ ਚੁੱਪ ਕਰ, ਕੱਪੜੇ ਪਾਓ ਤੇ ਤੁਰਦੇ ਬਣੋ ਇੱਥੋਂ। ਓਏ ਜਦ ਵੀਰ ਜੀ ਕਹਿੰਦੇ ਆ ਤਾਂ ਜਾਓ। ਸਾਲਾ ਵੀਰ ਜੀ ਦਾ, ਸਾਲੇ ਆਪ ਤਾਂ ਖਾਏਗਾ, ਮੇਰੇ ਵੀ ਪਾਏਗਾ, ਨਾਲੇ ਤਿੱਤਰ ਹੋ ਜਾ। ਅੱਜ 1500 ਰੁਪਏ ਇਕੱਠਾ ਕਰਨਾ ਹੀ ਕਰਨਾ, ਚਾਹੇ ਕਿਸੇ ਦੀ ਜੇਬ ਕੱਟਣੀ ਪੈ ਜੇ। ਸਾਲੇ ਨੇ ਤੰਗ ਕਰ ਲੈ। ਆ ਟੀ-ਸ਼ਰਟ ਫੜਾਈ ਮੈਨੂੰ ਇੱਥੋਂ। ਓਏ ਆਹ ਬਹੁਤ ਡੂੰਗਾ ਓਏ। ਸਾਲੇ ਇਦੋਂ ਪਹਿਲਾਂ ਕਿਤੇ ਚੋਰੀ ਦਾ ਇਲਜ਼ਾਮ ਲੱਗੇ, ਚੱਲ ਕਿਤੇ ਨੌਕਰੀ ਉਹ ਲੱਭ ਲੈਨੇ ਆ। ਓਹੋ ਓਏ ਐ ਨਹੀਂ ਹੱਸਦਾ ਰਾਖਸ਼, ਥੋੜਾ ਲਾਊਡ। ਓਫੋ, ਕੋਈ ਨੂੰ ਦੱਸੇਗਾ ਕਿਵੇਂ ਹੱਸਦਾ ਹੈ?
ਟੂ ਗੁੱਡ ਰਾਕਸ਼ਸ਼। ਥੈਂਕ ਯੂ ਜੀ, ਬਸ ਕਦੇ ਮਾਣ ਹੀ ਨਹੀਂ ਕੀਤਾ ਜੀ। ਤੁਸੀਂ ਮੈਨੂੰ ਇਹ ਦੱਸੋ, ਤੁਸੀਂ ਰਾਕਸ਼ਸ ਦੀ ਇੰਨੀ ਵਧੀਆ ਐਕਟਿੰਗ ਕਿਵੇਂ ਕਰਦੇ ਹੋ? ਉਹ ਮੇਰੇ ਡੈਡੀ ਦੱਸਦੇ ਸੀ ਜਦੋਂ ਮੈਂ ਹੋਣ ਵਾਲਾ ਸੀ ਨਾ ਜੀ, ਮੇਰੇ ਮੰਮੀ ਸ਼ਨੀਵਾਰ ਨੂੰ ਟੂਣੇ ਉੱਤੋਂ ਹੀ ਟੱਪ ਗਏ ਸੀਗੇ ਜੀ। ਹਾਂਜੀ, ਇਹ ਤਾਂ ਕੁਝ ਵੀ ਨਹੀਂ ਜੀ, ਲਾਸਟ ਈਅਰ ਮੈਨੂੰ ਬੈਸਟ ਰਾਕਸ਼ਸ ਆਫ ਦਾ ਈਅਰ ਅਵਾਰਡ ਮਿਲਿਆ ਸੀਗਾ ਜੀ। ਇਹ ਅਵਾਰਡ ਕਦੇ ਸੁਣਿਆ ਤਾਂ ਹੈ ਨਹੀਂ। ਉਹ ਪਿੱਛੇ ਸਾਡੇ ਪਿੰਡ ਦੀ ਗ੍ਰਾਮ ਪੰਚਾਇਤ ਨੇ ਸ਼ੁਰੂ ਕੀਤਾ ਨਾ ਜੀ। ਓਹ ਹੋ ਰਾਕਸ਼ਸ ਜੀ, ਰਾਕਸ਼ਸ ਨੂੰ ਡਿਪਟੀ ਕਹਿੰਦੇ ਆ। ਯਾਰ ਬੱਬੂ ਤਾਂ ਕਹਿੰਦਾ ਸੀ ਹੌਲਦਾਰ ਅੱਜ ਨਾਈਟ ਡਿਊਟੀ ਤੇ ਆ। ਅੰਦਰੋਂ ਆਵਾਜ਼ਾਂ ਜੀ ਕਦੇ ਆਈ ਜਾਂਦੀਆਂ ਨੇ। ਬਾਈ ਜੂਏ ਹੋ ਗਏ। ਉਹ ਯਾਰ ਕੌਣ ਤਾਂ ਇਹਨੂੰ ਉਡੀਕੀ ਜਾਵਾਂਗੇ, ਮੈਂ ਤਾਂ ਕਹਿੰਦਾ ਟਾਕੀ ਟੱਪ ਕੇ ਅੰਦਰ ਚੱਲਦੇ ਆ, ਮੈਂ ਸਵੇਰੇ ਰੈਸਲ ਤੇ ਵੀ ਜਾਣਾ ਹੈ। ਉਹ ਸਾਲੇ ਚੰਗਾ ਤੁਹਾਡਾ ਜ਼ਮੀਰ ਜਗਾਇਆ, ਆਪਦਾ ਸੌਣਾ ਵੀ ਔਖਾ ਹੋਇਆ ਪਿਆ। ਉਹ ਭਰਾਵਾ ਕੋਈ ਨੌਕਰੀ ਲੱਭ ਲਾ, ਘੱਟੋ ਘੱਟ ਘਰ ਲੈਣ ਜੋਗੇ ਤਾਂ ਹੋਈਏ। ਯਾਰ ਅੱਜ ਧੱਕੇ ਖਾ ਕੇ ਤਾਂ ਆਇਆ ਬਾਈ, ਟਾਈਮ ਤਾਂ ਲੱਗੂਗਾ ਹੀ। ਉਹ ਬਾਈ ਓਏ, ਗੈਸ ਵਾਟ? ਕੀ ਕਹਿੰਦਾ, ਬੱਟ ਤੇ ਜਾ ਕੇ ਸੌਂ ਜਾਓ। ਹੁਣ ਨਹੀਂ ਓਏ, ਕੀ ਹੋਇਆ? ਉਹ ਸਾਲਿਓ ਨੌਕਰੀ ਮਿਲ ਗਈ, ਨੌਕਰੀ ਮਿਊਜ਼ਿਕ ਟੀਚਰ ਦੀ। 8000 ਰੁਪਏ ਮਹੀਨਾ। ਕੱਲ ਨੂੰ ਹੁਣ ਤੈਨੂੰ ਭਾਗ ਮਿਲਖਾ ਭਾਗ ਦਿਖਾਉਣੀ ਆ। ਮੈਨੂੰ ਇੱਕ ਡਰਾਮੇ 'ਚ ਕੰਮ ਮਿਲ ਗਿਆ, ਹੈਂ? ਪਰ ਪੈਸੇ ਨਾ ਪੁੱਛੀ ਯਾਰ। ਉਹ ਦਾਰੂ ਕਿੱਥੇ ਆ? ਸਾਲਿਆ ਪਾਰਟੀ। ਸਾਲਿਆ ਤੂੰ ਤਾਂ ਕਹਿੰਦਾ ਸੀ ਜਦੋਂ ਤੱਕ ਸੈੱਟ ਨਹੀਂ ਹੁੰਦੇ ਪਾਰਟੀ ਨਹੀਂ ਕਰਨੀ। ਸਾਲਿਆ ਇਹਦਾ ਕੀ ਪਤਾ ਕਦੋਂ ਸੈੱਟ ਹੋਵੇ, ਘੱਟੋ ਘੱਟ ਦਾਰੂ ਵੀ ਕਿਤੇ ਸੈੱਟ ਹੋਈ ਹੈ। ਸਾਰੇ ਚੌਥੇ ਪੈਗ ਨਾਲ ਵੀ ਚੀਜ਼ ਕਰਦੇ ਆ। ਬਾਈ ਬਿਲਕੁਲ ਨਵਾਂ ਗਾਣਾ ਕੌਣ ਦੇ? ਹੁਣੇ ਤਿਆਰ ਕੀਤਾ ਤੁਹਾਡੇ ਬਾਈ ਨੇ। ਸਾਲਾ ਗੱਲਾਂ ਦਾ ਧਿਆਨ ਨਾਲ ਸੁਣਿਓ, ਹੇਕ ਲਾ ਕੇ ਕਰੂੰਗਾ ਸ਼ੁਰੂ। ਕੀ ਬਾਤ ਹੈ। ਕਾਲਜ ਦੇ ਵਿੱਚ ਪੜ੍ਹਦੇ ਅਸੀਂ ਪਰਦੇ ਦੋ, ਕਈਆਂ ਤੋਂ ਨੀਵੇਂ ਤਾਈਓ ਨਜ਼ਰੋਂ ਲਾਹੇ। ਉਹ ਰਾਹੀ ਮਿੰਨੀ ਬਸ ਦੀ ਸ਼ੌਕੀ ਪੜ੍ਹਨੇ ਦੀ, ਪੜ੍ਹਨੇ ਦੀ। ਮੇਰੀ ਚਿੱਟੀ ਲਾਂਸਰ ਵੱਢਦੀ ਜਾਂਦੀ ਫਾਹੇ। ਬੱਬੂ ਦਰਵਾਜ਼ਾ ਖੋਲ। ਆ ਬਾਹਰ ਡਸਟਬਿਨ ਕਿਹੜਾ ਖਿਲਾ ਰਿਹਾ? ਓਏ ਉਠੋ, ਓਏ ਉੱਠ ਪਾ, ਓਏ ਉੱਠ, ਪੰਗਾ ਪੈ ਗਿਆ। ਉਹ ਸਾਲਿਆ ਮੇਰਾ ਮਕਾਨ ਮਾਲਕ ਆ ਗਿਆ, ਉੱਠੋ ਭੱਜੋ ਸਾਲਿਓ। ਆ ਸੈੱਟ ਸਮਾਨ ਜਿਹਾ ਪਰੇ। ਕੀ ਗੱਲ ਦੰਗੇ ਹੋ ਗਏ? ਤਾਲੀ ਓਏ, ਇਹ ਸਾਲਾ ਉਹਨਾਂ ਨੇ ਬਾਗ ਮਿਲਖਾ ਬਾਗ ਦਾ ਗੀਤ ਗਾਉਣੀ ਸੀ, ਮੈਨੂੰ ਭਜਾਉਣ ਲੱਗੇ ਨੇ। ਚੱਲ ਹਾਂ ਬੋਤਲ ਉਹ ਬਚਾ ਕੇ ਆਉਣਾ ਭਾਜੀ, ਆ ਗਿਆ। ਉਹ ਤਾਂ ਖੋਲਦਾ ਨਾ, ਮੈਂ ਤੋੜ ਕੇ ਬਸ ਖੋਲਦਾ ਭਾਜੀ। ਸਾਹ ਕੁੱਟੇ ਗਏ। ਤੂੰ ਪਿੱਛੇ ਆ ਕੌਣ ਹੈ? ਮੈਨੂੰ ਨਹੀਂ ਪਤਾ ਭਾਜੀ। ਤੈਨੂੰ ਨਹੀਂ ਪਤਾ? ਨਾ ਜੀ। ਉਹ ਸਾਲਿਆ, ਉਹ ਗੁੱਗੂ ਭਾਈ ਤੋਂ ਥੋੜੀਆਂ ਮੰਗ ਲਾ। ਉਹ ਸਾਲੇ ਗੁੱਗੂ ਭਾਜੀ ਕਾਰਪੈਂਟਰ। ਉਹ ਭਾਜੀ ਤੇਲ ਤੂਲ ਫੜਾ ਦੋ, ਤਿਲਕ ਕੇ ਨਿਕਲ ਜਾਵੇ। ਸਾਲਿਆ ਗੁੱਗੂ ਭਾਜੀ ਗਾਂ ਤੇਲੀ ਹੈ ਜਿਹੜਾ ਤੇਲ ਫੜਾਉਣਗੇ। ਆ ਭਾਜੀ ਇੱਥੋਂ ਗਰੀਸ ਫੜਾਓ ਭਾਜੀ। ਸਾਲਿਓ ਗਰੀਸ ਨੂੰ ਕਿਤੇ ਭਾਜੀ ਵਰਕਸ਼ਾਪ ਮੈਂ ਤਾਂ ਗਰੀਸ ਤੁਹਾਨੂੰ ਸਾਲਿਓ। ਆ ਚੱਕੋ ਆਪਣੀ ਟਿੰਡ ਫੋੜੀ। ਜੇ ਅੱਜ ਤੋਂ ਬਾਅਦ ਮੇਰੇ ਘਰ ਦੇ ਨੇੜੇ ਤੇੜੇ ਵੀ ਦਿਸ ਗਏ ਨਾ, ਸਾਲਿਆਂ ਨੂੰ ਥਾਣੇ 'ਚ ਲੰਮੇ ਪਾ ਕੇ ਕੁੱਟੂ। ਭਾਜੋ ਸਾਲੇ ਫੁਕਰੇ। ਚੰਗਾ ਭਲਾ ਮੈਂ ਇੱਥੇ ਸੈੱਟ ਸੀਗਾ, ਸਾਲਿਆਂ ਨੇ ਆ ਕੇ ਮੈਨੂੰ ਵੀ ਉਜਾੜਤਾ। ਸਵਾਹ ਸੈੱਟ ਸੀ, ਕੱਚੀ ਟਾਕੀ ਵਾਲੇ ਮਕਾਨ 'ਚ ਰਹੀ ਹੈ ਨਾ, ਸੈੱਟ ਸੀ ਤੂੰ। ਮੈਂ ਸਾਲੇ ਦਾ ਇੱਟ ਮਾਰੂੰਗਾ। 10 ਮਿੰਟ ਕਿਹਨੇ ਖਿਲਾਰਿਆ ਸੀ? ਸਾਲੇ ਖਾਦੀ ਪੀਤੀ ਚ ਕੀ ਪਤਾ ਲੱਗਦਾ ਕਿਹਨੇ ਖਿਲਾਰਿਆ। ਮੈਨੂੰ ਸਾਲਾ ਇਹ ਨਹੀਂ ਸਮਝ ਆਉਂਦਾ ਵੀ ਹੁਣ ਰਹਿਣਾ ਕਿੱਥੇ ਆ। ਚੱਲ ਤੂੰ ਹੌਸਲਾ ਰੱਖ, ਕਰਦੇ ਆ ਕੋਈ ਨਾ ਕੋਈ ਜੁਗਾੜ। ਸਾਲਿਓ 1500 ਚ ਉਰੇ ਚਾਰੇ ਰਹੀ ਜਾਂਦੇ ਸੀ, ਹੁਣ ਇਦੋਂ ਸਸਤਾ ਕਿੱਥੋਂ ਲੱਭ ਲੋਗੇ? ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਲੱਭਣਾ ਕਾਹਦੇ ਲਈ ਹੈ। ਟਾਕੀ ਟੁੱਟੀ ਹੈ, ਮੋਰੀ ਵਿੱਚ ਦੀ ਟੱਪ ਕੇ ਚਾਰੇ ਜਣੇ ਅੰਦਰ ਹੀ ਰਹਿ ਜਾਵਾਂਗੇ। ਉਹ ਤੇਰੀ ਕੀ ਗੱਲ ਜੱਚੀ ਨਹੀਂ ਗੱਲ? ਦੇਖ ਯਾਰ, ਸ਼ਹਿਰ 'ਚ ਕਿਤੇ ਨਾ ਕਿਤੇ ਕੋਈ ਸਸਤਾ ਮਕਾਨ ਤਾਂ ਲੱਭ ਜੂਗਾ। ਚਲੋ ਚਲੀਏ। ਚਲੋ ਚੱਲ ਲੱਭ ਲਾਂਗੇ ਯਾਰ। ਨਾ ਤੁਸੀਂ ਵਿਆਹ ਹੋਏ ਕਿ ਕਰ ਲਿਆ ਓਏ? ਹੋਰ ਆਹੋ, ਪਰ ਸਾਲਿਓ ਜਨਾਨੀਆਂ ਕਿੱਥੋਂ ਲੈ ਕੇ ਆਉਂਗੇ? ਉਹ ਵੀ ਹੋ ਗਿਆ। ਲੈ ਇਹ ਤਾਂ ਘਰ ਦੇ ਨਾਲ ਨਾਲ ਸਾਲੇ ਜਨਾਨੀਆਂ ਵੀ ਕਰੀ ਬੈਠੇ ਨੇ। ਉਹ ਸਾਲਾ ਮੈਂ ਤਾਂ ਹਸਬੈਂਡ ਬਣ ਗਿਆ। ਉਹ ਸਾਲਾ ਮੈਂ ਤਾਂ ਹਸਬੈਂਡ ਬਣ ਗਿਆ। ਵੀਰ ਜੀ, ਹਸਬੈਂਡ ਨਹੀਂ ਵਾਈਫ। ਨਾ ਸਾਲਾ ਕੀ ਮਤਲਬ ਹੈ ਤੇਰਾ ਓਏ? ਦੱਸ ਓਏ। ਦੇਖ ਬਾਈ, ਜਿੱਦਾਂ ਤੂੰ ਪਿੰਡ 'ਚ ਸਰੂਪ ਨਗਾ ਬਣ ਕੇ ਰਹਿੰਦਾ ਸੀ, ਉਦਾਂ ਹੀ ਸਾੜੀਆਂ ਬਣ ਕੇ ਇਸ ਘਰ 'ਚ ਰਹਿਣਾ, ਨਾਲੇ ਸਾਡੀ ਵੋਟੀ ਬਣ ਕੇ। ਉਹ ਪਰਾਂ ਮਰੋ ਤੁਸੀਂ ਓਏ, ਤੁਹਾਡੇ ਨਾਲ ਸੌਣ ਨਾਲੋਂ ਤਾਂ ਮੈਂ ਸਟੇਸ਼ਨ ਤੇ ਪੈ ਕਿਸੇ ਭਈਏ ਨਾਲ ਸੌਂ ਜਾਊਗਾ। ਸਾਲੇ ਇੰਨੇ ਵੀ ਨਹੀਂ ਮਾੜੇ, ਇੰਨੀ ਮੁਸ਼ਕਿਲ ਨਾਲ ਕਿ ਮਕਾਨ ਮਿਲਿਆ, ਸਮਝਾਓ ਇਹਨੂੰ। ਹਾਂ, ਉਹ ਮੰਨ ਜਾ ਯਾਰ, ਨਾਲੇ ਇੱਥੇ ਬਲਾਊਜ਼ ਵੀ ਬਾਲੇ ਘੈਂਟ ਮਿਲਦੇ ਆ। ਮੈਂ ਥਾਪੜਾ ਮਾਰੂ, ਮੈਂ ਕਰੋ ਧਰਮਿੰਦਰ ਬਣਨਾ ਹੈ, ਤੂੰ ਮੈਨੂੰ ਹੇਮਾ ਮਾਲਿਨੀ ਬਣਾਈ ਜਾਂਦਾ। ਆਹੋ, ਮੈਨੂੰ ਬਣਾ ਕੇ ਸੜਕ ਦੱਸਣ ਚਾਹੀਦਾ।
ਤੂੰ ਬਣ ਜਾ ਧਰਮਿੰਦਰ। ਓ ਯਾਰ ਜਿੰਨਾ ਚਿਰ ਘਰ ਨਹੀਂ ਮਿਲਦਾ ਉਹਨਾਂ ਚਿਰ ਹੀ ਸਾੜੀਆਂ ਪਾਉਣੀਆਂ। ਦੇਖ ਬਈ ਡਿਪਟੀ, ਜੇ ਰਹਿਣ ਨੂੰ ਛੱਤ ਨਾ ਮਿਲੀ ਫਿਰ ਸਾਰੀ ਉਮਰ ਪਿੰਡ 'ਚ ਸਾੜੀਆਂ ਪਾ ਘੁੰਮੀ। ਹੋਰ ਕੀ, ਮੰਨ ਜਾਣਾ ਯਾਰ, ਮੰਨ ਜਾ ਯਾਰ ਬਾਈ। ਪਲੀਜ਼। ਇੱਕ ਕਾਮਯਾਬ ਕਲਾਕਾਰ ਬਣਨ ਲਈ ਵੀ ਪਤਾ ਨਹੀਂ ਕੀ ਕੁਝ ਕਰਨਾ ਪੈਂਦਾ। ਚਲੋ ਠੀਕ ਹੈ ਯਾਰ। ਓ ਬੱਲੇ, ਇਹਨੂੰ ਕਹਿੰਦਾ ਯਾਰ। ਉਹ ਪਰ ਸਾੜੀ ਪਵਾ ਕੇ ਕਿਤੇ ਯਾਰ ਮਾਰਨਾ ਕਰਦੇ ਹੋ। ਨਹੀਂ ਉਹ ਪਰ ਗੱਲ ਸੁਣ ਓਏ, ਆਪਣੀ ਤਿੰਨਾਂ ਦੀ ਇੱਕੋ ਹੀ ਘਰ ਵਾਲੀ ਹੋਊਗੀ। ਸਾਲਿਆ ਦੂਜੀ ਘਰ ਵਾਲੀ ਤੂੰ ਬਣੇਗਾ। ਓਏ ਤੂੰ ਪਰਾਂ ਮਰ। ਨਾ ਹੁਣ ਤੇਰੇ ਵਾਰੀ ਬਲੌਜ ਮੁੱਕ ਗਏ। ਓ ਨਹੀਂ ਨਹੀਂ ਯਾਰ, ਸਾੜੀ ਪਾ ਕੇ ਤਾਂ ਮੇਰਾ ਢਿੱਡ ਦਿਖੂਗਾ। ਉਹ ਸਾਲਿਆ ਕਿਧਰੇ ਤੇਰੀ ਧੁੰਨੀ ਕਾਲੀ ਹੁੰਦੀ, ਸੂਟ ਪਾ ਲਿਆ ਕਰੀ। ਨਾਲੇ ਉਹ ਵੀ ਮੈਂ ਸੁਣਿਆ ਇੱਥੇ ਪੰਜਾਬੀ ਸੂਟ ਬਾਲੇ ਹੀ ਸੋਹਣੇ ਮਿਲਦੇ ਆ। ਉਹ ਨਾਲੇ ਸਾੜੀ ਬੰਨਣੀ ਔਖੀ ਆ ਵੀ ਮੈਂ ਵੀ ਸੂਟ ਹੀ ਪਾਇਆ ਕਰੂੰ। ਚਲੋ ਫੇ ਛੇਤੀ ਛੇਤੀ ਚਾਹ ਮਗਾਓ, ਆਪਾਂ ਵੈਕਸ ਵੀ ਕਰਾਉਣੀ ਆ। ਯੈਸ। ਓਏ ਇਹ ਆ ਜੀ ਨੀਰੂ। ਹੈਲੋ ਜੀ, ਨੀਰੂ ਬਾਜਵਾ? ਨਹੀਂ ਜੀ ਨਹੀਂ, ਨੀਰੂ ਛੜਾ। ਤੇ ਇਹ ਹੈ ਜੀ ਪਿੰਕੀ। ਮੋਗੇ ਵਾਲੀ? ਨਹੀਂ ਜੀ, ਪਿੰਕੀ ਛੜਾ। ਮੈਨੂੰ ਸਮਝ ਨਹੀਂ ਆਈ ਇੱਕ ਗੱਲ ਦੀ ਵੀ ਐਡੀਆਂ ਸੋਹਣੀਆਂ ਤੁਹਾਡੀਆਂ ਘਰ ਵਾਲੀਆਂ ਤੇ ਤੁਹਾਨੂੰ ਮਕਾਨ ਲੱਭਣ 'ਚ ਫੇਰ ਵੀ ਇੰਨੀ ਦਿੱਕਤ ਆਈ। ਉਹ ਬਸ ਜੀ ਇਹੀ ਤਾਂ ਦਿੱਕਤ ਆ ਕਿ ਸੋਹਣੀਆਂ ਨੇ ਜਿੱਥੇ ਵੀ ਗਏ ਮਕਾਨ ਮਾਲਕ ਚੰਦਰੇ ਹੀ ਟੱਕਰੇ। ਅਸੀਂ ਦੋਵੇਂ ਵੀਰੇ ਕੰਮ ਤੇ ਜਾਣ ਲੱਗੇ ਕਹਿ ਜਾਂਦੇ ਸੀ ਕਿ ਪਿੱਛੇ ਨਿਗਾਹ ਰੱਖਿਓ। ਨਿਗਾਹ ਤਾਂ ਕੀ, ਮੇਰੇ ਸਾਲੇ ਦੇ ਅੱਖ ਹੀ ਰੱਖ ਲੈਂਦੇ ਸੀ। ਵੈਸੇ ਸੂਬੇਦਾਰ ਸਾਹਿਬ, ਤੁਸੀਂ ਤਾਂ ਨਹੀਂ ਇਹੋ ਜਿਹੇ ਹੈਗੇ ਨਾ? ਹੈਂ ਜੀ? ਮੇਰਾ ਮਤਲਬ ਤੁਹਾਡੀ ਨੀਤ ਤਾਂ ਠੀਕ ਹੈ ਨਾ? ਨੀਤ ਬਦਲਣ ਲੱਗੇ ਕਿਤੇ ਟਾਈਮ ਲੱਗਦਾ। ਹਾਂਜੀ। ਮੇਰੇ ਕਹਿਣ ਦਾ ਮਤਲਬ ਤੁਸੀਂ ਹੈ ਹੀ ਐਡੀਆਂ ਸੋਹਣੀਆਂ, ਇਹਦੇ 'ਚ ਮਕਾਨ ਮਾਲਕਾਂ ਦਾ ਕੀ ਕਸੂਰ? ਖੈਰ ਮੈਨੂੰ ਇਹ ਦੱਸੋ, ਤੁਹਾਡੇ ਦੋਹਾਂ 'ਚੋਂ ਕੌਣ ਕਿਹਦਾ ਘਰ ਆ? ਹੈ? ਇਹ ਨੇ ਜੀ ਮੇਰੇ ਘਰ ਵਾਲੇ। ਦੋਵੇਂ? ਨਹੀਂ ਨਹੀਂ ਜੀ, ਇਹ ਇਕੱਲੇ। ਤੇ ਇਹ ਨੀਰੂ ਦੇ ਘਰ ਵਾਲੇ ਨੇ। ਓਹ, ਮੈਂ ਸੋਚਿਆ ਇਹ ਦੋਵੇਂ ਤੁਹਾਡੇ ਪਤੀ ਨੇ। ਨਹੀਂ। ਤੇ ਤੁਸੀਂ ਇਕੱਲੇ ਹੋ। ਹਾਏ, ਸੱਚ ਕਹਿ ਗਏ ਬਾਪੂ ਜੀ, ਫੌਜੀ ਰਫਲ ਤੋਂ ਤੇ ਘੋੜੀ ਨਸਲ ਤੋਂ ਪਛਾਣੀ ਜਾਂਦੀ ਹੈ। ਅਜੇ ਫੇਰ ਵੀ ਤੁਹਾਨੂੰ ਉੱਪਰ ਰਹਿਣ ਦੇ ਵਿੱਚ ਜਗ੍ਹਾ ਘੱਟ ਲੱਗੇ, ਤੁਹਾਡੇ ਚੋਂ ਇੱਕ ਅੱਧਾ ਜਾਣਾ ਥੱਲੇ ਆ ਕੇ ਐਡਜਸਟ ਹੋ ਸਕਦਾ। ਉਹਦੇ ਲਈ ਭਾਵੇਂ ਮੈਨੂੰ ਕਿਰਾਇਆ ਹੋਰ ਘੱਟ ਦੇ ਦਿਓ। ਨਹੀਂ ਜੀ, ਅਸੀਂ ਕਿਰਾਇਆ ਵੀ ਪੂਰਾ ਦੇਵਾਂਗੇ ਤੇ ਐਡਜਸਟ ਵੀ ਉੱਪਰ ਹੀ ਹੋਵਾਂਗੇ। ਹਾਂ, ਮੇਰੇ ਨਾਲ ਹੀ ਨਾ ਐਡਜਸਟ ਹੋਇਆ ਕੋਈ। ਹਾਂਜੀ। ਮੇਰਾ ਮਤਲਬ ਜਦੋਂ ਅਸੀਂ ਫੌਜ 'ਚ ਹੁੰਦੇ ਸੀ, ਅਸੀਂ ਇੱਕੋ ਤੰਬੂ 'ਚ 20 ਜਾਣੇ ਐਡਜਸਟ ਹੋ ਜਾਂਦੇ ਸੀ। ਹਾਏ ਅੱਲਾ, ਦੇਖੋ ਨਾ। ਚਾਚਾ ਜੀ। ਹਾਏ ਜਸਮੀਤ। आओ बेटा, मीठ है। ਇਹ ਮੇਰੀ ਭਤੀਜੀ ਜਸਮੀਤ ਤੇ ਇਹਨੇ ਆਪਣੇ ਨਵੇਂ ਕਿਰਾਏਦਾਰ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਇਹ ਮੇਰੀ ਵਾਈਫ ਨੀਰੂ। ਸਤਿ ਸ਼੍ਰੀ ਸਤਿ ਸ਼੍ਰੀ ਅਕਾਲ ਜੀ। ਤੇ ਇਹ ਹੈ ਜੀ ਮੇਰੀ ਬਿਊਟੀਫੁਲ ਵਾਈਫ ਪਿੰਕੀ ਛੜਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ, ਤੁਹਾਡੀ ਸ਼ਕਲ ਤੇ ਜਮਾ ਨਹੀਂ ਜੀ ਮਿਲਦੀ ਕਿਸੇ ਨਾਲ। ਕਿਹਦੇ ਨਾਲ ਵੈਸੇ? ਸਾਡੇ ਨਵੇਂ 뮤직 ਟੀਚਰ ਬੱਬੂ ਨਾਲ। ਬਿਲਕੁਲ ਐਦਾਂ ਲੱਗਦਾ ਜਿਵੇਂ ਉਹੀ ਲੇਡੀ ਸੂਟ ਪਾ ਕੇ ਖੜੇ ਹੋਣ। ਹੁਣ ਮੇਰੀ ਕੀ ਗਲਤੀ ਆ? ਉਹ ਮੇਰਾ 2 ਸਾਲ ਛੋਟਾ ਜੁੜਵਾ ਭਰਾ ਹੈ ਜੀ। ਇੱਕ ਮਿੰਟ, ਇੱਥੇ ਸਾਲਾ 2 ਮਿੰਟ ਦਾ ਫਰਕ ਹੋਵੇ, ਅਸੀਂ ਤਾਂ ਨਹੀਂ ਜੋੜਾ ਭਰਾ ਮੰਨਦੇ। ਤੇ ਇੱਥੋਂ 2 ਸਾਲ ਛੋਟਾ ਜੋੜਾ ਕਿਵੇਂ ਹੋ ਗਿਆ? ਉਹ ਨਹੀਂ ਜੀ ਸੂਬੇਦਾਰ ਸਾਹਿਬ, ਅਸਲ ਦੇ ਵਿੱਚ ਇਹਨਾਂ ਦੀ ਸ਼ਕਲਾਂ ਇੰਨੀਆਂ ਜ਼ਿਆਦਾ ਮਿਲਦੀਆਂ ਨੇ, ਸਾਰੇ ਲੋਕ ਪਿਆਰ ਨਾਲ ਇਹਨਾਂ ਨੂੰ ਜੁੜਮਾ ਕਹਿੰਦੇ। ਜੇ ਤੁਸੀਂ ਕਹਿੰਦੇ ਹੋ ਫਿਰ ਹੋ ਸਕਦਾ ਹੈ ਜੁੜਵੇ ਹੋਣ। ਉਹਨਾਂ ਨੂੰ ਪਤਾ ਤੁਸੀਂ ਇੱਥੇ ਰਹਿਣਾ ਹੋ? ਨਹੀਂ ਜੀ ਨਹੀਂ। ਤੇ ਆਪਾਂ ਕੱਲ ਹੀ ਸੱਦ ਲੈਨੇ ਆ। ਨਾ ਜੀ ਨਾ, ਵੀ ਹੇਟ ਟੂਗੇਦਰ। ਹੇਟ ਟੂਗੇਦਰ ਨਹੀਂ ਹੁੰਦਾ, ਹੇਟ ਈਚ ਅਦਰ ਹੁੰਦਾ। ਚਲੋ ਜਿੱਦਾਂ ਮਰਜ਼ੀ ਹੈ, ਤੁਸੀਂ ਸਮਝ ਤਾਂ ਗਏ ਹੀ ਨਾ। ਤੁਸੀਂ ਸਮਝਾਤਾ, ਮੈਂ ਸਮਝ ਗਿਆ। ਅੰਕਲ ਜੇ ਤੁਹਾਡੀ ਛਾਣਬੀਨ ਤੇ ਟੋਕਾ ਟਾਕੀ ਪੂਰੀ ਹੋ ਗਈ ਹੋਵੇ, ਕੀ ਅਸੀਂ ਆਪਣੇ ਕਮਰੇ ਜਾ ਸਕਦੇ ਹਾਂ? ਨਹੀਂ, ਹਾਂ, ਮੈਂ ਤਾਂ ਸਿਰਫ ਇੰਨੀ ਕੇ ਬੇਨਤੀ ਕਰਨੀ ਸੀ ਕਿ ਅੱਜ ਰਾਤ ਦਾ ਖਾਣਾ ਮੇਰੇ ਵੱਲ। ਸੋ ਸਵੀਟ। ਠੀਕ ਹੈ। ਕਿਉਂਕਿ ਸਾਡੇ ਰਿਵਾਜ ਆ, ਅਸੀਂ ਪਹਿਲੇ ਦਿਨ ਨਵੀਂ ਵਹੁਟੀ ਨੂੰ ਚੌਂਕੇ ਨਹੀਂ ਚਾੜਦੇ। ਨਹੀਂ ਜੀ, ਪਰ ਇਹਨਾਂ ਦੇ ਰਿਵਾਜ ਹੈ, ਇਹ ਪਹਿਲੇ ਦਿਨ ਹੀ ਨਵੀਂ ਵੋਟੀ ਨੂੰ ਚੁਆਰੇ ਚਾੜ ਦਿੰਦੇ ਨੇ। ਚਲੋ ਚੱਕੋ ਸਮਾਨ। ਚਲੋ ਚੱਕੋ ਜੀ। ਹਾਂ, ਹਰੀ ਅਪ। Thank you ਜੀ। ਥੈਂਕ ਯੂ। ਸਾਲੀ ਗਲਤੀ ਹੋ ਗਈ, ਮੈਂ ਚੁਬਾਰਾ ਹੀ ਥੱਲੇ ਪਾ ਲੈਣਾ ਸੀ। ਓ ਤੁਹਾਨੂੰ ਸਾਲਾ ਆਹੀ ਘਰ ਮਿਲਿਆ ਸੀਗਾ ਰਹਿਣ ਨੂੰ। ਹੁਣ ਸਾਨੂੰ ਥੋੜਾ ਨਾ ਪਤਾ ਸੀ ਕਿ ਹਰ ਥਾਂ ਤੇ ਢੋਲਕੀਆਂ ਬਾਜੇ ਵਜਾਉਂਦਾ ਫਿਰਦਾ ਤੂੰ। ਓਏ ਬਕਵਾਸ ਨਾ ਕਰ, ਕੱਲ ਦਾ ਸਟਾਰ ਆ ਮੈਂ। ਵੱਡਾ ਸਟਾਰ। ਉਹ ਤੈਨੂੰ ਕੋਈ ਪਛਾਣਦਾ ਨਹੀਂ, ਜਿੱਥੇ ਲੋੜ ਨਹੀਂ ਉੱਥੇ ਲੋਕ ਤੈਨੂੰ ਪਛਾਣੀ ਜਾਂਦੇ ਆ। ਉਹ ਛੱਡੋ ਯਾਰ, ਹੁਣ ਐ ਦੱਸੋ ਵੀ ਆ ਹਮਸ਼ਕਲ ਵਾਲੇ ਸਿਆਪੇ ਦਾ ਕੀ ਕਰਨਾ? ਦੇਖ ਬਾਈ, ਭੈਣ ਭਰਾ ਦੋਹਾਂ ਚੋਂ ਇੱਕ ਪਾਸੇ ਲੰਗ ਮਾਰ ਕੇ ਤੁਰਿਆ ਕਰ। ਜਸਮੀਤ ਨੂੰ ਆਪੇ ਵਿਸ਼ਵਾਸ ਹੋ ਜੂ ਕਿ ਤੁਸੀਂ ਅੱਡ ਅੱਡ। ਲੈ ਦੱਸ। ਤੇ ਮੈਂ ਕੀ ਮਾਰਾਂ? ਉਹ ਬੁੜਾ ਮੇਰੇ ਤੇ ਲਾਈਨ ਮਾਰੀ ਜਾਂਦਾ ਹੈ। ਨੀਰੂ ਉਹ ਸਾਲਾ ਆਪਣੀਆਂ ਬਿੱਗਾ ਚੱਕੋ ਤੇ ਭੱਜੋ। ਬੁੜੇ ਨੂੰ ਕਹੇ ਲਾਈਨ ਹੀ ਮਾਰੀ ਜਾਂਦਾ, ਕਦੇ ਬੈਲ ਵੀ ਮਾਰ ਲਿਆ ਕਰ। ਤੂੰ ਚਲੋ
ਮੈਂ ਅੰਦਰ ਆ ਜਾਵਾਂ ਜੀ? ਵੈਸੇ ਤੁਸੀਂ ਆਲਰੇਡੀ ਅੰਦਰ ਹੀ ਹੋ ਜੀ। ਸਾਡੇ ਚੁਬਾਰੇ ਦਾ ਅੰਦਰ ਇੱਥੋਂ ਸ਼ੁਰੂ ਹੁੰਦਾ। ਆਜੋ ਜੀ ਆਜੋ। ਮੈਂ ਤੁਹਾਡੇ ਲਈ ਖਾਣਾ ਲੈ ਕੇ ਆਇਆ ਸੀ। ਤੁਸੀਂ ਅੱਜ ਚੁੱਲ੍ਹਾ ਨਹੀਂ ਨਾ ਬਾਲਿਆ ਹੋਣਾ, ਪਰ ਤੁਸੀਂ ਇੰਨੇ ਬੌਂਦਲੇ ਕਿਉਂ? ਉਹ ਨਹੀਂ ਨਹੀਂ ਜੀ, ਨਵੀਂ ਜਗ੍ਹਾ ਨਾ, ਇਸ ਲਈ ਜੀ। ਨਵੀਂ ਜਗ੍ਹਾ ਨੂੰ ਸਪੇਸ ਤੇ ਆਏ ਹੋ? ਤੁਹਾਡੀਆਂ ਵੋਟੀਆਂ ਨਹੀਂ ਦਿਖਦੀਆਂ? ਉਹ ਤਾਂ ਜੀ ਨਹਾਉਣ ਗਈਆਂ ਨੇ। ਦੋਵੇਂ ਇਕੱਠੀਆਂ ਹੀ? ਇੱਕ ਦੂਜੇ ਦੀ ਪਿੱਠ ਤੇ ਸਾਬਣ ਲਾਉਣ ਲਈ। ਉਹ ਆਪ ਦਾ ਪੂਰੀ ਪਿੱਠ ਤੇ ਹੱਥ ਨਹੀਂ ਨਾ ਜਾਂਦਾ। ਹੱਥ ਤਾਂ ਕਿਸੇ ਦਾ ਵੀ ਨਹੀਂ ਪਿੱਠ ਤੇ ਜਾਂਦਾ ਹੁੰਦਾ ਪੂਰਾ। ਮੈਨੂੰ ਵੇਖੋ, ਹੁਣ ਤੱਕ ਕਦੇ ਖਿਆਲ ਹੀ ਨਹੀਂ ਆਇਆ। ਨਹੀਂ, ਮੈਂ ਵੀ ਆਪਣੀ ਪਿੱਠ ਤੇ ਸਾਬਣ ਲਵਾ ਲੈਂਦਾ ਕਿਸੇ ਕੋਲੋਂ। ਹਾਂਜੀ। ਜਨਾਨੀਆਂ ਆਪਣੀ ਸਿਹਤ ਦਾ ਕਿੰਨਾ ਖਿਆਲ ਰੱਖਦੀਆਂ ਤੇ ਬੰਦੇ ਕਿੰਨੇ ਆਜ਼ਾਦ ਹੁੰਦੇ ਆ। ਕਦੋਂ ਕੋ ਬਾਹਰ ਆਉਣਗੀਆਂ? ਉਹਨਾਂ ਨੂੰ ਤਾਂ ਜੇ ਟਾਈਮ ਲੱਗੂਗਾ ਜੀ। ਉਹ ਜਦੋਂ ਅੰਦਰ ਚਲੇ ਜਾਂਦੀਆਂ ਨੇ, ਟੱਬ 'ਚ ਪਾਣੀ ਪਾ ਕੇ ਬੱਚਿਆਂ ਵਾਂਗੂ ਖੇਡਦੀਆਂ ਰਹਿੰਦੀਆਂ ਨੇ। ਇਹਨਾਂ ਦਾ ਅਜੇ ਤੱਕ ਬਚਪਨਾ ਨਹੀਂ ਗਿਆ। ਸਾਡੀ ਸਾਲੀ ਜਵਾਨੀ ਪੱਟਣ ਨੂੰ ਫਿਰਦੀ ਆ ਇਹਨਾਂ ਨੂੰ ਦੇਖ ਦੇਖ ਕੇ। ਹਾਂਜੀ। ਕੁਛ ਨਹੀਂ, ਮੈਂ ਹੁਣ ਅੰਦਰ ਜਾ ਕੇ ਸੁਨੇਹਾ ਦਿੰਦਾ ਤਾਂ ਚੰਗਾ ਨਹੀਂ ਲੱਗਦਾ। ਜਦੋਂ ਬਾਹਰ ਆਈਆਂ ਤਾਂ ਮੇਰਾ ਸੁਨੇਹਾ ਦਿਓ ਕਿ ਮੈਂ ਆਪਣੇ ਹੱਥਾਂ ਨਾਲ ਰੋਟੀ ਪਕਾ ਕੇ ਲੈ ਕੇ ਆਇਆ ਸੀ ਉਹਨਾਂ ਲਈ। ਠੀਕ ਹੈ ਜੀ। ਮੈਂ ਚੱਲਦਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਵੈਸੇ ਮਾੜਾ ਜਿਹਾ ਇੱਕ ਵਾਰੀ ਫੇਰ ਟਰਾਈ ਕਰਕੇ ਖੜਕਾ ਕੇ ਦੇਖ ਲੈਂਦੇ, ਸ਼ਾਇਦ ਬਾਹਰ ਆ ਜਾਂਦੇ। ਨਹੀਂ, ਥੋੜਾ ਟਾਈਮ ਤਾਂ ਲੱਗੂਗਾ ਹੀ ਜੀ। ਅੱਛਾ ਜੀ। ਹਾਂਜੀ ਜੀ। ਸਾਲੀਆਂ ਚੁੱਲ੍ਹੇ 'ਚ ਫੂਕਾਂ ਮਾਰੀਆਂ ਵੀ ਐਵੇਂ ਹੀ ਗਈਆਂ। ਆਜੋ ਓਏ, ਆਜੋ ਓਏ, ਆਜੋ। ਗਿਆ ਰੋਟੀ ਦੇਣ ਆਇਆ ਸੀ। ਓਏ ਗਾਂ ਆਪਾਂ ਖੇਤਾਂ 'ਚ ਹਲ ਬਾਉਣੇ, ਜਿਹੜਾ ਪੱਤਾ ਦੇਣ ਆਇਆ ਸੀ। ਪੱਤਾ ਕਾਹਨੂੰ ਦੇਣਾ ਸੀ ਸਾਲੇ ਨੂੰ? ਝਟਕਾ ਦੇਣਾ ਆਇਆ ਸੀਗਾ। ਅੱਜ ਨਹੀਂ ਤਾਂ ਕੱਲ ਆਪਾਂ ਫੜੇ ਜਾਣਾ ਯਾਰ। ਉਹ ਯਾਰ ਜਿੱਦੀ ਡਰਦੇ ਰਹੇ ਉਹਨੂੰ ਉਦਾਂ ਹੀ ਸ਼ੱਕ ਪੈ ਜਾਣਾ। ਘੱਟੋ ਘੱਟ ਚਾਚੇ ਭਤੀਜੀ ਨਾਲ ਇੰਨੀ ਕੌਨਫੀਡੈਂਸ ਨਾਲ ਗੱਲ ਕਰੋ। ਕੱਲ ਨੂੰ ਮੈਡੀਕਲ ਟੈਸਟ ਕਰਾਵੇ, ਤੁਸੀਂ ਜਨਾਨੇ ਹੀ ਨਿਕਲੋ। ਮਤਲਬ ਉਹ ਤੇਰਾ ਮਤਲਬ ਕੌਨਫੀਡੈਂਸ। ਆਜੋ ਸਾਲਿਓ, ਤੁਹਾਨੂੰ ਅੱਜ ਦੱਸਦਾ ਮੈਂ। ਆਜੋ ਪੁੱਤ। ਸਰਪ੍ਰਾਈਜ਼! ਓ ਮਾਰਤਾ, ਜਲਦੀ ਦਰਵਾਜ਼ਾ ਖੋਲ। ਓਏ ਹੋਰ ਨਾ ਕਿਤੇ ਬਾਹਰ ਤੋੜਦੀ। ਓਏ ਹੁਣ ਟੁੰਡਾ ਕਰਕੇ ਖੋਲੇਗੀ। ਇੱਕ ਹੱਥ ਨਾਲ ਤਾਂ ਰੋਟੀਆਂ ਵੀ ਨਹੀਂ ਥੱਪੀਆਂ ਜਾਣੀਆਂ, ਫਿਰ ਪੱਟ ਤੇ ਰੱਖ ਕੇ ਥੱਪਿਆ ਕਰੂੰਗਾ। ਸੌਰੀ ਜੀ, ਮੈਂ ਸੋਚਿਆ ਕੱਲੀ ਬਾਈ ਹੈ, ਮੈਂ ਬਹੁਤ ਡਰ ਗਈ ਸੀ। ਤੁਸੀਂ ਵੈਸੇ ਕਿਵੇਂ ਆਏ? ਤੁਹਾਡੇ ਲਈ ਤੰਦੂਰੀ ਚਿਕਨ ਲੈ ਕੇ ਆਇਆ ਸੀ। ਤੁਸੀਂ ਤਾਂ ਮੇਰੀ ਬਾਂਹ ਦਾ ਵੀ ਕੀਮਾ ਬਣਾਤਾ। ਦੋਨਾਂ ਚੋਂ ਜਿਹੜਾ ਮਰਜ਼ੀ ਖਾ ਲਓ, ਚੁਆਇਸ ਯੂਐਸ। ਵੈਸੇ ਸੂਬੇਦਾਰ ਸਾਹਿਬ, ਤੁਹਾਨੂੰ ਅੱਜ ਚਿਕਨ ਦੀ ਕਿਵੇਂ ਸੁੱਝੀ? ਮੈਂ ਸੋਚਿਆ ਘਰ 'ਚ ਆਪਾਂ ਦੋ ਜੀ ਆ, ਇਕੱਠੇ ਬਹਿ ਕੇ ਰੋਟੀ ਖਾ ਲੈਂਦੇ ਆ। ਨਾਲੇ ਜਦੋਂ ਅੰਦਰ ਅੱਗ ਲੱਗੀ ਹੋਵੇ, ਫਿਰ ਦੋ ਚੁੱਲ੍ਹੇ ਕਾਹਦੇ ਲਈ ਬਾਲਣੇ ਆ? ਅੰਦਰ ਅੱਗ? ਤੁਹਾਨੂੰ ਐਸਿਡਿਟੀ ਹੈ? ਸਰ ਗਿਆ। ਉਹ ਜੇ ਸਿੱਟੀ ਹੁੰਦੀ ਮੈਂ ਮੁਰਗਾ ਚੱਕ ਕੇ ਘੁੰਮਣਾ ਸੀ। ਮੇਰੇ ਹੱਥ 'ਚ ਗੂੰਦ ਕਤੀਰਾ ਨਾ ਹੁੰਦਾ। ਮੈਨੂੰ ਸਿੱਟੀ ਨਹੀਂ, ਮੈਨੂੰ ਤੇ ਇਸ਼ਕ ਡੀਟੀ ਹੋਈ। ਹਾਏ ਅੱਲਾ, ਡੀਡੀਟੀ ਤਾਂ ਬਹੁਤ ਵਾਰੀ ਸੁਣੀ ਹੈ, ਪਰ ਇਹ ਇਸ਼ਕ ਡੀਟੀ ਕੀ ਚੀਜ਼ ਹੈ ਜੀ? ਬੜੀ ਨਾਮਰਾਦ ਬਿਮਾਰੀ ਆ। ਮੈਂ ਸਮਝਾਉਣਾ, ਇਹ ਇਸ਼ਕ ਡੀਟੀ ਦੇ ਕੀੜੇ ਇਨਸਾਨ ਨੂੰ ਟਿਕਣ ਨਹੀਂ ਦਿੰਦੇ। ਹਾਏ ਅੱਲਾ, ਛੱਡੋ ਨਾ, ਲਿਆਓ ਮੈਂ ਚਿਕਨ ਗਰਮ ਕਰਕੇ ਲੈ ਕੇ ਆਈ। ਐਵੇਂ ਗਰਮ ਕਰਨ ਦੇ ਤਕੱਲਫ 'ਚ ਪੈ ਗਏ। 2 ਮਿੰਟ ਹੱਥ 'ਚ ਫੜੀ ਰੱਖਦੇ, ਆਪੇ ਗਰਮ ਹੋ ਜਾਣਾ ਸੀ। ਸਾਲਾ ਕਿਵੇਂ ਤਰਸਿਆ ਫਿਰਦਾ ਹੈ, ਜਿਵੇਂ ਕਦੇ ਕੁਝ ਦੇਖਿਆ ਨਹੀਂ ਹੁੰਦਾ। ਮੇਰੀ ਬੁੱਗੀ ਨੇ ਕੁਝ ਕਿਹਾ? ਨਹੀਂ ਜੀ। ਆ ਲੋ, ਤੁਸੀਂ ਚਿਕਨ ਖਾਓ। ਪਹਿਲੇ ਆਪ। ਪਹਿਲੇ ਆਪ। ਪਹਿਲੇ ਆਪ ਖਾ ਲੈ ਹੁਣ। ਕੁਝ ਕਿਹਾ? ਲੋ ਨਾ ਪਲੀਜ਼। ਸ਼ੋਰ। ਲੋ। ਇਹ ਨਕੌੜਾ ਕਿਉਂ ਆ? ਉਹ ਮੇਰੇ ਤੋਂ ਨਾ ਜ਼ਿਆਦਾ ਸੜ ਗਿਆ ਸੀ, ਮੈਂ ਉੱਪਰ ਬਰਨੌਲ ਲਾਤੀ। ਹੁਣ ਕਹਿ ਪੁੱਤ ਬੁੱਗੀ, ਸਾਲਾ ਵੱਡਾ ਦਲਜੀਤ ਬਣਿਆ ਫਿਰਦਾ ਸੀ। ਕਰ ਪੁੱਤ ਉਲਟੀਆਂ ਹੁਣ, ਮੈਨੂੰ ਉਲਟੀਆਂ ਕਰਾਉਣ ਨੂੰ ਫਿਰਦਾ ਸੀ। ਉਹ ਦਫਾ ਆਵੋ ਤੁਸੀਂ ਸਾਰੇ। ਮੈਂ ਤੁਹਾਡੇ ਨਾਲ ਚੱਕਰਾਂ 'ਚ ਆਪਣਾ ਘਰ ਨਹੀਂ ਖਰਾਬ ਕਰਨਾ। ਮੈਂ ਲਾਡੀ ਨੂੰ ਸਭ ਸੱਚ ਦੱਸਣ ਲੱਗਿਆ। ਉਹ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਤੇਰਾ? ਉਹਨੇ ਜਾ ਕੇ ਜਸਮੀਤ ਨੂੰ ਦੱਸ ਦੇਣਾ ਤੇ ਜਸਮੀਤ ਨੇ ਸੂਬੇਦਾਰ ਨੂੰ। ਉਹ ਨਹੀਂ ਦੱਸਦੀ ਯਾਰ। ਉਹ ਹੀਰੋ, ਕੁੜੀਆਂ ਦੇ ਢਿੱਡ 'ਚ ਨਹੀਂ ਕੋਈ ਗੱਲ ਬਚਦੀ। ਉਹਦੇ ਪੱਜ ਜਾਂਦੀ ਆ ਬਾਈ। ਉਹਦੇ ਪੱਜ ਜਾਂਦੀ ਹੈ ਬਾਈ। ਕਿਉਂ, ਕਬੱਡੀ ਖੇਡਦੀ ਰਹੀ ਆ ਉਹ? ਸਾਲੇ ਐਵੇਂ ਪਕਾਈ ਮਾਰੀ ਜਾਂਦੇ ਆ। ਮੈਂ ਹਜੇ ਵੀ ਕਹਿਣਾ, ਪਲੀਜ਼ ਇੱਕ ਘਰ ਪਿੱਛੇ ਨੇ ਸੈਲਫਿਸ਼ ਨਾ ਬਣੋ। ਘਰ ਆਪਾਂ ਨੂੰ ਹੋਰ ਵੀ ਮਿਲ ਜੂ, ਪਰ ਜੇ ਮੇਰੀ ਲਾਡੀ ਦਾ ਵਿਆਹ ਕਿਤੇ ਹੋਰ ਹੋ ਗਿਆ ਨਾ, ਤਾਂ ਮੈਂ ਕਾਸੇ ਜੋਗਾ ਨਹੀਂ ਰਹਿਣਾ। ਅੱਛਾ ਇੱਕ ਕੰਮ ਕਰ, ਅੱਗੇ ਵੀ ਆਪਣਾ ਗੁਜ਼ਾਰਾ ਝੂਠ ਤੇ ਹੀ ਚੱਲਦਾ ਨਾ। ਇੱਕ ਝੂਠ ਹੋਰ ਬੋਲ ਕੇ ਵੇਖ ਲੈ ਲਾਡੀ ਨੂੰ ਕਿ ਤੂੰ ਵਿਆਹ ਕਿਉਂ ਕਰਾਇਆ। ਹਾਂ ਜੇ ਨਾ ਗੱਲ ਬਣੀ
ਫੇਰ ਭਾਵੇਂ ਸੱਚ ਬੋਲਦੀ। ਉਹ ਨਾਲੇ 4 ਆਪਣੇ ਬੈਗ ਆ, ਚੱਕ ਕੇ ਚੱਲਦੇ ਬਣਾਂਗੇ। ਪਰ ਮੈਂ ਉਹਨੂੰ ਝੂਠ ਬੋਲੂ ਕੀ? ਕਹਿੰਦੀ ਲਦੇਨ ਦੀ ਭੈਣ ਹੈ, ਧਮਕੀ ਦੇ ਕੇ ਵਿਆਹ ਕਰਾਇਆ ਹੈ। ਬਸ ਕਰੋ ਮਮਾ, ਮੈਂ ਆਪੇ ਕੋ ਸੋਚ ਲੂੰ। ਪਰ ਤੂੰ ਨਾ ਉਹਦੇ ਸਾਹਮਣੇ ਆ ਜੀ। ਜੇ ਤੈਨੂੰ ਉਹਨੇ ਪਛਾਣ ਲਿਆ ਨਾ ਤਾਂ 4 ਜਣਾਂ ਦਾ ਪੱਤਾ ਸਾਫ਼ ਹੋ ਜਾਣਾ। ਓਏ ਇੱਟ ਦੇ ਬਾਦਸ਼ਾਹ, ਸਾਡੇ ਪੱਤੇ ਲਿਬੜੀ ਰਹਿਣ ਦੇ, ਜਾ ਕੇ ਆਪਣੀ ਚਿੜੀਏ ਦੀ ਬੇਗਮ ਸਾਹਮ। ਜਾ। ਉਹ ਦੀਦੀ ਚੱਲ ਸਾਲੀ, ਤੇਰੀ ਸੌਕਣ ਲੈਣ ਗਿਆ। ਲਿਕਾਰੇ ਨਾਲ ਮੈਂ ਡਰ ਗਈ, ਦੂਜੇ ਲੈ ਲਿਕਾਰੇ ਨਾਲ ਅੰਦਰ ਵੜ ਗਈ, ਤੀਜੇ ਲੈ ਲਿਕਾਰੇ ਨਾਲ ਨਾਮ ਮੇਰਾ ਲੈ ਕੇ ਸਿੱਧਾ ਆਣ ਕੇ ਦਰਾਂ ਦੇ ਵਿੱਚ ਵੱਜਿਆ। ਸੌਰੀ, ਸੂਬੇਦਾਰ ਮੇਜਰ ਕਿਰਪਾਲ ਸਿੰਘ ਬਿਨਾਂ ਦਰਵਾਜ਼ਾ ਖੜਕਾਏ ਅੰਦਰ ਆਣ ਵੱਜਿਆ। ਮੈਂ ਦੁਬਾਰਾ ਆ ਜਾਣਾ, ਯੂ ਕੰਟੀਨਿਊ। ਪਰ ਮਾਫ ਕਰਨਾ, ਆ ਕੋਈ ਨਵਾਂ ਆਸਣ ਚੱਲਿਆ ਸਵਾਮੀ ਰਾਮਦੇਵ ਜੀ ਦਾ? ਉਹ ਨਹੀਂ ਜੀ, ਦਰਅਸਲ ਜਦੋਂ ਮੈਂ ਬਹੁਤ ਦੁਖੀ ਹੁੰਨੀ ਆ ਨਾ, ਫਿਰ ਮੈਂ ਆਪਣੇ ਪੈਰ ਉੱਪਰ ਚੱਕ ਕੇ ਇਹ ਵਾਲਾ ਆਸਨ ਕਰ ਲੈਂਦੀ ਆ। ਕਮਾਲ ਹੈ। ਇਹ ਤਾਂ ਸੁਣਿਆ ਸੀ ਕਿ ਖੁਸ਼ੀ 'ਚ ਬੰਦੇ ਦੇ ਪੈਰ ਥੱਲੇ ਨਹੀਂ ਲੱਗਦੇ ਤੇ ਦੁੱਖ 'ਚ ਉੱਪਰ ਵੀ ਚੱਕੇ ਜਾਂਦੇ, ਅੱਜ ਪਤਾ ਲੱਗਿਆ। ਖੈਰ, ਮੈਂ ਤਾਂ ਇਸ ਕਰਕੇ ਆਇਆ ਸੀ ਕਿ ਅੱਜ ਤੇਰੇ ਨਾਲ ਸਵੇਰੇ ਕੁੱਤੇ ਖਾਣੀ ਹੁੰਦੀ ਵੇਖੀ ਤੇ ਸੂਬੇਦਾਰ ਮੇਜਰ ਫੈਲਟ ਵੈਰੀ ਬੈਡ। ਹਾਏ, ਇਹਦਾ ਮਤਲਬ ਤੁਹਾਨੂੰ ਸਭ ਪਤਾ ਲੱਗ ਗਿਆ? ਮੈਨੂੰ ਤਾਂ ਧੁਰ ਅੰਦਰ ਦੀ ਗੱਲ ਵੀ ਪਤਾ ਲੱਗ ਗਈ। ਪਰ ਇਹਦੇ 'ਚ ਮੇਰਾ ਕੋਈ ਕਸੂਰ ਨਹੀਂ, ਇਹ ਸਭ ਜਨਾਨੀ ਵਾਲਾ ਚੱਕਰ ਇੰਨਾ ਕਰਕੇ ਪਿਆ ਹੈ। ਬੰਦੇ ਦੀ ਤਾਂ ਜਾਤ ਹੀ ਇਦਾਂ ਦੀ ਹੁੰਦੀ ਆ, ਘਰੇ ਚੰਗੀ ਭਲੀ ਸੋਹਣੀ ਜਨਾਨੀ ਛੱਡ ਕੇ ਬਾਹਰ ਦੂਜੀ ਮਗਰ ਖੇ ਖਾਣੋਂ ਨਹੀਂ ਹਟਦੇ। ਦੂਜੀ ਮਗਰ? ਹਾਏ ਮੇਰੇ ਯਾਦ ਨਾ ਕਰਾਓ, ਮੈਂ ਤਾਂ ਲੁੱਟੀ ਗਈ, ਮੇਰੇ ਤਾਂ ਦਾਗ ਫੁੱਟ ਗਏ। ਭਾਗ ਫੁੱਟ ਕੇ ਹੁੰਦਾ, ਦਾਗ ਫੁੱਟ ਕੇ ਨਹੀਂ। ਪਰ ਤੁਸੀਂ ਚਿੰਤਾ ਨਾ ਕਰੋ, ਮੈਂ ਕੁਝ ਵੀ ਫੁੱਟਣ ਨਹੀਂ ਦਿੰਦਾ। ਮੇਰੀ ਮੰਨੋ, ਜਿੱਦਾਂ ਤੁਹਾਡਾ ਘਰ ਵਾਲਾ ਕਰਦਾ ਤੁਸੀਂ ਵੀ ਉਦਾਂ ਹੀ ਕਰੋ। ਹਾਂਜੀ, ਮੈਂ ਕੁਝ ਸਮਝੀ ਨਹੀਂ। ਅੰਗਰੇਜ਼ਾਂ ਨੇ ਇੱਕ ਚੀਜ਼ ਬਹੁਤ ਸੋਹਣੀ ਚਲਾਈ ਆ, ਐਕਸਟਰਾ ਮੈਰਿਟਲ ਅਫੇਅਰ। ਤੁਸੀਂ ਵੀ ਉਹੀ ਚਲਾਓ। ਪਰ ਜੀ ਮੈਨੂੰ ਅੰਗਰੇਜ਼ੀ ਚੀਜ਼ਾਂ ਬਹੁਤ ਘੱਟ ਚਲਾਉਣੀਆਂ ਆਉਂਦੀਆਂ ਨੇ। ਮੈਂ ਤੈਨੂੰ ਕੋਈ ਨਾਸਾ ਦੀ ਮਿਜ਼ਾਈਲ ਚਲਾਉਣ ਨੂੰ ਕਹਿਤਾ? ਘਰ ਵਾਲੇ ਵਾਂਗੂ ਬਾਹਰ ਚੱਕਰ ਚਲਾਉਣ ਨੂੰ ਇਹ ਕਿਹਾ? ਪਰ ਜੀ ਬਾਹਰ ਤਾਂ ਮੈਨੂੰ ਕੋਈ ਜਾਣਦਾ ਹੀ ਨਹੀਂ। ਫਿਰ ਅੰਦਰ ਚਲਾਓ, ਨਾ ਬਨੇਰੇ ਟੱਪਣ ਦੀ ਲੋੜ। ਹਾਏ, ਪਾਪ ਲੱਗੂਗਾ। ਜਿਸ ਤਰ੍ਹਾਂ ਦੇ ਅੰਦਰਲੇ ਦੇ ਹਾਲਾਤ ਨੇ, ਮੈਂ ਤਾਂ ਕਹਿੰਦਾ ਤੁਹਾਨੂੰ ਪੁੰਨ ਲੱਗੂਗਾ। ਨਾਲੇ ਪਾਪ ਤਾਂ ਲੱਗੂ ਜੇ ਮੈਂ ਤੁਹਾਨੂੰ 2 ਬੇੜੀਆਂ 'ਚ ਪੈਰ ਧਰਨ ਨੂੰ ਕਹੂੰ। ਪਾਲੀ ਨੂੰ ਤਲਾਕ ਦਿਓ ਤੇ ਜਾਲੀ ਨਾਲ, ਮੇਰਾ ਮਤਲਬ ਜੌਲੀ ਇਨਸਾਨ ਨਾਲ ਵਿਆਹ ਕਰਾਓ। ਸੂਬੇਦਾਰ ਬਾਜੀ, ਫॉर योर ਕਾਈਂਡ ਇਨਫੋਰਮੇਸ਼ਨ, ਸੂਬੇਦਾਰ ਭਾਜੀ ਕੋਈ ਪੋਸਟ ਨਹੀਂ ਹੁੰਦੀ। ਨਾਲੇ ਮੇਰੇ ਬਾਪੂ ਜੀ ਕਹਿ ਗਏ ਕਿ ਸਾਧ ਦੀ ਚੇਲੀ ਤੇ ਫੌਜੀ ਦੀ ਸਹੇਲੀ ਸਾਰੀ ਉਮਰ ਖਤਾ ਨਹੀਂ ਖਾਂਦੀ। ਕੁਝ ਸਮਝੇ ਮਿਸਿਸ ਛੜਾ? ਪਲੀਜ਼ ਮੈਨੂੰ ਮੈਸੇਜ ਛੜਾ ਨਾ ਕਿਆ ਕਰੋ, ਬੰਦੇ ਵਾਲੀ ਫੀਲਿੰਗ ਆਉਣ ਲੱਗ ਜਾਂਦੀ ਆ। ਚਲੋ ਨਹੀਂ ਕਹਿੰਦੇ, ਅੱਗੇ ਤੋਂ ਅਸੀਂ ਤੁਹਾਨੂੰ ਮਿਸਿਸ ਛੜੀ ਕਹਿ ਲਿਆ ਕਰੀ। ਹਾਏ ਅੱਲਾ, ਲਾਲ ਛੜੀ मैदान खड़ी, क्या खूब लड़ी, क्या खूब लड़ी। हाय कौन आ? ਓਏ ਹੈਪੀ, ਤੂੰ? ਚਾਚਾ ਬੜੀਆਂ ਪਹਿਲਾਂ ਪਾਉਂਦੇ ਆ। ਤੂੰ ਫਿਰ ਚਾਚਾ ਪਹਿਲਾਂ ਪਾਉਂਦਾ ਹੀ ਵੇਖਿਆ, ਕਦੇ ਚਾਚੇ ਨੂੰ ਬਾਜ਼ੀ ਪਾਉਂਦੇ ਨੂੰ ਨਹੀਂ ਵੇਖਿਆ। ਤੇਰੀ ਜ਼ਰੂਰਤ ਕਿਵੇਂ ਪਈ ਮੇਰੇ ਘਰੇ ਵੜਨ ਦੀ? ਤੈਨੂੰ ਕਿਹਾ ਸੀ ਨਾ 31 ਤੱਕੇ ਮਕਾਨ ਖਾਲੀ ਚਾਹੀਦਾ। ਤੇਰੇ ਪਿਓ ਵਾਲਾ ਮਕਾਨ ਜਿਹੜਾ ਉਹਦਾ ਹਿੱਸਾ ਬਣਦਾ ਸੀ ਦੇਤਾ, ਤੂੰ ਹੁਣ ਕੀ ਲੈਣ ਆਇਆ ਵਿੱਚੋਂ? ਆਹ ਮਕਾਨ ਵੀ ਮੈਨੂੰ ਚਾਹੀਦਾ ਚਾਚਾ। ਸਾਲਿਓ ਦੇਖਦੇ ਕਿ ਉਹ ਚਾਚੇ ਨੂੰ ਚੱਕ ਕੇ ਸੁੱਟੋ ਬਾਹਰ। ਆਜਾ ਹੱਥ ਲਾ ਕੇ ਵੇਖ। ਤੂੰ ਦੇਖ ਅਸੀਂ ਤਾਂ ਹੱਥ ਲਾਵਾਂਗੇ। ਮੈਂ ਤਾਂ ਮਜ਼ਾਕ ਕਰਦਾ ਸੀ। ਸਾਡੇ ਨਾਲ ਮਜ਼ਾਕ ਚਾਚਾ? ਸਾਲਿਓ ਮਜ਼ਾਕ ਕਰਨ ਨੂੰ ਮੇਰੀ ਕਿਹੜਾ ਕੋਈ ਸਾਲੀ ਆ? ਮੈਂ ਭਤੀਜੇ ਨਾਲੇ ਮਜ਼ਾਕ ਕਰਨਾ, ਸੋ ਮੈਂ ਤਾਂ ਟੀਚਰ ਕਰ ਰਿਹਾ ਸੀ। ਪਲੀਜ਼ ਛੱਡ ਦਿਓ ਲੈ ਯਾਰ। ਚਲੋ ਛੱਡ ਦਿਓ ਇਹਨਾਂ ਨੂੰ। ਚਾਚਾ, ਚਾਚੀ ਲਿਆਉਂਦੀ ਤਾਂ ਸਾਨੂੰ ਦੱਸਿਆ ਵੀ ਨਹੀਂ। ਅਰੇ ਤੈਨੂੰ ਮਕਾਨ ਚਾਹੀਦਾ ਨਾ? ਆਹੋ ਦਿੱਤਾ। ਤੇਰੇ ਮੂੰਹ 'ਚ ਮਕਾਨ, ਮੇਰਾ ਮਤਲਬ ਕੀ ਸ਼ੱਕਰ, ਖੁਸ਼ ਕੀਤਾ ਈ। ਇੱਕ ਵਾਰੀ ਫੇਰ ਕਹਿ ਚਾਚੀ। ਜਾ ਓਏ, ਮੈਂ ਕਹਿੰਦਾ ਚਾਚੀ। ਓ ਚਾਚਾ ਛੱਡੋ, ਪਹਿਲਾਂ ਚਾਚੀ ਚੱਕੋ ਓਏ। ਇਹਨਾਂ ਨੇ ਜਨਰੇਸ਼ਨ ਅੱਗੇ ਵਧਾ ਲਈ, ਮਕਾਨ ਦੇ ਕਈ ਹਿੱਸੇ ਪੈ ਜਾਣੇ ਆ। ਓਏ ਪਾਗਲੋ, ਮੈਂ ਇਹਨਾਂ ਦੀ ਕਿਰਾਏਦਾਰ ਹਾਂ। ਜੱਡਾ ਚਾਚਾ ਹਲਕਿਆ ਪਿਆ ਨਾ, ਇਹਨੂੰ ਮਾਲਕਿਨ ਬਣਾਉਣ ਲੱਗੇ ਟਾਈਮ ਲੱਗਣਾ। ਸਾਲਾ ਬੱਗਾ ਜਿਹਾ ਹਲਕਿਆ ਦੱਸਦਾ। ਬੇਸ਼ਰਮ, ਸਾਨੂੰ ਇੱਥੋਂ ਦਾ ਫੜ, ਇੱਥੇ ਬਾਲ ਹੁੰਦੇ ਸਾਡੇ। ਹਜੇ ਤਾਂ ਤੂੰ ਮੇਰੇ ਨਹੀਂ ਦੇਖੇ। ਮੇਰਾ ਮਤਲਬ ਇਹ ਤਾਂ ਸਾਰਿਆਂ ਦੇ ਹੁੰਦੇ ਨੇ। ਢਾਲੋ ਚਾਚੀ ਨੂੰ। ਹਾਏ ਰੇਵਨ, ਗੁੱਚੀ ਬਾਹੂ ਹੁਣ। ਤੇਰੀ ਭੈਣ ਨੂੰ, ਮੇਰੀ ਨੀਰੂ ਨੂੰ ਜੱਫਾ। ਸਾਲਿਆ ਮੇਰੀ ਨੀਰੂ ਨੂੰ ਜੱਫਾ ਇੰਨਾ ਤਾਂ ਕਦੇ ਦਲਜੀਤ ਨੇ ਨਹੀਂ ਪਾਇਆ। ਸਾਲਿਆ ਤੂੰ ਕੌਣ ਹੁੰਦਾ? ਦੇਖ ਚਾਚੀ, ਦੇਖ ਬੰਦੇ ਦੀ ਲੜਾਈ 'ਚ ਜਨਾਨੀ ਦਾ ਕੀ ਕੰਮ? ਐਵੇਂ ਸੱਟ ਸੁੱਟ ਵੱਜ ਜਾਂਦੀ ਹੈ ਬੰਦੇ ਦੇ। ਲੀਉ ਦੇੜਦੀ ਟੋਮੀ ਬਾਹੂ ਹੁਣ।
ਢੀਠ ਕਿਸੇ ਥਾਂ ਦਾ ਲੀੜੇ ਵੀ ਨਾਲ ਹੀ ਰੱਖ। ਚੱਕ ਲੋ। ਅੱਗੇ ਖੂਹ ਪਿੱਛੇ ਤਾਈ ਮਤਲਬ ਚਾਚੀ ਨਾ 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 ਛਾਲ ਮਾਰ ਇਹ ਲੈ। ਇਹ ਵਾਲੀ ਨਹੀਂ पिंकी भाभी पिंकी भाभी ਲਾਡੀ सॉरी पिंकी आई एम सो सॉरी मैं ਤੁਹਾਨੂੰ ਕਿੰਨਾ ਗਲਤ ਸਮਝਿਆ। ਜਸ ਨੇ ਮੈਨੂੰ ਦੱਸਿਆ ਤੁਹਾਡੇ ਡੈਡੀ ਬਾਰੇ। ਡੈਡੀ ਬਾਰੇ ਹਾਂ, ਡੈਡੀ ਵਾਲਾ ਤਾਂ ਜੀ ਬੜਾ ਹੀ ਚੰਗਾ ਹੋ ਗਿਆ। ਥੈਂਕ ਯੂ ਸੋ ਮਚ। ਹਾਂ ਮੈਂ ਸਮਝ ਸਕਦੀ ਹਾਂ ਤੁਹਾਨੂੰ ਕਿੰਨਾ ਵੱਡਾ ਸ਼ੌਕ ਲੱਗਿਆ। ਸ਼ੌਕ ਵੈਸੇ ਕਿੰਨੇ ਕੁ ਦਿਨ ਰਹਿ ਗਏ ਨੇ ਇਹਨਾਂ ਦੇ ਕੋਲ? 9 ਮਹੀਨੇ ਤੇ ਲੱਗਦੀ ਹੈ ਜੀ। ਤੁਸੀਂ ਇਹਨਾਂ ਦਾ ਕੋਈ ਦੇਸੀ ਇਲਾਜ ਨਹੀਂ ਕਰਵਾਇਆ? ਇਹਨਾਂ ਦਾ ਤਾਂ ਕਰਵਾਇਆ ਸੀ, ਹੁਣ ਇਹਨਾਂ ਦਾ ਕਰਵਾਉਣਾ ਹੈ। ਮੈਂ ਕੱਲ ਹੀ ਕੰਨ ਤੇ ਲਿਖਿਆ ਪੜਿਆ ਸੀ ਵੀ ਬੇਔਲਾਦ ਮਿਲੋ। ਨਹੀਂ ਨਹੀਂ ਮੈਂ ਕੈਂਸਰ ਦੀ ਗੱਲ ਕਰ ਰਹੀ ਹਾਂ। ਕਿਹਨੂੰ ਆ ਜੀ ਕੈਂਸਰ? ਕਿਹਨੂੰ ਹੈ ਕੈਂਸਰ? ਤੁਹਾਨੂੰ ਮੈਨੂੰ? ਨੀਰੂ ਭਾਬੀ ਕੈਂਸਰ ਪਿੰਕੀ ਨੂੰ। ਅੱਛਾ 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 ਨਾ 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 ਕਿਹਨੂੰ ਹੈ ਕੈਂਸਰ? ਕੈਂਸਰ ਹੈ ਹੀ ਨਹੀਂ। ਕੈਂਸਰ ਨਾਂ ਦੀ ਕੋਈ ਚੀਜ਼ ਹੀ ਨਹੀਂ ਹੁੰਦੀ। ਇਹ ਜਜ਼ਬਾ ਹੋਣਾ ਚਾਹੀਦਾ ਔਰਤਾਂ ਦੇ ਵਿੱਚ ਇਸ ਨਾਮ ਮੁਰਾਦ ਬਿਮਾਰੀ ਨਾਲ ਲੜਨ ਦਾ। ਸਾਰੇ ਬੋਲੋ ਮਹਿਲਾ ਸੰਮਤੀ। ਨੀਰੂ ਭਾਬੀ ਕੰਟਰੋਲ। ਓਕੇ ਕੰਟਰੋਲ। ਓਕੇ ਕੁਛ ਨਹੀਂ। ਆ ਤੁਸੀਂ ਆਪਣਾ ਮੂੰਹ ਕਿਉਂ ਲੁਕੋਇਆ ਹੈ? ਇਹਨੂੰ ਕੈਂਸਰ ਹੈ ਨਾ, ਇਹਦਾ ਪਰਛਾਵਾਂ ਮੇਰੇ ਹੋਣ ਵਾਲੇ ਬੱਚੇ ਤੇ ਨਾ ਪੈ ਜੇ, ਇਸ ਕਰਕੇ। ਅੱਛਾ ਜੀ ਵੈਸੇ ਤੁਸੀਂ ਇਹਨਾਂ ਦਾ ਖਾਸ ਧਿਆਨ ਰੱਖਣਾ ਪਲੀਜ਼। ਪੱਕਾ ਪ੍ਰੋਮਿਸ। ਤੇ ਜੇ ਕੁਝ ਵੀ ਹੋ ਜਾਏ ਨਾ ਤੁਸੀਂ ਮੈਨੂੰ ਸੱਦ ਲੈਣਾ। ਜੇ ਮੈਨੂੰ ਕੁਝ ਹੋ ਗਿਆ ਤੁਹਾਨੂੰ ਤਾਂ ਇਹੀ ਸੱਦਣਗੇ ਨਾ। ਮੈਂ ਤਾਂ ਮਰ ਗਈ ਹੋਊਂਗੀ, ਪਰ ਤੁਸੀਂ ਆਇਓ ਜ਼ਰੂਰ ਮੇਰੇ ਭੋਗ ਤੇ। ਮੈਨੂੰ ਬੜਾ ਚੰਗਾ ਲੱਗੂਗਾ। ਓਹੋ ਪਲੀਜ਼ ਪਿੰਕੀ ਤੁਸੀਂ ਇਹੋ ਜਿਹੀਆਂ ਗੱਲਾਂ ਨਾ ਕਰੋ। ਜਿੰਨੇ ਵੀ ਦਿਨ ਹੈਗੇ ਨੇ ਹੱਸ ਖੇਡ ਕੇ ਬਤਾਓ ਨਾ, ਇੰਜੋਏ ਕਰੋ। ਬਸ ਤੁਸੀਂ ਇਦਾਂ ਹੀ ਆ ਜਾ ਕਰੋ, ਮੇਰੀ ਤਾਂ ਇੰਜੋਇਮੈਂਟ ਹੀ ਹੈ ਜੀ। ਤੇ ਤੁਸੀਂ ਇਹਨਾਂ ਦੇ ਨੇੜੇ ਰਿਹਾ ਕਰੋ, ਇੰਜ ਥੋੜੀ ਫੈਲਦਾ ਕੈਂਸਰ। ਪੱਕਾ ਪ੍ਰੋਮਿਸ। ਪਿੰਕੀ ਆਪਣਾ ਖਿਆਲ ਰੱਖਿਓ। ਮੈਂ ਚਲਦੀ ਹਾਂ ਜੀ। ਚਲੋ ਹਾਂ। ਓਕੇ ਬਾਏ ਬਾਏ। ਹਾਏ ਜੱਫੀ ਪਾ ਗਈ। ਆਲਾ ਸਵਾਦ ਹੀ ਆ ਗਿਆ। ਸਾਲਿਓ ਤੂੰ ਸਾਲਿਆ ਬੜੀ ਜੱਫੀਆਂ ਪਾਉਣਾ ਸੀ, ਦੱਸਾਂ ਤੈਨੂੰ। ਓਏ 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 ਤੂੰ ਓਏ? ਮੈਂ ਸੂਟ ਵਾਲਿਆਂ ਨੂੰ ਜੱਫੀਆਂ ਪਾ ਸਕਦੇ ਨੇ। ਹਾਂ ਉਹ ਬਾਲੀ ਸੌਣ ਦੇ ਯਾਰ। ਇਹ ਸਾਲੇ ਕਿੱਥੇ ਗਏ? ਐਵੇਂ ਨਾ ਕੋਈ ਪੰਗਾ ਪਾ ਲੈਣਾ। ਅੱਛਾ ਦੱਸ ਕਿਹੜੀ ਸੀਕ੍ਰੇਟ ਗੱਲ ਕਰਨੀ ਸੀ? यार तेनू देख के ना एक शेर याद आ गया। अच्छा केड़ा? कितनी हसीन ये आज की रात है, एक चांद आसमान में और एक मेरे पास है। वाह हो गया। हुण दस केड़ी गल करनी सी? ਫੜ ਲਓ। ਮੈਂ ਚੋਰ ਨਹੀਂ ਹੈਗਾ ਜੀ, ਛੱਡ ਦਿਓ ਮੈਨੂੰ ਸੂਬੇਦਾਰ ਸਾਹਿਬ। ਸੂਬੇਦਾਰ ਸਾਲਿਆ ਤੈਨੂੰ ਕਿਵੇਂ ਪਤਾ ਮੈਂ ਸੂਬੇਦਾਰ ਆ? ਓ ਬਾਬਾ ਦਰਵਾਜ਼ੇ ਤੇ ਲੱਗੀ ਨੇਮ ਪਲੇਟ ਤੇ ਪੜਿਆ ਜੀ। ਸਾਲਿਆ ਸਾਡੇ ਦਰਵਾਜ਼ੇ ਤੇ ਤਾਂ ਕੁੰਡੀ ਮਸਾ ਲੱਗੀ ਆ, ਨੇਮ ਪਲੇਟ ਸਾਲਾ ਕੌਣ ਲਾ ਗਿਆ? ਤੂੰ ਹੈ ਕੌਣ ਆ ਓਏ? ਸ਼ਕਲ ਵਿਖਾ, ਇੱਧਰ ਨੂੰ ਦਿਖਾ ਮੂੰਹ। ਓਏ ਓਏ ਤੇਰੀ ਸ਼ਕਲ ਤਾਂ ਸਾਲਿਆ ਨੀਰੂ ਨਾਲ ਬਹੁਤ ਮਿਲਦੀ ਆ। ਮੈਂ ਉਹਨਾਂ ਦਾ ਹੀ ਜੁੜਵਾ ਭਾਈ ਆ ਜੀ। ਸਾਲੇ ਸਾਰੇ ਪੰਜਾਬ ਦੇ ਜੁੜਵੇ ਸਾਡੇ ਘਰੇ ਇਕੱਠੇ ਹੋਣੇ ਸੀ। ਤੂੰ ਕਰਨ ਕੀ ਆਇਆ ਇੱਥੇ? ਭੈਣ ਜੀ ਉਹਨਾਂ ਨੂੰ ਮਿਲਣ ਆਇਆ ਸੀ ਜੀ। ਇਸ ਵੇਲੇ ਸਾਲਿਆ ਅੱਧੀ ਰਾਤ ਨੂੰ ਤਾਂ ਲੋਕ ਮਸ਼ੂਕ ਨੂੰ ਮਸਾ ਮਿਲਣ ਜਾਂਦੇ ਆ, ਤੂੰ ਭੈਣ ਨੂੰ ਮਿਲਣ ਆ ਗਿਆ? ਹਾਂ ਅੱਛਾ, ਅੱਜ 12 ਵਜੇ ਤੋਂ ਬਾਅਦ ਰੱਖੜੀ ਸ਼ੁਰੂ ਹੋਣੀ ਹੈ ਨਾ ਜੀ। ਮੇਰਾ ਜੀਜਾ ਮੈਨੂੰ ਕੁੱਟਦਾ ਬਹੁਤ ਹੈ, ਮਿਲ ਨਹੀਂ ਦਿੰਦਾ ਜੀ। ਬਸ ਫਿਰ ਮੈਂ ਲੁੱਕੇ ਰੱਖੜੀ ਬਣਾਉਣ ਆਇਆ ਸੀਗਾ ਜੀ। ਕੱਛਾ ਪਾ ਕੇ? ਸਾਲਿਆ ਇਹ ਜੇ ਵਲਗਰ ਕੱਪੜੇ ਪਾ ਕੇ ਤਾਂ ਕੋਈ ਸੁੱਤੀ ਭੈਣ ਦੇ ਕੋਲ ਦੀ ਨਹੀਂ ਲੱਗਦਾ। ਤੂੰ ਸੁੱਤੀ ਨੂੰ ਜਗਾਉਣ ਆ ਗਿਆ? ਤੈਨੂੰ ਜੀਜਾ ਬਾਅਦ ਚ ਕੁੱਟੂ, ਪਹਿਲਾਂ ਮੈਂ ਕੁੱਟੂ। ਮੇਰੀ ਗੱਲ ਸੁਣ, ਮੇਰੀ ਗੱਲ ਸੁਣ। ਮੈਂ ਕੁੱਟੂ ਤੈਨੂੰ ਪਹਿਲਾਂ। ਮੇਰੀ ਗੱਲ ਸੁਣ, ਮੇਰੀ ਗੱਲ ਸੁਣ। ਉਹ ਜੀਜਾ ਕਿੱਥੇ? ਜਸ ਤੂੰ
ਤਾਂ ਕਿਹਾ ਸੀ ਕਿ ਇਹ ਸੀਕ੍ਰੀਟ ਮੀਟਿੰਗ ਹੈ। ਯਾਰ ਮੈਨੂੰ ਥੋੜਾ ਨਾ ਪਤਾ ਸੀ, ਮੈਂ ਤਾਂ ਆਪਣੇ ਵੱਲੋਂ ਸੀਕ੍ਰੀਟ ਹੀ ਰੱਖੀ ਸੀ। ਇਹ ਕਿਹੋ ਜੀ ਸੀਕ੍ਰੀਟ ਮੀਟਿੰਗ ਹੈ ਜਿੱਥੇ ਸਾਰਾ ਟੱਬਰ ਇਕੱਠਾ ਹੋਇਆ ਹੈ? ਕਾਹਦਾ ਰੌਲਾ ਪਾਇਆ ਤੁਸੀਂ? ਉਹ ਮੈਂ ਕਦਾ ਰੌਲਾ ਪਾਉਣਾ? ਤੇਰਾ ਸਾਲਾ ਆਇਆ ਸੀ। ਮੇਰਾ ਕਿਹੜਾ ਸਾਲਾ? ਆਹੋ, ਜਿਹਨੂੰ ਆਪਣੀ ਜਨਾਨੀ ਦੀ ਸੁੱਧ ਬੁੱਧ ਨਹੀਂ, ਉਹਨੂੰ ਸਾਲੇ ਦੀ ਸੁਆਹ ਹੋਣੀ ਆ। ਉਹ ਨੀਰੂ ਦਾ ਜੁੜਵਾ ਭਰਾ ਆਇਆ ਸੀ। ਨੀਰੂ ਦਾ ਜੁੜਵਾ ਉਹ ਅੱਛਾ, ਉਹ ਸਾਲਾ ਆਇਆ ਸੀ। ਤੇ ਤੂੰ ਦੂਜੀ ਦਾ ਸਮਝਿਆ ਹੁਣ? ਕੀ ਮਤਲਬ? ਕੁਛ ਨਹੀਂ, ਸੌਂ ਜਾ ਕੇ ਬੌਂਦਲਿਆ ਫਿਰਦਾ। ਹਾਏ ਹਾਏ ਆ ਜਾ ਹਾਏ ਨੀਰੂ। ਹਾਏ, ਤੁਸੀਂ ਅੱਧੀ ਰਾਤ ਨੂੰ ਉੱਠ ਕੇ ਕਿਉਂ ਆ ਗਏ ਜੀ? ਹੈ ਕੀ ਹੋਇਆ? ਕੀ ਓਏ ਹੋਣਾ ਕੀ ਆ? ਤੇਰਾ ਜੁੜਵਾ ਭਰਾ ਆਇਆ ਸੀ ਰੱਖੜੀ ਬਣਾਉਣ, ਗੋਡਾ ਬਣਾ ਕੇ ਚਲਿਆ ਗਿਆ। ਹਾਏ ਮੇਰੇ ਭਰਾ ਦਾ ਗੋਡਾ। ਤੁਸੀਂ ਉਹਨੂੰ ਰੋਕਿਆ ਕਿਉਂ ਨਹੀਂ? ਮੈਂ ਉਹਦਾ ਦੂਜਾ ਗੋਡਾ ਭੰਨ ਕੇ ਰੋਕਦਾ, ਸਾਲਾ ਮੇਰੇ ਹੱਥੋਂ ਬਚ ਕੇ ਤਾਂ ਐ ਨਿਕਲਿਆ ਜਿਵੇਂ ਜੀਜੀ ਹੱਥੋਂ ਸਾਲੀ ਨਿਕਲਦੀ ਹੁੰਦੀ ਆ। ਹਾਏ ਰੱਬਾ, ਹੁਣ ਮੈਂ ਰੱਖੜੀ ਕਿਹਦੇ ਬੰਨੂਗੀ? ਆ ਜੱਬਲ ਦੇ ਬੰਦੇ, ਸਾਲਾ ਜੱਬ ਹੀ ਨਵੇੜ। ਕੀ? ਕੁਛ ਨਹੀਂ, ਸੌਂ ਜਾ ਕੇ ਸਵੇਰੇ ਗੱਲ ਕਰਾਂਗੇ। ਠੀਕ ਹੈ ਚਲੋ। ਲੈ ਕੇ ਤਾਂ ਉੱਪਰ ਨੂੰ ਐ ਚੱਲਿਆ ਜਿਵੇਂ ਇਹਦੇ ਨਾਲੇ ਵਸਣੀ ਹੁੰਦੀ ਆ। ਅੱਜ ਰੱਖੜੀ ਆ ਯਾਰ, ਵੀਰ ਬਣ ਕੇ ਅੱਜ ਮੇਰੀ ਭੈਣੇ ਬਣ ਜਾ। ਉਹ ਚੱਲ ਓਏ, ਕਦੇ ਮੈਨੂੰ ਨੀਰੂ ਬਣਾ ਲੈਣਾ, ਕਦੇ ਭੈਣ ਬਣਾ ਲੈਣਾ, ਦਫਾ ਹੋ। ਉਹ ਯਾਰ ਦਰਅਸਲ ਜਸਮੀਤ ਚਾਹੁੰਦੀ ਆ ਕਿ ਮੈਂ ਆਪਣੀ ਭੈਣ ਤੋਂ ਨਾ ਰੱਖੜੀ ਬਣਾਵਾਂ, ਨਾਲੇ ਉਹਦੇ ਰਿਸ਼ਤੇ ਦੀ ਗੱਲ ਕਰਨੀ ਆ। ਤੇ ਤੂੰ ਬਿਨਾਂ ਨਹੀਂ ਹੋਣਾ ਯਾਰ, ਵੀਰ ਬਣ ਕੇ ਮੰਨ ਜਾ। ਕਰਨਾ ਕੀ ਆ? ਪਿੰਕੀ ਭਾਬੀ, ਸਭ ਠੀਕ ਹੋ ਜੂ ਦੀਦੀ, ਸਭ ਠੀਕ ਹੋ ਜਾਊਗਾ, ਸਭ ਠੀਕ ਹੋ ਜਾਊ। ਕੀ ਹੋਇਆ ਤੁਹਾਨੂੰ? ਇਹਨਾਂ ਦੇ ਕੈਂਸਰ ਦੀ ਮਿਆਦ ਮੁੱਕ ਗਈ। ਮਤਲਬ ਕੈਂਸਰ ਬਹੁਤ ਵੱਧ ਗਿਆ ਹੈ। ਦੇਖੋ ਤਾਂ ਅਸੀਂ ਵਿਚਾਰੀ ਦੀ ਕੀ ਹਾਲਤ ਹੈ, ਠੰਡ ਨਾਲ ਕਿਵੇਂ ਕੰਬ ਰਹੀ ਹੈ। ਇਹ ਜੇ ਠੰਡ ਨਾਲ ਕੰਬ ਰਹੀ ਹੈ ਤੇ ਤੁਸੀਂ ਉਤੋਂ ਪੱਖੀ ਕਿਉਂ ਚਲੀ ਜਾ ਰਹੇ ਹੋ? ਉਹ ਇਹ ਮੈਂ ਤਵੇ ਤੇ ਗਰਮ ਕਰਕੇ ਲੈ ਕੇ ਆਈ ਸੀ ਤਾਂ ਕਿ ਇਹਨੂੰ ਗਰਮ ਹਵਾ ਦੇ ਸਕਾਂ। ਹਾਂ ਸਭ ਠੀਕ ਹੋ ਜੂ, ਸਭ ਠੀਕ ਹੋ ਜੂ। ਭਾਬੀ ਅੱਜ ਨਾ ਬੱਬੂ ਇੱਥੇ ਆ ਰਿਹਾ ਹੈ। ਮੈਂ ਇਸ ਹਾਲਤ ਵਿੱਚ ਵਿਆਹ ਦੀ ਗੱਲ ਕਿੱਦਾਂ ਕਰੂੰਗੀ? ਤੁਹਾਨੂੰ ਕਿਵੇਂ ਪਤਾ ਉਹ ਵਿਆਹ ਦੀ ਗੱਲ ਕਰਨ ਆ ਰਿਹਾ ਹੈ? ਫੋਨ ਆਇਆ ਸੀਗਾ ਨਾ। ਭਾਬੀ ਉਹਨੂੰ ਘਰ ਆਉਣ ਤੋਂ ਰੋਕਿਓ ਨਾ, ਨਾਲੇ ਅੱਜ ਰੱਖੜੀ ਵੀ ਹੈ ਨਾ, ਉਹਨੂੰ ਮਿਲ ਵੀ ਲਓ, ਹੈ ਨਾ? ਆਪਾਂ ਨਾਲ ਬਹਿ ਕੇ ਸਾਰੀਆਂ ਗੱਲਾਂ ਕਰ ਲਾਂਗੇ, ਠੀਕ ਹੈ? ਠੀਕ ਹੈ ਨਾ? ਤੁਸੀਂ ਇਹਨਾਂ ਦਾ ਧਿਆਨ ਰੱਖੋ ਪਲੀਜ਼। ਮੈਂ ਚੱਲਦੀ ਹਾਂ। ਸਭ ਠੀਕ ਹੋ ਜੂ ਦੀਦੀ, ਫਿਕਰ ਨਾ ਕਰੋ। ਮੈਂ ਤੁਹਾਡੇ ਵਾਸਤੇ ਨਿੰਬੂ ਪਾਣੀ ਬਣਾਉਣੀ ਹੈ, ਬਿਲਕੁਲ ਠੰਡਾ ਠੰਡਾ। ਠੀਕ ਹੈ, ਨਿੰਬੂ ਪਾਣੀ ਬਣਾਉਣੀ ਹੈ ਦੀਦੀ, ਤੁਸੀਂ ਫਿਕਰ ਨਾ ਕਰੋ। ਹਾਂ ਉੱਠ ਸਾਲਿਆ, ਘੰਟਾ ਪੱਖਾ ਚਲਾਇਆ ਮੈਥੋਂ। ਚਾਚਾ ਜੀ ਅਖਬਾਰ। ਥੈਂਕ ਯੂ। ਪਿਆਜ਼ 100 ਰੁਪਏ ਕਿਲੋ। ਸਾਲੇ ਪਿਆਜ਼ ਨਾ ਹੋਗੇ, ਰੰਮ ਦੀ ਬੋਤਲ ਹੀ ਹੋਗੀ। ਸਬਜ਼ੀ ਲੈਣ ਚੱਲੀ ਸੀ। ਚਲੋ। ਨਹੀਂ ਨਹੀਂ, ਮੈਂ ਚੱਲੀ ਸੀ। ਦੱਸ ਕੇ ਤਾਂ ਆਏ ਗਈ ਆ ਜਿਵੇਂ ਖਸਮ ਨੂੰ ਦੱਸ ਕੇ ਜਾਈਦਾ। ਲੱਗਦਾ ਗੱਲ ਪੋਜ਼ਿਟਿਵ ਹੋ ਰਹੀ ਹੈ। ਆ ਗਏ ਤੁਸੀਂ? ਕੌਣ ਆ ਗਿਆ? ਚਾਚਾ ਜੀ ਇਹ ਨੇ ਬੱਬੂ ਕੀਰਤਪੁਰੀਆ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਤਾਂ ਠੀਕ ਹੈ। ਐ ਨਹੀਂ ਲੱਗਦਾ ਜਿਵੇਂ ਪਿੰਕੀ ਪਟੇ ਕਰਾ ਕੇ ਆਈ ਹੁੰਦੀ ਆ। ਚਾਚਾ ਜੀ ਦੱਸਿਆ ਤੇ ਸੀ ਇਹ ਜੁੜਵਾ ਨੇ। ਮੈਨੂੰ ਸਾਲਾ ਕਮਲਾ ਕੀਤਾ ਪਿਆ ਇਹਨਾਂ ਨੇ। ਲੱਗਦਾ ਇਹਨਾਂ ਦੀਆਂ ਮਾਵਾਂ ਨੇ ਸ਼ਰਤਾਂ ਲਾ ਲਾ ਕੇ ਦੋ ਸੇਮ ਜੰਮੇ ਆ। ਜਸਮੀਤ ਇਸ ਲਈ ਬੁਲਾਇਆ ਮੈਨੂੰ ਇੱਥੇ? ਮੈਂ ਰਿਸ਼ਤਾ ਲੈ ਕੇ ਆਇਆ ਤੇ ਇਹ ਮੇਰੀ ਬੇਇੱਜ਼ਤੀ ਕਰੀ ਜਾਂਦੇ ਆ। ਉੱਤੇ ਚਲੀਏ? ਉੱਪਰ ਵੀ ਚੱਲਦੇ ਆ। ਇਹ ਥਾਲੀ ਕਾਹਦੇ ਲਈ ਚੱਕੀ ਆ? ਇਹ ਮੈਂ ਵੈਸੀ ਚੱਕੀ ਸੀ। ਵੈਸੇ ਚੱਕਣੀ ਸੀ, ਬਾਲਟੀ ਚੱਕ ਲੈਂਦੀ। ਕਮ ਸੇ ਕਮ ਭਲੇਖਾ ਤਾਂ ਪੈਂਦਾ ਕਿ ਜੱਟਾਂ ਦੀ ਕੁੜੀ ਧਾਰ ਚੁੱਕ ਕੇ ਆਈ ਆ। ਖੈਰ ਇਹ ਥਾਲੀ 'ਚ ਕੀ ਹੈ? ਰੱਖੜੀ ਹੈ। ਰੱਖੜੀ? ਰੋਕੇ ਤੇ ਰੱਖੜੀ ਬੰਨੇਗੀ? ਬੇਟੇ ਕਿਹੜੀ ਬਰਾਦਰੀ ਨੂੰ ਬਿਲੋਂਗ ਕਰਦੀ ਆ? ਆਪਾਂ ਜੱਟ ਹੁੰਨੇ ਆ। ਜੱਟਾਂ ਦੇ ਸ਼ਗਨ ਦੇ ਵਿੱਚ ਜਾਂ ਰਿੰਗ ਪੈਂਦੀ ਆ ਜਾਂ ਰੱਫੜ। ਮੈਂ ਨਹੀਂ ਬੰਨਣੀ ਰੱਖੜੀ, ਪਿੰਕੀ ਭਾਬੀ ਨੇ ਬੰਨਣੀ ਹੈ ਇਹਨਾਂ ਦੇ। ਹਾਂਜੀ ਚਲੋ ਉੱਤੇ। ਪਿੰਕੀ ਭਾਬੀ ਦੀ ਤਬੀਅਤ ਨਾ ਬਹੁਤ ਖਰਾਬ ਹੈ। ਕੀ ਹੋਇਆ ਪਿੰਕੀ ਨੂੰ? ਕੈਂਸਰ ਹੋ ਗਿਆ ਜੀ। ਉਹ ਸ਼ੁਕਰਾ ਭਰਾਵਾ, ਮੈਂ ਤਾਂ ਡਰ ਹੀ ਗਿਆ ਸੀ ਕਿਤੇ ਜ਼ਿਆਦਾ ਬਿਮਾਰ ਆ। ਆਜੋ। ਜਦੋਂ ਆਈ ਸੀ ਚੰਗੀ ਭਲੀ ਸੀ, 2 ਦਿਨ 'ਚ ਇਕੱਠੀ ਹੋ ਗਈ। ਪਿੰਕੀ ਭਾਬੀ ਦੇਖੋ ਤੇ ਕੌਣ ਹੈ। ਮੈਂ ਦੇਖਦਾ ਨਾ। ਭੈਣੇ ਠੀਕ ਆ ਨਾ ਤੂੰ? ਮੈਂ ਤਾਂ ਤੁਹਾਨੂੰ ਉਹ ਨਾ ਬੋਲ ਨਾ, ਐਵੇਂ ਜੇ ਖੰਘ ਆ ਗਈ ਤਾਂ ਸਾਰਿਆਂ ਨੂੰ ਕੈਂਸਰ ਹੋ ਜਾਊਗਾ। ਇੱਕ ਕੈਂਸਰ ਲੱਗਦੀ ਬਿਮਾਰੀ ਹੁੰਦੀ ਆ? ਕਿਤੇ ਨੀਰੂ ਨੂੰ ਨਾ ਹੋ ਜਵੇ। ਇਹ ਤਾਂ ਨਹਾਉਂਦੀਆਂ ਵੀ ਇਕੱਠੀਆਂ ਨੇ। ਚਾਚਾ ਜੀ ਭੈਣੇ ਮੈਂ ਜਸਮੀਤ ਨਾਲ ਵਿਆਹ ਕਰਾਉਣਾ ਚਾਹਨਾ। ਤੈਨੂੰ ਪਸੰਦ ਆ ਨਾ?
ਹੈ ਓਏ ਐਡੇ ਗੰਦੇ ਇਸ਼ਾਰੇ ਤਾਂ ਕੋਈ ਭਾਈ ਨਹੀਂ ਕਰਦਾ ਜਿੱਡੇ ਤੇਰੀ ਭੈਣ ਲੱਗੀ ਆ ਕਰਨ ਓਏ। ਉਹ ਭੈਣ ਨੇ ਕਦੇ ਕਿਸੇ ਨੂੰ ਇਸ਼ਾਰਾ ਨਹੀਂ ਨਾ ਕੀਤਾ ਜੀ। ਇਹਨੂੰ ਤਾਂ ਵਿਚਾਰੀ ਨੂੰ ਪਤਾ ਹੀ ਨਹੀਂ ਵੀ ਕਿਹੜੀ ਗੱਲ ਤੇ ਕਿਹੜਾ ਇਸ਼ਾਰਾ ਕਰੀਦਾ। ਆਹੋ ਸਾਡੀਆਂ ਧੀਆਂ ਭੈਣਾਂ ਹੀ ਗੰਦੇ ਗੰਦੇ ਇਸ਼ਾਰੇ ਕਰਕੇ ਵੱਡੀਆਂ ਹੋਈਆਂ। ਓਏ ਹੁਣ ਕੀ ਕਹਿੰਦੀ ਆ? ਭੈਣ ਪੁੱਛਦੀ ਆ ਵੀ ਤੁਹਾਨੂੰ ਇਹ ਰਿਸ਼ਤਾ ਮਨਜ਼ੂਰ ਆ ਨਾ? ਦੱਸੋ ਚਾਚਾ ਜੀ, ਮੁੰਡਾ ਓਕੇ ਆ? ਮੁੰਡਾ ਤਾਂ ਓਕੇ ਆ ਪਰ ਮੈਨੂੰ ਭੈਣ ਨਹੀਂ ਬਹੁਤੀ ਓਕੇ ਲੱਗਦੀ। ਕੈਂਸਰ ਹੈ ਨਾ? ਚਲੋ ਜੀ, ਚਾਚਾ ਜੀ ਵੱਲੋਂ ਤਾਂ ਓਕੇ ਆ। ਭਾਬੀ ਹੁਣ ਨਾ ਤੁਸੀਂ ਇਹਨਾਂ ਨੂੰ ਰੱਖੜੀ ਉਹ ਬੰਨੋ। ਨਾ ਨਾ ਨਾ, ਰੱਖੜੀ ਨਹੀਂ, ਕੈਂਸਰ ਆ ਭੈਣ ਨੂੰ। ਓਏ ਕੈਂਸਰੀ ਆ, ਕੋਈ ਪਾਸਾ ਤਾਂ ਨਹੀਂ ਮਰਿਆ ਕਿ ਹੱਥ ਪੈਰ ਨਹੀਂ ਚੱਲਦੇ। ਬੰਨੋ ਰੱਖੜੀ। ਆ ਲਓ ਲੈ ਭੈਣੇ, ਔਖੀ ਸੌਖੀ ਬੰਨ੍ਹ ਦੇ ਰੱਖੜੀ। ਦੇ ਬਣਾ ਲੈ ਰੱਖੜੀ ਰਜਾਈ ਚੱਕ ਲਓ। ਉਹ ਨਹੀਂ ਨਹੀਂ, ਕੰਬਣੀ ਲੱਗਦੀ ਆ ਨਾ। ਓ ਯਾਰ ਕੰਬਣੀ ਨੂੰ ਅਸੀਂ ਕਾਂਗੜਿਆ ਕੇ ਰੱਖੜੀ ਬੰਨਣ ਲੱਗੇ ਆ। ਉਹ ਮੈਂ ਤਾਂ ਜੀ ਬਿਮਾਰੀ ਕਰਕੇ ਕਹਿਣਾ। ਲਓ ਬੰਨੀ ਗਈ। ਹਾਂ ਹਾਂ, ਹੁਣ ਠੀਕ ਆ, ਚਲਿਏ। ਚਲੋ। ਹਾਂ ਇੱਕ ਤਾਂ ਮਿੰਟ ਲਾਉਂਦੀ ਆ ਕਾਮਰੇ ਡਾਂਗੂ ਬਾਹ ਖੜੀ ਕਰਨ ਨੂੰ। ਹੁਣ ਕੀ ਕਹਿੰਦੀ ਆ? ਭੈਣ ਕਹਿੰਦੀ ਆ ਵੀ ਮੇਰੇ ਜਿਉਂਦੇ 'ਚ ਵਿਆਹ ਕਰ ਦਿਓ। ਓ ਯਾਰ ਵਿਆਹ 'ਚ ਇਹਨੇ ਲੁੱਡੀਆਂ ਪਾਉਣੀਆਂ, ਹੱਥ ਪੈਰ ਤਾਂ ਇਹਦੇ ਚੱਲਦੇ ਨਹੀਂ। ਚਲੋ, ਕੈਂਸਰ ਵਾਲੇ ਕੋਲ ਬਾਹਲਾ ਚਿਰ ਨਹੀਂ ਖੜੀਦਾ ਹੁੰਦਾ। ਚੰਗਾ ਭੈਣੇ, ਆਪਣਾ ਖਿਆਲ ਰੱਖੀ। ਲੈ ਵੀ ਬੱਬੂ, ਤੇਰਾ ਤਾਂ ਹੋ ਗਿਆ ਟਾਂਕਾ ਫਿੱਟ। ਤੇਰਾ ਵੀ ਤਾਂ ਹੋ ਹੀ ਗਿਆ। ਸਾਲਿਆ ਇਹਦਾ ਕਿਹਦੇ ਨਾਲ ਹੋ ਗਿਆ? ਸਾਲਿਆ ਸੂਬੇਦਾਰ ਨਾਲ। ਆਹ ਸਾਲੇ ਦੇ ਸਿਰ 'ਚ ਬੋਤਲ ਮਾਰੂ ਮੈਂ। ਆ ਵੀਰ ਜੇਤੀ ਕਰ। ਨਹੀਂ ਆ ਤਾਂ ਭਰੀ ਹੋਈ ਆ, ਖਾਲੀ ਕਰਕੇ ਮਾਰੂ। ਹੁਣ ਦੱਸਾਂ ਇੱਕ ਗੱਲ ਹੈ, ਸੂਬੇਦਾਰ ਸਾਲੇ ਨੇ ਤੰਗ ਕੀਤਾ ਪਿਆ। ਕਦੇ ਤਾਂ ਮੈਨੂੰ ਬੁੱਗੀ ਬੁੱਗੀ ਕਹੂ, ਕਦੇ ਕੜਾਹ ਲੈ ਕੇ ਆਜੂ, ਕਦੇ ਚਿਕਨ ਲੈ ਕੇ ਆਜੂ। ਸਾਲਾ ਇੰਪ੍ਰੈਸ ਕਰਨ ਦਾ ਮਾਰਾ ਵੱਡਾ ਦਲਜੀਤ ਬਣਦਾ ਹੈ। ਹਾਏ ਆ ਨੀਰੂ ਕਿਵੇਂ ਆ? ਆ ਨੀਰੂ ਕਿਵੇਂ ਆ? ਦਾਰੂ ਪਿਆ ਪਿਆ ਮਾਰਤਾ ਪਤੰਦਰਾਂ ਨੇ। ਕੀ ਕਰਦੀ ਸੀ? ਡੋਂਟ ਡਿਸਟਰਬ। ਉਲਟੀ ਕਰਦੀ ਸੀ। ਨੀਰੂ ਨੀਰੂ ਡੁੱਬ ਜਾਣੀ ਹੈ। ਤੂੰ ਇਹ ਕੀ ਕਾਰਾ ਕਰ ਲਿਆ? ਕੁਝ ਨਹੀਂ ਹੋਇਆ ਜੀ। ਅਜੇ ਕਹਿੰਦੀ ਕੁਝ ਨਹੀਂ ਹੋਇਆ, ਸਾਰਾ ਕੁਝ ਤਾਂ ਹੋ ਗਿਆ। ਮੈਂ ਤੈਨੂੰ ਕੱਲੀ ਨੂੰ ਮੰਗਿਆ ਸੀ, ਨਾ ਕਿ ਬਾਏ 1 ਗੈਟ 1 ਫ੍ਰੀ ਮੰਗਿਆ ਸੀ। ਮੇਰੀ ਗੱਲ ਤਾਂ ਸੁਣੋ। ਕੀ ਸੁਣਾ? ਹੁਣ ਸੁਣਨ ਨੂੰ ਕੀ ਰਹਿ ਗਿਆ ਬਾਕੀ? ਹਜੇ ਤਾਂ ਤੇਰੀ ਘਰ ਵਾਲੇ ਨਾਲ ਬਣਦੀ ਨਹੀਂ। ਜੇ ਬਣਦੀ ਹੁੰਦੀ ਤੇਰਾ ਕੀ ਬਣਦਾ? ਤੂੰ ਤਾਂ ਉਲਟੀਆਂ ਕਰ ਕਰ ਖਾਲੀ ਹੋ ਜਾਂਦੀ। ਮੇਰੇ ਨਾਲ ਤਾਂ ਜੱਟੀਆਂ ਪ੍ਰੇਮ ਰੋਗ ਵਾਲੀ ਕੀਤੀ। ਪਵਰੇ ਨੇ ਖਿਲਾਇਆ, ਫੂਲ ਫੂਲ ਕੋ ਲੈ ਗਿਆ ਰਾਜਕੁਮਾਰ। ਚੱਲ ਮੇਰੇ ਨਾਲ ਹਸਪਤਾਲ। ਕਾਹਦੇ ਲਈ? ਤੇਰਾ ਭਾਰ ਘਟਾਉਣ ਲਈ। ਹਾਏ ਅੱਲਾ। ਮੇਰੀ ਛੱਤ ਥੱਲੇ ਕੋਈ ਬਗਾਨੀ ਸ਼ਹਿ ਨਹੀਂ ਪਲ ਸਕਦੀ। ਮੈਂ 4 ਕਿਰਾਏਦਾਰ ਰੱਖੇ ਸੀ, ਮੈਂ ਇੱਥੇ 5ਵਾਂ ਨਹੀਂ ਰਹਿਣ ਦੇਣਾ। ਚੱਲ ਚੱਲ ਜਲਦੀ ਜਲਦੀ ਕਰ। ਮੇਰੀ ਗੱਲ- ਜਲਦੀ ਕਰ ਸ਼ਾਬਾਸ਼। ਮੇਰੀ ਗੱਲ ਤਾਂ ਸੁਣੋ। ਚੱਲ ਮੇਰਾ ਛੋੜਾ ਮਿੱਠਾ। ਚੱਲ ਚੱਲ ਮੇਰੀ ਲਾਡੋ। ਮੇਰੀ ਗੱਲ ਤਾਂ ਸੁਣੋ। ਮੇਰੀ ਚੱਲ ਤੁਰ ਤੁਰ। ਹੁਣ ਵਿਚਰਦੀ ਕਿਉਂ ਆ? ਤੁਰ। ਬੈਠ ਇੱਥੇ। ਬੈਠ ਬੈਠ ਬੈਠ। ਡਾਕਟਰ ਸਾਹਿਬ, ਸਾਨੂੰ ਇਹ ਬੱਚਾ ਨਹੀਂ ਚਾਹੀਦਾ। ਹਾਂਜੀ, ਸਾਨੂੰ ਇਹ ਬੱਚਾ ਨਹੀਂ ਚਾਹੀਦਾ। ਪਤੀ ਹੋ ਕੇ ਤੁਹਾਨੂੰ ਇਹ ਜੀ ਗੱਲ ਕਰਦੇ ਸ਼ਰਮ ਨਹੀਂ ਆਉਂਦੀ? ਡਾਕਟਰ ਸਾਹਿਬ, ਮੈਂ ਤੁਹਾਨੂੰ ਕਿਵੇਂ ਸਮਝਾਵਾਂ? ਇਹ ਬੱਚਾ ਕਿਸੇ ਦੂਸਰੇ ਪਤੀ ਦਾ। ਹੁਣ ਸ਼ਰਮ ਆਉਂਦੀ ਹੈ ਡਾਕਟਰ? ਉਹ ਤੁਹਾਡੀ ਸ਼ਕਲ ਤਾਂ ਉਹਨਾਂ ਨਾਲ ਮਿਲਦੀ ਹੈ। ਹਾਂ, ਇਹਦੇ ਜੁੜਵੇਂ ਭਰਾ ਨਾਲ ਮਿਲਦੀ ਆ। ਪਰ ਤੁਸੀਂ ਇਸ ਗੱਲ ਤੋਂ ਕੀ ਲੈਣਾ? ਜੇ ਤੁਸੀਂ ਹੋਰ ਦੇਰ ਕਰਤੀ, ਦੁਨੀਆ ਤੇ ਤੀਸਰਾ ਹਮਸ਼ਕਲ ਆ ਜਾਣਾ। ਤੁਸੀਂ ਜਲਦੀ ਕਰੋ ਪਲੀਜ਼। ਪਰ ਕਰਨਾ ਕੀ ਹੈ? ਮੈਂ ਦੱਸਣਾ ਕੀ ਕਰਨਾ। ਤੁਸੀਂ ਜੋ ਮਰਜ਼ੀ ਕਰੋ, ਪਰ ਸਾਨੂੰ ਇਹ ਬੱਚਾ ਨਹੀਂ ਚਾਹੀਦਾ। ਮੇਰੀ ਗੱਲ ਤਾਂ ਕੀ ਸੁਣੋ। ਸੁਣਾ ਮੈਂ ਤੇਰੀ ਗੱਲ? ਤੇ ਤਾਂ ਵਿਸ਼ਵਾਸ ਤਾਂ ਚੱਕਿਆ ਗਿਆ, ਕਿਤੇ ਮੈਂ ਤੋਂ ਹੱਥ ਨਾ ਚੁਕਵਾ ਲਈ। ਸਾਲਾ ਸੋਹਣੀ ਜਨਾਨੀ ਤੇ ਹੱਥ ਕਿਤੇ ਚੱਕਣ ਨੂੰ ਜੀ ਕਰਦਾ। ਜਲਦੀ ਕਰੋ ਡਾਕਟਰ ਸਾਹਿਬ, ਪਲੀਜ਼ ਜਲਦੀ ਕਰੋ। ਤੁਰ 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 ਜਲਦੀ ਕਰ। ਪਤਾ ਨਹੀਂ ਹੁਣ ਅੰਦਰ ਜਾ ਕੇ ਕਿੱਡੇ ਕਿੱਡੇ ਟੀਕੇ ਲਾਉਣਗੇ। ਵੈਸੇ ਡਾਕਟਰ ਸਾਹਿਬ, ਤੁਸੀਂ ਪਹਿਲਾਂ ਥੀਏਟਰ ਕਰਦੇ ਸੀ ਨਾ? ਹਾਂਜੀ, ਦਿਨੇ ਮੈਂ ਕਲੀਨਿਕ 'ਚ ਕੰਮ ਕਰਦੀ ਆ ਤੇ ਸ਼ੌਂਕ ਲਈ ਥੀਏਟਰ ਕਰਦੀ ਆ ਸ਼ਾਮ ਨੂੰ। ਪਰ ਤੁਹਾਨੂੰ ਕਿਵੇਂ ਪਤਾ? ਉਹ ਤੁਹਾਡੇ ਬ੍ਰਦਰ ਨੇ ਦੱਸਿਆ ਹੋਣਾ। ਖੈਰ, ਤੁਹਾਨੂੰ ਬ੍ਰਦਰ ਨਾਲ ਵੀ ਮਿਲਾਈ ਦਿੰਨੀ ਆ। ਅੱਛਾ, ਉਹ ਵੀ ਨਾਲ ਆਏ ਨੇ? ਨਾਲ ਕਾਹਨੂੰ ਆਏ ਨੇ? ਆਈ ਐਮ ਸੌਰੀ ਨੀਰੂ, ਮੇਰੇ ਕਰਕੇ ਤੈਨੂੰ ਕਿੰਨੀ ਤਕਲੀਫ ਸਹਿਣੀ ਪੈ ਰਹੀ ਆ। ਪਰ ਸਾਲੇ ਪਾਲੀ ਦੀ ਹਿੰਮਤ ਕਿਵੇਂ ਪਈ? ਸ਼ਾਇਦ ਤਾਂ ਤੁਸੀਂ ਐਕਟਰ ਬਣਨ ਆਏ ਸੀ, ਪਰ ਤੁਹਾਡੀ ਜ਼ਿੰਦਗੀ ਤਾਂ ਡਰਾਮਾ ਬਣ ਕੇ ਰਹਿ ਗਈ। ਡਰਾਮਾ ਤਾਂ ਠੀਕ ਸੀ, ਪਰ ਜਿਹੜਾ ਬਾਹਰ ਬੈਠਾ ਨਾ, ਇਹ ਮੈਨੂੰ ਡਰਮ ਬਣਾਉਣ ਨੂੰ ਫਿਰਦਾ ਹੈ। ਨਦੀਆਂ ਨਾ ਕੱਢ। ਚੱਲ ਚੱਲ ਕੇ ਉਹਨੂੰ ਦੱਸ ਵੀ ਸਭ ਠੀਕ ਹੈ। ਟੈਨਸ਼ਨ ਲੈਣ ਦੀ ਕੋਈ ਗੱਲ ਨਹੀਂ। ਥੋੜੀ ਜਿਹੀ ਬਦਹਜ਼ਮੀ ਸੀ, ਹੁਣੇ ਠੀਕ ਨੇ। ਡਾਕਟਰ ਸਾਹਿਬ ਚੰਗੀ ਤਰ੍ਹਾਂ ਚੈੱਕ ਕਰ ਲਿਆ ਨਾ? ਹੋਰ ਕਿਤੇ ਕੱਲ ਨੂੰ ਖੱਟੀਆਂ ਪੀਆਂ ਚੂਸਣ ਲੱਗੀ, ਮੇਰਾ ਤਾਂ ਸਾਰਾ ਖੂਨ ਹੀ ਚੂਸਿਆ ਜਾਣਾ। ਟੈਨਸ਼ਨ ਨਾ ਲਓ ਜੀ, ਬਦਹਜ਼ਮੀ ਕਰਕੇ ਥੋੜੀ ਜਿਹੀ ਉਲਟੀਆਂ ਲੱਗ ਗਿਆ ਸੀ। ਬਾਕੀ ਤੁਸੀਂ ਖੁਸ਼ੀ ਖੁਸ਼ੀ ਆਪਣੀ ਘਰ ਵਾਲੀ ਨੂੰ ਘਰ ਲੈ ਕੇ ਜਾ ਸਕਦੇ ਹੋ। ਚੰਗਾ ਭਾਬੀ ਜੀ। ਸੂਬੇਦਾਰ ਸਾਹਿਬ, ਹੁਣਾ
ਸੁਨਸਾਨ ਰਾਹ ਤੇ ਕਿਉਂ ਆ ਗਏ ਤੁਸੀਂ? ਇਸ ਕਰਕੇ ਕਿ ਸਾਨੂੰ ਕੋਈ ਡਿਸਟਰਬ ਨਾ ਕਰ ਸਕੇ। ਸਭ ਤੋਂ ਜ਼ਿਆਦਾ ਡਿਸਟਰਬ ਤਾਂ ਤੂੰ ਕਰਦਾ ਹੈ। ਕੀ ਕਿਹਾ? ਕੁਛ ਨਹੀਂ ਤੁਸੀਂ ਸਕੂਟਰ ਚਲਾਓ। ਸਕੂਟਰ ਕੀ ਮੈਂ ਸਵਾਹ ਚਲਾਵਾਂ? ਮੇਰੇ ਤਾਂ ਸਾਲੇ ਸਾਹ ਚੱਲਣੇ ਔਖੇ ਹੋਏ ਪਏ ਨੇ। ਤੂੰ ਇੱਧਰ ਆ, ਇੱਧਰ ਅੱਜ ਕਿੱਧਰ? ਗੱਲ ਮੁਕਾ ਕੇ ਰਹੂਗਾ ਜੱਟ। ਮੇਰੀ ਗੱਲ ਸੁਣ ਨੀਰੂ, ਮੈਂ ਬਹੁਤ ਅੱਕਿਆ ਹੋਇਆ। ਅੱਜ ਮੈਂ ਤੇਰੇ ਨਾਲ ਇੱਥੇ ਗੱਲ ਮੁਕਾ ਕੇ ਘਰੇ ਜਾਣਾ ਜਾਂ ਤੇਰੇ ਨਾਲ ਜੱਬ ਮੁਕਾ ਕੇ ਘਰੇ ਜਾਣਾ। ਹਾਏ ਅੱਲਾ, ਵੇਖ ਨੀਰੂ, ਤੂੰ ਮੇਰੇ ਨਾਲ ਵਿਆਹ ਕਰਾ ਲਾ, ਮੈਂ ਤੈਨੂੰ ਆਪਣੇ ਸਾਰੇ ਮੈਡਲ ਪਾ ਦੂੰਗਾ। ਪਰ ਵਿਆਹ 'ਚ ਤਾਂ ਜੀ ਮੰਗਲ ਸੂਤਰ ਪਾਈਦਾ। ਉਹ ਯਾਰ, ਬੰਦੇ ਨੇ ਆਪਣੇ ਪ੍ਰੋਫੈਸ਼ਨ ਮੁਤਾਬਕ ਹੀ ਪਾਉਣੇ ਆ। ਉਹ ਜੇ ਹੁਣ ਮੈਂ ਫੌਜੀ ਆ ਤਾਂ ਮੈਡਲ ਹੀ ਪਾਉਂਗਾ। ਦੇਖ, ਇੱਕ ਨਾ ਇੱਕ ਦਿਨ ਤੇਰੇ ਘਰ ਵਾਲੇ ਨੇ ਤੈਨੂੰ ਛੱਡ ਜਾਣਾ। ਮੇਰੇ ਕੋਲੋਂ ਲਿਖਾ ਲਾ। ਭਾਵੇਂ ਸਾਰਾ ਪਿੰਡ ਮਰ ਜਾਏ ਜੀ, ਪਰ ਤੁਹਾਨੂੰ ਲੰਬੜਦਾਰੀ ਨਹੀਂ ਮਿਲਣੀ। ਕੀ ਮਤਲਬ? ਭਾਵੇਂ ਉਹ ਛੱਡ ਵੀ ਜਾਣ, ਮੈਂ ਤਾਂ ਵੀ ਤੁਹਾਡੇ ਨਾਲ ਵਿਆਹ ਨਹੀਂ ਕਰਾਉਣਾ। ਕੀ ਗੱਲ, ਸ਼ਾਹਰੁਖ ਖਾਨ ਸੋਚੀ ਫਿਰਦੀ ਆ ਆਪਣੇ ਲਈ? ਤੈਨੂੰ ਤਾਂ ਘੁੱਗੀ ਭਲੇ ਵਰਗੇ ਹੀ ਟੱਕਰਨੇ ਆ। ਮੈਨੂੰ ਤੁਹਾਡੇ ਤੋਂ ਡਰ ਲੱਗਦਾ ਹੈ। ਉਹ ਯਾਰ, ਮੈਂ ਕਿਰਪਾਲ ਸਿੰਘ ਗਿੱਲ ਨਾ ਕਿ KPS ਗਿੱਲ, ਜਿਹੜਾ ਤੈਨੂੰ ਮੇਰੇ ਕੋਲ ਡਰ ਲੱਗਦਾ। ਉਹ ਤੂੰ ਆ ਜਾ ਯਾਰ, ਮੈਂ ਕੜਾਹ ਬਣਾਉਣ ਲੱਗਿਆ ਸੀ। ਬਾਈ ਬੱਬੂ ਮੇਰੀ ਜੌਬ ਲੱਗ ਗਈ। ਉਹ ਵਧਾਈਆਂ ਹੋ ਗਈਆਂ ਫਿਰ ਤਾਂ। ਪਰ ਤੂੰ ਆ ਕੀ ਬਣਿਆ ਫਿਰਦਾ? ਉਹ ਛੱਡ, ਮੇਰਾ ਮੈਂ ਤਾਂ ਘਰੇ ਸੀਗਾ। ਬਾਈ ਸਰਕਾਰੀ ਬੈਂਕ 'ਚ ਕਲਰਕ ਦੀ ਜੌਬ ਲੱਗ ਗਈ। ਉਹ ਯਾਰ ਬਹੁਤ ਵਧੀਆ ਹੋ ਗਿਆ। ਦੇਖੀ ਇੱਕ ਕਰਕੇ ਆਪਾਂ ਸਭ ਨੇ ਸੈੱਟ ਹੋ ਜਾਣਾ। ਮੇਰੀ ਮੰਮੀ ਕਹਿੰਦੀ ਹੁੰਦੀ ਸੀ ਵੀ ਜਿੱਦਣ ਘਰੇ ਖੁਸ਼ਖਬਰੀ ਆਵੇ ਨਾ, ਮਿੱਠਾ ਜ਼ਰੂਰ ਬਣਾਈਦਾ। ਦੇਖ ਲੈ, ਮੈਂ ਪਹਿਲਾਂ ਹੀ ਕੜਾਹ ਦੀਆਂ ਤਿਆਰੀਆਂ ਖਿੱਚੀ ਬੈਠਾ। ਆ ਜਾ ਕਰੀਏ ਟਰਾਈ। ਚੱਲ ਉਹ ਦੇਖ ਕੇ ਖੋਲੀ ਕਿਤੇ ਸੂਬੇਦਾਰ ਨਾ ਹੋਵੇ। ਹਟ ਜੋ ਪਾਸੇ ਓਏ ਸਾਲਿਓ, ਮੈਂ ਨਹੀਂ ਬਚਦਾ ਅੱਜ। ਉਹ ਸਾਲਿਆ ਹੋਇਆ ਕੀ ਆ? ਆ ਤੇਲ ਦੇ, ਆਪਣੇ ਆਪ ਨੂੰ ਅੱਗ ਲਾ ਕੇ ਮਰੂ ਮੈਂ। ਉਹ ਕੜਾਹ ਬਣਾਉਣਾ ਇਹਦੇ ਨਾਲ, ਕੜਾਹ। ਨਾ ਸਾਲੇ, ਤੁਹਾਨੂੰ ਕਿਹੜੀਆਂ ਖੁਸ਼ੀਆਂ ਚੜੀਆਂ ਨੇ ਜਿਹ 'ਚ ਕੜਾਹ ਬਣਾਉਣ ਨੂੰ ਫਿਰਦੇ ਹੋ? ਉਧਰ ਸੂਬੇਦਾਰ ਮੇਰਾ ਕੜਾਹ ਬਣਾਉਣ ਨੂੰ ਫਿਰਦਾ, ਉਹੀ ਖਾ ਲਿਓ ਫਿਰ। ਹੋਇਆ ਕੀ ਆ, ਦੱਸੇਗਾ? ਨਾ ਤੁਹਾਨੂੰ ਕਿਹੜਾ ਪਤਾ ਨਹੀਂ ਸੂਬੇਦਾਰ ਦੀਆਂ ਹਰਕਤਾਂ ਦਾ? ਸਾਲਿਆ ਪਤਾ ਤੇਰੇ ਤੇ ਟਰਾਈ ਚੱਲਦੀ ਆ। ਪਤਾ ਨਹੀਂ ਕੀ ਕੁਛ ਚੱਲਦਾ ਹੈ। ਆਪਣੀ ਇੱਜ਼ਤ ਬਚਾਉਣ ਮਾਰੇ ਘੱਟ ਦੱਸ ਰਿਹਾ ਮੈਂ। ਅੱਜ ਪਤਾ ਕੀ ਕੀ ਹੋਇਆ? ਹੋਇਆ? ਮੈਨੂੰ ਜੱਚਾ ਬੱਚਾ ਜਾਂਚ ਕੇਂਦਰ ਲੈ ਗਿਆ ਮੇਰਾ ਬੱਚਾ ਚੈੱਕ ਕਰਾਉਣ ਲਈ। ਉਹ ਮੈਂ ਥਾਪੜਾ ਮਾਰੂ ਸਾਲਿਓ, ਮੇਰੇ ਨਾਲ ਵਿਆਹ ਕਰਾਉਣ ਨੂੰ ਫਿਰਦਾ ਉਹ। ਗੱਲ ਸੁਣ ਲਓ ਮੇਰੀ ਦੋਨੇ ਜਾਣੇ, ਜਾਂ ਤਾਂ ਅੱਜ ਇਹ ਕਮਰਾ ਛੱਡੋ ਜਾਂ ਫਿਰ ਆਉਂਦਾ ਤੁਹਾਡਾ ਪਤੰਦਰ, ਉਹਨੂੰ ਸਾਰੀ ਸੱਚੀ ਗੱਲ ਦੱਸੋ। ਉਹ ਐਂ ਕਿਵੇਂ ਦੱਸ ਦੋ ਏ ਯਾਰ? ਜੇ ਉਹਨੂੰ ਪਤਾ ਲੱਗ ਗਿਆ ਨਾ ਇਹ ਬੰਦਾ, ਉਹਨੇ ਤਾਂ ਮੇਰਾ ਵਿਆਹ ਨਹੀਂ ਹੋਣ ਦੇਣਾ ਜਸਮੀਤ ਨਾਲ। ਸ਼ਾਬਾਸ਼ੇ, ਆਪਦਾ ਘਰ ਬਸਾਉਣ ਲਈ ਸਾਲਿਓ ਮੇਰਾ ਸਾਰਾ ਕੁਝ ਉਜਾੜੀ ਚਲੋ, ਹਨਾ? ਯਾਰ ਡਿਪਟੀ, ਆਪਾਂ ਬੱਬੂ ਦਾ ਵਿਆਹ ਵੀ ਤਾਂ ਕਰਵਾਉਣਾ। ਹਾਂ ਜੇ ਤੂੰ ਯਾਰ। ਸੂਬੇਦਾਰ ਨੂੰ ਸਾਰਾ ਕੁਝ ਦੱਸਤਾ, ਉਹਨੇ ਇਹਦਾ ਜਸਮੀਤ ਨਾਲ ਵਿਆਹ ਨਹੀਂ ਹੋਣ ਦੇਣਾ। ਉਹ ਤੂੰ ਚੱਲ ਓਏ, ਇਦੋਂ ਤਾਂ ਮੈਂ ਪਿੰਡ ਰਹਿ ਕੇ ਸਰੂਪਨਖਾ ਦਾ ਰੋਲ ਕਰੀ ਜਾਂਦਾ। ਘੱਟੋ ਘੱਟ ਲੋਕ ਇੱਜ਼ਤ ਤਾਂ ਕਰਦੇ ਸੀ। ਆ ਜਦੋਂ ਦਾ ਨੀਰੂ ਬਣਿਆ, ਸਾਲੀ ਆਪਦੀ ਇੱਜ਼ਤ ਬਚਾਉਣੀ ਔਖੀ ਹੋਈ ਪਈ ਐ। ਬਾਈ ਇੱਕ ਤਰੀਕੇ ਨਾਲ ਆਪਾਂ ਇਹ ਪ੍ਰੋਬਲਮ ਤੋਂ ਬਚ ਸਕਦੇ ਆ। ਕਿਹੜੀ ਓਏ? ਜੇ ਨੀਰੂ ਮਰ ਜਵੇ। ਚੱਲ ਓਏ, ਇਦੋਂ ਚੰਗਾ ਤਾਂ ਮੈਂ ਪਿੰਡ ਰਹਿ ਕੇ ਰਾਮੀਲਾ ਹੀ ਕਰ ਲੂੰ। ਉਹ ਸੱਚੀ ਮੁੱਚੀ ਮਰਨ ਨੂੰ ਥੋੜਾ ਨਾ ਕਹਿਣਾ, ਸੂਬੇਦਾਰ ਦੇ ਮੂਹਰੇ ਝੂਠ ਮੂਠ ਦਾ ਮਰਨ ਨੂੰ ਕਹਿਣਾ। ਉਹ ਘੱਟੋ ਘੱਟ ਉਹਨੂੰ ਇਹ ਤਾਂ ਹੋ ਜੂ ਕਿ ਤੂੰ ਉਹਨੂੰ ਵਿਆਹ ਤੋਂ ਮਨਾ ਨਹੀਂ ਕੀਤਾ ਜਦ ਨੀਰੂ ਨੇ ਬਚੀ। ਦੇਖ ਨੀਰੂ, ਮੈਂ ਥਾਪੜਾ ਮਾਰੂ ਸਾਲਾ ਨੀਰੂ ਦਾ। ਮੇਰਾ ਮਤਲਬ ਡਿਪਟੀ ਵੀਰ ਜੀ, ਤੁਹਾਨੂੰ ਤੈਰਨਾ ਤਾਂ ਆਉਂਦਾ? ਆਹੋ। ਬਸ ਫਿਰ ਸਵੇਰੇ ਸਾਜਰੇ ਸੂਬੇਦਾਰ ਦੇ ਮੂਹਰੇ ਨਹਿਰ ਛਾਲ ਮਾਰਦੀ। ਜਮਾ ਫਿੱਟ ਕਹਿੰਦਾ ਬਾਈ। ਲਾ ਪਾਲੀ ਨੂੰ ਫੋਨ, ਹੁਣੇ ਲੈ। ਤੈਨੂੰ ਕਹਿ ਕੱਲ ਦੀ ਛੁੱਟੀ ਲੈ ਲਵੇ। ਓਏ ਆ ਜਾਓ, ਰੈਡੀ? ਆਹੋ, ਚੱਲ ਹੋ ਜਾ ਹੋਈਏ ਫਿਰ। ਚੱਲ। ਇਹ ਲੈ ਫਿਰ। ਮੈਂ ਨਾ ਬਚਦੀ, ਮੈਂ ਨਹੀਂ ਬਚਦੀ, ਮੈਂ ਨਹੀਂ ਬਚਦੀ। ਘਟਿਆ ਪਤੀ ਮੇਰੇ ਪਿੱਛੇ ਨਾ ਆਇਓ। ਓਏ ਹੋਰ ਕੀ ਨਵਾਂ ਸਿਆਪਾ ਪੈ ਗਿਆ? ਮੈਂ ਛਾਲ ਮਾਰ ਲੈ, ਮੇਰੇ ਪਿੱਛੇ ਨਾ ਆਪਣੇ ਮਰ ਜਾ। ਮਰਨ ਤਾਂ ਨੀਰੂ ਦੀ ਵੀ ਚੱਲੀ ਆ। ਕੀ ਹੋ ਗਿਆ ਇਹਨੂੰ? ਆਇਓ ਰੱਬਾ, ਮੈਂ ਨਹੀਂ ਬਚਦੀ। ਸਾਲਿਓ ਕੀ ਕਰਤਾ ਮੇਰੀ ਨੀਰੂ ਨੂੰ, ਜਿਹੜੀ ਮਿਲਖਾ ਸਿੰਘ ਬਣੀ ਫਿਰਦੀ ਆ? ਸੂਬੇਦਾਰ ਸਾਹਿਬ ਤੁਹਾਡੀ ਕੋਈ ਆਪਸ ਵਿੱਚ ਗੱਲ ਹੋਈ ਸੀ? ਸਾਲੇ ਸਾਡੀਆਂ ਤਾਂ ਆਪਸ ਵਿੱਚ 100 ਗੱਲਾਂ ਹੋਈਆਂ ਸੀ। ਤੈਨੂੰ ਮੈਂ ਕਿਹੜੀ ਗੱਲ ਦੱਸਾਂ ਫਿਰ? ਉਹ ਜੀਦੇ ਕਰਕੇ ਮਰਨ ਚੱਲੀ ਆ। ਤੇਰੇ ਕਰਕੇ ਮਰਨ ਚੱਲੀ ਆ ਸਾਲਿਆ। ਉਹ ਇਹਦੇ ਨਾਲ ਤਾਂ ਖੁਦ ਸੀ ਉਹ। ਸਾਲਿਆ ਕੋਈ ਖੁਸ਼ੀ ਵਿੱਚ ਵੀ ਮਰਦਾ ਹੁੰਦਾ। ਜੇ ਮੇਰੀ ਨੀਰੂ ਨੂੰ ਕੁਝ ਹੋ ਗਿਆ, ਕੱਲੇ ਕੱਲੇ ਨੂੰ ਮਾਰ ਦੂੰ। ਓ ਹੈਲੋ, ਮੈਂ ਤਾਂ ਆ ਸੀ। ਓਏ ਆਪਾਂ ਅੱਗੇ ਨਿਕਲ ਗਏ ਸੀ। ਮੈਂ ਨਹੀਂ ਬਚਦੀ, ਮੈਂ ਤਾਂ ਗਈ ਬਸ। ਮੈਂ ਤਾਂ ਚੱਲੀ ਹਾਂ। ਮੈਂ ਤਾਂ ਗਈ। ਹਾਏ ਠੰਡਾ ਪਾਣੀ, ਠੰਡਾ ਸੀਤ। ਆ ਗਿਆ ਤੇਰਾ ਸੂਬੇਦਾਰ। ਓਏ ਆ ਕੀ ਹੋ ਗਿਆ? ਉਹ ਯਾਰ ਐਡਾ ਚਸਕਾ ਵੀ ਨਾ ਹੋਵੇ ਕਿਸੇ ਨੂੰ ਤੀਮੀ ਦਾ। ਉਹ ਬੱਟਾ ਬੁੱਟਾ ਮਾਰ ਦੇ। ਵੱਟੇ ਬੁੱਟੇ ਨਾਲ ਕੁਝ ਨਹੀਂ ਬਣਨਾ। ਜਿੰਨਾ ਇਹ ਹਲਕਾ ਨਾ, ਇਹ ਤਾਂ ਪੁਲਿਸ ਨੂੰ ਲੱਭਣਾ। ਓਏ ਬਚਾ ਤਾਂ ਲਿਆ। ਹੋਰ ਕਿੰਨੇ ਜਣੇ ਚਾਹੀਦੇ ਆ ਬਚਾਉਣ ਨੂੰ? ਜਿਹੜਾ ਤੇਰੇ ਸਿਰ ਦਾ ਸਾਈਆਂ, ਉਹ ਤਾਂ ਸਾਲਾ ਬਾਹਰ ਖੜਾ। ਮੈਂ ਹੀ ਬਚਾਇਆ। ਉਹ ਸਾਲੇ ਆਪ ਹੀ ਛਾਲ ਮਾਰਨੀ ਬਣੀ ਆ। ਚਲੋ ਹਾਂ ਚੱਲ ਚੱਲ। ਹਾਏ ਰੱਬਾ। ਸੂਬੇਦਾਰ ਸਾਹਿਬ ਛੱਡ ਦੇ ਇਹਨੂੰ, ਆ ਗਏ ਸੀ ਬਚਾਉਣ ਨੂੰ। ਜੇ ਮੇਰੀ ਨੀਰੂ ਨੂੰ ਹੱਥ ਲਾਇਆ ਨਾ, ਮੈਂ ਸਾਲੇ ਨੂੰ ਪਾਣੀ ਵਿੱਚ ਢਾ ਲੈਣਾ। ਛੱਡ ਦੋ। ਆ ਗਏ ਸਾਲੇ ਹੁਣ ਬਚਾਉਣ। ਛੱਡ ਆ ਗਏ ਸੀ। ਮੈਂ ਛੱਡ ਦੋ। ਛੱਡਣੀ। ਹੁਣ ਮੈਂ ਬਚਾਈਆ, ਹੁਣ ਮੇਰੀ ਆ। ਸੂਬੇਦਾਰ ਸਾਹਿਬ ਉਹ ਮੇਰੀ ਆ, ਮੇਰੀ ਆ, ਮੇਰੀ ਆ, ਮੇਰੀ ਆ। ਛੱਡ ਦੋ, ਛੱਡ ਦੋ, ਮੇਰੀ ਆ। ਉਹ ਮੇਰੀ ਆ। ਮੇਰੂ ਬਾਬੇ ਮੇਰੂ ਮੇਰੂ ਮੇਰੂ
ਪਾਣੀ ਤੋਂ ਪਰਾਂ ਲੈ ਜਾ। ਸੂਬੇਦਾਰ ਸਾਹਿਬ ਪੀ ਲੋ, ਪਾਣੀ ਨੇ ਕੀ ਵਿਗਾੜਿਆ ਤੁਹਾਡਾ? ਸਾਲੇ ਸਾਰਾ ਕੁਝ ਮੇਰਾ ਹੀ ਤਾਂ ਵਿਗਾੜਿਆ, ਤੇਰਾ ਕੀ ਵਿਗਾੜਿਆ? ਤੇਰੇ ਕੋਲ ਤਾਂ ਦੂਜੀ ਵੀ ਆ। ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ? ਅਸੀਂ ਵੀ ਤਾਂ ਪੂਰੀ ਕੋਸ਼ਿਸ਼ ਕੀਤੀ ਸੀ ਉਹਨੂੰ ਬਚਾਉਣ ਦੀ। ਸਾਲੇ ਉਹਨੂੰ ਬਚਾਉਣਾ ਕਹਿੰਦੇ ਆ, ਬਚਾ ਤਾਂ ਉਹਨੂੰ ਮੈਂ ਰਿਹਾ ਸੀ। ਮੇਰੇ ਸਾਲੇ ਦੇ ਮੈਨੂੰ ਆਏ ਟੁੱਟ ਕੇ ਪੈ ਗਏ ਜਿਵੇਂ ਕੌਡੀ ਪਾਉਣ ਕੇ ਰੇਡਰ ਨੂੰ ਜਾਫੀ ਪੈਂਦੇ ਹੁੰਦੇ ਆ। ਮੇਰੀਆਂ ਅੱਖਾਂ ਸਾਹਮਣੇ ਨੀਰੂ ਪਾਣੀ ਦੇ ਵਿੱਚ ਆਏ ਰੁੜ ਗਈ, ਜਿਵੇਂ ਸੂਏ ਦੇ ਵਿੱਚ ਨਹਾਉਣ ਲੱਗੇ ਢਿੱਲੇ ਲਾਸਟਿਕ ਵਾਲਾ ਕੱਛਾ ਰੁੜਦਾ ਹੁੰਦਾ। ਕਿਹਨੇ ਮਾਰਿਆ ਮੇਰੀ ਭੈਣ ਨੂੰ? ਤੁਹਾਡੀ ਭੈਣ ਨੂੰ। ਇਹਨੂੰ ਦੱਸ ਕਿਹਨੇ ਮਾਰਿਆ? ਵੱਡਾ ਜੇਮਸ ਬੌਂਡ, ਇਹ ਕਰੂਗਾ ਤਹਿਕੀਕਾਤ। ਉਹਨੇ ਤਾਂ ਬਈ ਆਪ ਹੀ ਨਹਿਰ ਛਾਲ ਮਾਰਤੀ। ਸਾਲੇ ਆਪ ਕੋਈ ਨਹੀਂ ਮਾਰੀ ਸੀ ਛਾਲ, ਤੁਹਾਡੀਆਂ ਕਰਤੂਤਾਂ ਤੋਂ ਤੰਗ ਹੋ ਕੇ ਛਾਲ ਮਾਰੀ ਸੀ। ਤੂੰ ਕੀ ਕੀਤਾ ਪਿਆ ਸੀ ਉਹਨੂੰ? ਖੁੱਲ ਕੇ ਦੱਸੋ ਸੂਬੇਦਾਰ ਸਾਹਿਬ, ਖੁੱਲ ਕੇ। ਉਹ ਮੈਨੂੰ ਨਾ ਖਲਾ। ਇੱਕ ਵਾਰੀ ਤੇਰੀ ਭੈਣ ਨਾਲ ਖੁੱਲਣ ਦੀ ਕੋਸ਼ਿਸ਼ ਕੀਤੀ ਸੀ, ਦੇਖ ਲੈ ਉਹਦਾ ਕੀ ਹਾਲ ਹੋਇਆ। ਸਾਲੇ ਉਹਦੇ ਨਾਲ ਤਾਂ ਮੇਰੇ ਨਾਲ, ਮੇਰਾ ਮਤਲਬ ਮੇਰੇ ਵਰਗੇ ਕਿਸੇ ਚੱਜ ਦੇ ਬੰਦੇ ਨਾਲ ਵਿਆਹੀ ਹੁੰਦੀ। ਜਿਹੜੀ ਨਹਿਰ 'ਚ ਡੁੱਬ ਕੇ ਮਰੀ ਆ, ਉਸੇ ਨਹਿਰ 'ਚ ਕਿਸ਼ਤੀ 'ਚ ਬੈਠ ਕੇ ਮੇਰੇ ਨਾਲ ਉਹਨੇ ਚੱਪੂ ਚਲਾਉਣਾ ਸੀ। ਸੌਰੀ। ਚਾਚਾ ਜੀ ਬਸ ਕਰੋ, ਜੋ ਹੋਣਾ ਸੀ ਹੋ ਗਿਆ ਨਾ। ਕੁਝ ਵੀ ਨਹੀਂ ਹੋਇਆ ਸੀ ਅਜੇ ਤੱਕ। ਨਾਲੇ ਤੈਨੂੰ ਵੱਧ ਪਤਾ ਮੇਰੇ ਨਾਲੋਂ। ਬੈਠੀ ਆਈਡੀਆ ਲਾਈ ਜਾਂਦੀ ਆ ਆਪਣੇ। ਹਾਏ ਅੱਲਾ, ਬਸ ਅੱਲਾ ਅੱਲਾ ਕਹਿੰਦੀ, ਅੱਲਾ ਨੂੰ ਪਿਆਰੀ ਹੋ ਗਈ ਮੇਰੀ ਭੈਣ। ਹੁਣ ਮੇਰੇ ਆ ਗੁੱਟ ਤੇ ਲੱਕੜੀ ਕੌਣ ਬਣੂਗਾ? ਸਾਲੇ ਤੇਰੇ ਤਾਂ 50 ਬੰਨ ਦੇਣਗੇ। ਮੇਰੀ ਪੱਗ ਦੀ ਪੂੜੀ ਕੌਣ ਕਰਾਇਆ ਕਰੂ, ਉਹ ਵੀ ਖਿੱਚ ਕੇ। ਚਲੋ ਛੱਡੋ, ਮੇਰੀ ਭੈਣ ਨੇ ਆ ਮਹੀਨੇ ਦਾ ਕਿਰਾਇਆ ਤਾਂ ਭਰੇ ਹੋਇਆ, ਉਹਦੀ ਜਗ੍ਹਾ ਤੇ ਮੈਂ ਰਹਿ ਲਾਂ। ਫੇਟੇ ਮੂੰਹ ਤੇਰੇ ਜੰਮਣ ਦੇ। ਸਾਲਾ ਮੇਰੇ ਬਾਪੂ ਜੀ ਸਹੀ ਕਹਿ ਗਏ ਸੀ ਕਿ ਸਹੁਰੇ ਘਰ ਜਵਾਈ ਤੇ ਭੈਣ ਘਰ ਭਾਈ ਕੁੱਤਾ ਹੁੰਦਾ। ਸਾਲਾ ਕਹਿੰਦਾ ਮੈਂ ਭੈਣ ਦੀ ਥਾਂ ਤੇ ਰਹਿ ਲਿਆ ਕਰਾਂ। ਤੂੰ ਭੈਣ ਤਾਂ ਕੀ, ਤੂੰ ਤਾਂ ਸਾਲਾ ਭੈਣ ਦੀ ਗਾਲ ਵੀ ਡਿਜ਼ਰਵ ਨਹੀਂ ਕਰਦਾ। ਤੈਨੂੰ ਤਾਂ ਮੈਂ ਖੁੱਲ ਕੇ ਇਹ ਵੀ ਨਹੀਂ ਕਹਿ ਸਕਦਾ ਤੇਰੀ ਭੈਣ ਨੂੰ। ਸਾਲਿਆ ਨੀਰੂ, ਲਵ ਯੂ। ਬੁੜੀ ਕਿੱਥੋਂ ਆ ਗਈ? ਬੜੀ ਮੇ ਲੈਣੇ ਨੇ, ਆਪਦੇ ਪੈਸੇ ਫੜ ਤੇ ਤੁਰਦਾ ਬਣ। ਆ ਲੈ ਫੜ। ਕੋਈ ਨਹੀਂ ਜੀ, ਬਸ ਕੀ ਕਰ ਸਕਦਾ ਬੰਦਾ। ਨਿਬੜ ਗਈਆਂ ਰਸਮਾਂ ਜੀ? ਕਿੱਥੇ, ਅਜੇ ਤਾਂ ਰਸਮਾਂ ਹੋਣੀਆਂ ਨੇ। ਓ ਹਾਏ ਮੈਂ ਲੁੱਟੀ ਗਈ। ਰੋਕ ਦਿਓ ਇਹ ਮੰਗਣੀ। ਇਹ ਬੰਦਾ ਪਹਿਲਾਂ ਮੇਰੇ ਨਾਲ ਵਿਆਹਿਆ ਹੋਇਆ ਸੀ। ਮੈਂ ਇਹਦੇ ਬੱਚੇ ਦੀ ਮਾਂ ਬਣਨ ਵਾਲੀਆਂ। ਰੋਕ ਦਿਓ ਇਹ ਮੰਗਣੀ। ਕੀ ਬਕਵਾਸ ਕਰ ਰਹੀ ਹੈ ਤੂੰ? ਮੈਂ ਬਕਵਾਸ ਨਹੀਂ ਕਰ ਰਹੀ, ਮੈਂ ਸੱਚ ਬੋਲ ਰਹੀ ਹਾਂ। ਇਹਦੇ ਨਾਲ ਵਿਆਹੀ ਹੈ ਤੂੰ? ਦਾਦਾ ਸੁਣ, ਉਹ ਮੈਨੂੰ ਲੱਗਿਆ ਜੀ ਮੰਗਣੀ ਹੋ ਰਹੀ ਹੈ। ਮੈਂ ਸੱਚੀਓ ਸੌਰੀ ਹਾਂ ਜੀ। ਇੰਨਾ ਤਾਂ ਬਾਬਾ ਜਿਉਂਦੇ ਜੀ ਬਦਨਾਮ ਨਹੀਂ ਹੋਇਆ ਜਿੰਨਾ ਤੂੰ ਮਰਨ ਤੋਂ ਬਾਅਦ ਕਰਤਾ। ਅੱਜ ਬਾਬੇ ਤੋਂ ਪਹਿਲਾਂ ਤੈਨੂੰ ਫੂਕਾਂਗੇ। ਨਹੀਂ। ਸਰਕਾਰ ਦੇ ਸਮਾਨ ਦੇ ਪੈਸੇ ਤਾਂ ਦੇ ਦਿਓ। ਉਹ ਸਮਾਨ ਦੇ ਪੈਸੇ। ਇਹਨੂੰ ਘੁੰਮ ਕੇ ਘੇਰਾ ਪਾ, ਇਹਨੂੰ ਪਗਲੇ ਪਾਸਿਓਂ। ਆਏ ਮੇਰਾ ਕਾਕਾ, ਮਾਰੋ ਤਾਂ ਚਾਤੀ। ਕਾਕਾ ਤਾਂ ਸੋਹਣਾ, ਇਹਦੇ ਲਈ ਤਾਂ 50 ਰਿਸ਼ਤੇ ਲੱਭ ਦੂੰ। ਬਸ ਨਾ ਦੱਸ ਦੋ ਕਾਕਾ ਕੰਮ ਕੀ ਕਰਦਾ। ਸ਼ਹਿਰ ਗਿਆ ਜੀ ਐਕਟਰ ਬਣਨ ਵਾਸਤੇ। ਮੂੰਹ ਤੇ ਤੇ ਮੈਂ ਕੁਝ ਵੀ ਕਹਿੰਦਾ ਰਹਿੰਦਾ ਸਾਂ, ਪਰ ਉਂਝ ਮੈਨੂੰ ਪੱਕਾ ਪਤਾ ਵੀ ਇੱਕ ਦਿਨ ਵੱਡਾ ਐਕਟਰ ਬਣੂ ਤੇ ਦੁਨੀਆ ਇਹਦੇ ਪਿੱਛੇ ਪਿੱਛੇ ਹੋਊ। ਅੱਛਾ ਜੀ। ਓਏ ਤਾਂ ਮੇਰਾ ਮੁੰਡਾ। ਓਏ ਦਮ ਕੱਢਦੇ ਨੇ। ਵੇਖ ਕੰਜਰ ਕਿਵੇਂ ਛਾਲਾ ਮਾਰ-ਮਾਰ ਭੱਜਣ ਡਿਆ। ਕੁਲਦੀਪ, ਕੁਲਦੀਪ ਇੱਕ ਮਿੰਟ। ਉਹ ਤੂੰ ਇੱਥੇ? ਉਹ ਯਾਰ ਤੂੰ ਇੱਥੇ? ਓਏ 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 ਆ ਸਾਰੇ ਜਣੇ ਮੇਰੇ ਮੁੰਡੇ ਦੇ ਮਗਰ ਕਿਉਂ ਪਏ ਹੋਏ ਆ? ਉਹ ਇਹਨਾਂ ਚ ਤੇਰਾ ਮੁੰਡਾ ਕਿਹੜਾ ਹੈ? ਉਹ ਜਿਹੜਾ ਜਨਾਨੀ ਬਣਿਆ ਸਾਰਿਆਂ ਦੇ ਅੱਗੇ ਅੱਗੇ ਸੀ। ਉਹ ਵਧਾਈ ਹੋਏ, ਤੇਰਾ ਮੁੰਡਾ ਤਾਂ ਕਿਸੇ ਦੇ ਬੱਚੇ ਦੀ ਮਾਂ ਬਣਨ ਵਾਲਾ ਹੈ। ਕੀ ਪਕਾਈ ਮਾਰਦਾ? ਮੈਂ ਤੇ ਅੱਗੇ ਦਿਲ ਦਾ ਮਰੀਜ਼ ਆ। ਕਾਹਦੀਆਂ ਵਧਾਈਆਂ? ਉਹ ਇਸੇ ਕਰਕੇ ਤਾਂ ਲੋਕੀ ਉਹਦੇ ਪਿੱਛੇ ਭੱਜ ਰਹੇ ਨੇ ਉਹਨੂੰ ਕੁੱਟਣ ਲਈ। ਟਾਪਾ ਤਾਂ ਸਾਲੇ ਤਾਂ ਮੈਂ ਚਾੜੂ। ਸਾਲੇ ਦੇ ਸ਼ਹਿਰ ਜਾ ਕੇ ਵੀ ਚੱਲੇ ਨਹੀਂ ਪਤਾ। ਆ ਮੇਰੇ ਨਾਲ ਆ ਜਾ। ਰਹਿਣ ਦੋ, ਰਹਿਣ ਦੋ। ਉਹ ਤੇਰੀ ਸੜਾ ਕਿੱਥੋਂ ਆ ਗਈ? ਆਹ ਮੇਰਾ ਮਤਲਬ ਆ ਗਿਆ। ਮੈਨੂੰ ਕੀ ਪਤਾ। ਹੁਣ ਇਹ ਕੌਣ ਹੈ? ਇਹ ਮੁੰਡਾ ਮੇਰੇ ਨਾਲ ਵਿਆਹਿਆ ਹੋਇਆ ਹੈ। ਨੀਰੂ,
ਕੌਣ ਹੋ ਤੁਸੀਂ? ਮੇਰੇ ਘਰ ਵਾਲਾ ਮੋੜੋ। ਹੁਣ ਇਹ ਕੌਣ ਹੈ? ਇਹ ਮੇਰੀ ਨੀਰੂ ਆ। ਹੁਣੇ ਤੇ ਕਹਿ ਰਹੇ ਸੀ ਮਰੀ ਹੋਈ ਹੈ। ਤੈਂ ਉਹਦੀ ਗਤੀ ਕਰਾਉਣੀ ਆ? ਨੀਰੂ ਤੂੰ ਬਚ ਗਈ ਸੀ? ਕੀ ਤੁਸੀਂ ਨੀਰੂ ਨੀਰੂ ਲਈ ਹੈ? ਮੈਂ ਜਪਜੀ ਹਾਂ ਤੇ ਇਹ ਮੇਰੇ ਘਰ ਵਾਲਾ ਹੈ। ਪ੍ਰਾਹੁਣਾ ਤਾਂ ਪਹਿਲਾਂ ਹੀ ਦੋ ਲਈ ਫਿਰਦਾ ਭੈਣੇ। ਉਹ ਕੌਣ ਨੀਰੂ ਤੇ ਕੌਣ ਜਪਜੀ? ਪਤਾ ਨਹੀਂ ਕਿੱਥੋਂ ਆ ਗਿਆ। ਹੁਣ ਇਹ ਤੇਰਾ ਵੀ ਘਰ ਵਾਲਾ? ਇਹ ਕਿੱਧਰਲਾ ਮਹਾਰਾਜਾ ਪਟਿਆਲਾ ਕਿਹੜਾ ਤਿੰਨ ਮਗਰ ਲਈ ਫਿਰਦਾ? ਪਿੰਡ ਵਾਲਿਓ, ਜੇ ਮੁੰਡਾ ਤੇ ਇਹਨਾਂ ਦੋਨਾਂ ਜਨਾਨੀਆਂ ਵਿੱਚੋਂ ਕੋਈ ਵੀ ਗਲਤ ਨਿਕਲਿਆ ਨਾ ਤਾਂ ਅਸੀਂ ਪਿੰਡ ਚੋਂ ਜਾਣ ਨਹੀਂ ਦੇਣਾ। ਨਾ ਕਿਵੇਂ ਹੱਥ ਲਾਉਂਗੇ? ਮੈਂ ਝੂਠ ਬੋਲਦੀ ਹਾਂ? ਇਹ ਮੇਰੇ ਘਰ ਵਾਲਾ ਹੈ। ਕਿਆ ਝੂਠ ਬੋਲਦੀ ਹੈ ਜਿਹੜੀ ਤੇਰੇ ਤੋਂ ਪਹਿਲਾਂ ਦੀ ਖੜੀ ਹੈ? ਤੁਸੀਂ ਤੂੰ ਕੀ ਲੈਣਾ ਇੱਥੇ? ਚਲੀ ਜਾ। ਸਾਲਿਓ ਮੈਂ ਤੁਹਾਡੇ ਕਰਕੇ ਭੱਜਿਆ ਫਿਰਦਾ, ਹੁਣ ਪਿੰਡ ਵਾਲਿਆਂ ਤੋਂ ਵੀ ਮੈਂ ਕੁੱਟ ਖਾਵਾਂ? ਇਹ ਮੇਰੇ ਘਰ ਵਾਲਾ ਹੈ। ਤੇਰਾ ਘਰ ਵਾਲਾ ਪਾਲੀ ਆ ਬੰਦੇ ਖਾਣੀ ਐ। ਉਹਨੂੰ ਛੱਡ ਕੇ ਇਹਨੂੰ ਮਲੱਕਣ ਨੂੰ ਫਿਰਦੀਆਂ, ਮੈਂ ਮਰ ਗਿਆ। ਮੈਂ ਮਨਾ ਕੀਤਾ ਸੀ ਨਾ ਤੁਹਾਨੂੰ, ਤੁਸੀਂ ਫਿਰ ਵੀ ਨਹੀਂ ਟਲੇ। ਉਹ ਪਾਲੀ ਚੰਗਾ ਕੀਤਾ ਤੂੰ ਆ ਗਿਆ। ਇਹ ਆ ਜੀ ਨੀਰੂ ਦਾ ਸੋ ਕਾਲਡ ਘਰ ਵਾਲਾ। ਪਾਲੀ ਤੁਸੀਂ ਵਿਆਹੇ ਹੋਏ ਸੀ? ਹੁਣ ਕੀ ਬਿਟਰ ਬਿਟਰ ਝਾਕੀ ਜਾਂਦਾ? ਦੱਸ ਕੇ ਨੀਰੂ ਤੇਰੀ ਘਰ ਵਾਲੀ ਆ? ਕੀ? ਅੰਕਲ ਜੀ ਇੱਧਰ ਵੀ ਜਾ ਸਕਦੀ ਹੈ। ਅੱਛਾ ਆਜੋ। ਚਲੋ 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 ਭਾਈ। ਚਾਚਾ ਜੀ ਕੀ ਹੋਇਆ? ਮੈਨੂੰ ਪੁੱਛਦੀ ਆ ਕੀ ਹੋਇਆ? ਮੈਨੂੰ ਕੁਛ ਨਹੀਂ ਹੋਇਆ। ਪੁੱਛ ਇਹਨੂੰ ਜਿਹਦਾ ਦਿਮਾਗ ਖਰਾਬ ਹੋਇਆ। ਜਸ ਤੂੰ ਇੱਥੇ? ਲੋਕੀ ਭੈਣਾਂ ਤੋਂ ਖਹਿੜੇ ਖਿਡਾਉਂਦੇ ਆ, ਵੱਡਾ ਦੁੱਲਾ ਭੱਟੀ ਭੈਣ ਬਣਾਉਣ ਲੱਗਿਆ। ਨੀਰੂ ਭਾਬੀ ਤੁਸੀਂ ਜਿਉਂਦੇ ਹੋ? ਕੀ ਤੁਸੀਂ ਨੀਰੂ ਨੀਰੂ ਲਈ ਹੈ? ਪੰਜਾਬੀ ਫਿਲਮਾਂ ਘੱਟ ਦੇਖਿਆ ਕਰੋ। ਮੈਂ ਜਪਜੀ ਹਾਂ। ਜਪਜੀ ਬੜਾ ਹਾਲੀਵੁੱਡ ਫਿਲਮਾਂ 'ਚ ਕੰਮ ਕਰਦੀ ਆ, ਉਹਨੂੰ ਵੀ ਤਾਂ ਪੰਜਾਬੀ ਫਿਲਮਾਂ ਦੀ ਮਿੱਟੀ ਬਾਜਾ ਮਾਰਦੀ ਆ। ਓਏ ਹੋਏ, ਤੁਸੀਂ ਆਪਣਾ ਜੱਬ ਬਾਅਦ ਚ ਪਾ ਲਿਓ, ਪਹਿਲੇ ਮੁੰਡੇ ਨੂੰ ਨਿਬੇੜੋ। ਹਾਂ ਤੂੰ ਪਹਿਲਾਂ ਆਇਆ ਸੀ, ਤੂੰ ਬੋਲ। ਬੋਲਿਆ ਤਾਂ ਹੈ, ਉਹ ਮੇਰੀ ਭੈਣ ਨਾਲ ਵਿਆਹ ਹੋਇਆ। ਭੈਣ? ਉਹ ਵੀ ਤੇਰੀ? ਆ ਖੜੀ ਹੈ। ਇਹ ਤਾਂ ਬੱਬੂ ਦੀ ਭੈਣ ਹੈ ਪਿੰਕੀ। ਉਹ ਯਾਰ ਬੱਬੂ ਦੀ ਨਹੀਂ, ਇਹ ਮੇਰੀ ਭੈਣ ਆ। ਕੌਣ ਹੈ ਸ਼ਗਨ ਇਹ? ਭਾਬੀ ਮੈਂ ਸੌਂ ਖਾ ਕੇ ਕਹਿਣਾ, ਵਿਆਹ ਤਾਂ ਦੂਰ ਦੀ ਗੱਲ ਹੈ, ਮੈਂ ਇਹਨਾਂ ਨੂੰ ਜਾਣਦਾ ਤੱਕ ਨਹੀਂ। ਤੈਨੂੰ ਸ਼ਰਮ ਨਹੀਂ ਆਉਂਦੀ? ਮੈਂ ਤੇਰੇ ਬੱਚੇ ਦੀ ਮਾਂ ਬਣਨ ਵਾਲੀ ਹਾਂ। ਪਰ ਤੁਹਾਨੂੰ ਵੇਖ ਕੇ ਤਾਂ ਨਹੀਂ ਲੱਗਦਾ ਤੁਸੀਂ ਪ੍ਰੈਗਨੈਂਟ ਹੋ। ਸਭ ਕੁਫਰ ਤੋਲ ਰਹੀ ਆ। ਇਹਦੇ ਕੋਈ ਬੱਚਾ ਨਹੀਂ ਹੋਣ ਵਾਲਾ। ਅਜੇ ਪਿਛਲੇ ਹਫਤੇ ਡਾਕਟਰ ਤੋਂ ਮੇਰਾ ਟੈਸਟ ਕਰਵਾ ਕੇ ਹਟਿਆ। ਹੋ ਕੀ ਹੋ ਲਾਈ ਆ? ਹੁਣ ਮੈਂ ਕੀ ਕਰਾਂ ਜਦੋਂ ਗੱਲਾਂ ਖੁੱਲ ਰਹੀਆਂ? ਤੂੰ ਜੋ ਵੀ ਹੈ ਨਾ ਪਲੀਜ਼ ਚਲੀ ਜਾ। ਕਿਉਂ ਮੇਰੀ ਭੈਣ ਦਾ ਘਰ ਉਜਾੜਨ ਲੱਗੀ ਆ? ਜਸ ਤੂੰ ਪਾਗਲ ਤੇ ਨਹੀਂ ਹੋ ਗਿਆ? ਇਹ ਤੇਰੀ ਭੈਣ ਨਹੀਂ, ਤੇਰੀ ਘਰ ਵਾਲੀ ਆ। ਲਾਡੀ ਤੂੰ ਸਮਝਦੀ ਨਹੀਂ, ਇਹ ਮੇਰੀ ਘਰ ਵਾਲੀ ਨਹੀਂ, ਮੇਰੀ ਭੈਣ ਆ। ਉਹ ਕਿਹੜੀ ਤੇਰੀ ਮਾਂ ਦਾਜ ਤੇਰੀ ਭੈਣ ਲਿਆਈ? ਬਾਪੂ ਤੂੰ ਇੱਥੇ? ਭਾਜੀ ਧਿਆਨ ਨਾਲ। ਬਾਪੂ ਜੀ ਮੇਰੀ ਗੱਲ ਤਾਂ ਸੁਣੋ, ਆਪਾਂ ਇਹ ਕੁੜੀ ਦਾ ਘਰ ਬਚਾਉਣਾ। ਉਹ ਸ਼ਰਮ ਕਰ ਸਾਲਿਆ, ਲੀਡਰਾਂ ਵਾਂਗੂ ਕਿੰਨੇ ਕ ਬਿਆਨ ਬਦਲੇਗਾ? ਕਦੇ ਇਹਨੂੰ ਘਰ ਵਾਲੀ ਬਣਾਉਣਾ, ਕਦੇ ਭੈਣ ਤੇ ਕਦੇ ਕੁੜੀ। ਜਿੰਨੇ ਕਿ ਜਨਾਨੀਆਂ ਨਾਲ ਰਿਸ਼ਤੇ ਬਣਦੇ ਹੁੰਦੇ ਆ ਸਾਰੇ ਤੇ ਗਣਾਤੇ। ਉਹ ਤੂੰ ਇਹਦੇ ਆਪਣੇ ਪਿਓ ਨਾਲ ਗੱਲ ਕਰ। ਉਹ ਗੱਲ ਸੁਣ, ਇਹਦੇ ਨਾਲ ਮੇਰਾ ਮੁੰਡਾ ਵੀ ਸ਼ਹਿਰ ਆਇਆ, ਇਹਨੂੰ ਪੁੱਛ ਉਹ ਕਿੱਥੇ ਆ। ਉਹ ਅੰਕਲ ਜੀ ਤੁਸੀਂ ਸਬਰ ਰੱਖੋ, ਸਾਰੇ ਇੱਥੇ ਹੀ ਮਿਲ ਜਾਣੇ ਆ। ਅਭੀ ਖਾਣਾ ਖਾਣਾ ਕੁਛ? ਹਾਂ ਲੜਾਈ ਤੋਂ ਪਹਿਲਾਂ ਕੁਛ ਖਾ ਲੈਨੇ ਆ। ਔਰ ਰੱਖੋ ਇੱਥੇ। ਦੀਦੀ ਹੋਰ ਕਰੋ ਮੇਰਾ ਰਿਸ਼ਤਾ ਇਹਦੇ ਨਾਲ। ਉਹ ਮੈਨੂੰ ਕੀ ਪਤਾ ਇਹ ਕੌਣ ਹੈ? ਅੰਕਲ ਜੀ ਇਹਦੀ ਘਰ ਵਾਲੀ ਹੈ। ਸੁਣ ਲਿਆ ਹੁਣ? ਉਹ ਯਾਰ ਕਿਸੇ ਨੇ ਮੇਰਾ ਮੁੰਡਾ ਵੇਖਿਆ ਜਨਾਨੀ। ਹੁਣ ਤੂੰ ਯਾਰ ਆਪਣਾ ਜੱਬ ਪਾ ਕੇ ਬਹਿ ਜਾ ਵਿੱਚ। ਤੂੰ ਹੈ ਕੌਣ? ਮੈਂ ਇਹਦੇ ਨਾਲ ਆਇਆ। ਤੇ ਤੂੰ ਕੌਣ? ਮੈਂ ਇਹਦੇ ਨਾਲ ਆਇਆ। ਤੁਸੀਂ ਬੰਦੇ ਹੋ ਕਿ ਭੇਡਾਂ ਜਿਹੜੀਆਂ ਇੱਕ ਦੂਜੇ ਦੇ ਮਗਰ ਲੱਗ ਕੇ ਆ ਗਈਆਂ? ਤੁਹਾਨੂੰ ਸੱਦਿਆ ਕੀ ਨੇ ਇੱਥੇ? ਸੂਬੇਦਾਰ ਸਾਹਿਬ ਉਹ ਮੇਰੇ ਬਾਪੂ ਜੀ ਨੇ। ਉਹ ਤੂੰ ਤਾਂ ਯਾਰ ਚੁੱਪ ਹੀ ਰਹਿ। ਤੇਰਾ ਤਾਂ ਮੈਂ 7 ਜਨਮ ਵਿਸ਼ਵਾਸ ਨਾ ਕਰਾਂ। ਸਾਲਾ ਜਨਾਨੀ ਵਾਲੇ ਰਿਸ਼ਤੇ ਮੁੱਕ ਗਏ, ਹੁਣ ਤੂੰ ਬੰਦਿਆਂ ਨੂੰ ਤੁਰ ਪਿਆ। ਮੇਰਾ ਯਕੀਨ ਕਰੋ ਜੀ, ਉਹ ਮੇਰੇ ਬਾਪੂ ਜੀ ਨੇ। ਦੋਵੇਂ? ਨਹੀਂ ਜੀ, ਇਹ ਉਹ ਨੀਰੂ ਦੇ। ਨੀਰੂ ਦੇ ਪਾਪਾ? ਉਹ ਸਾਲਿਓ ਕਿਹਦਾ ਪਿਓ ਬਣਾਈ ਜਾਂਦੇ ਹੋ ਮੈਨੂੰ? ਡੈਡੀ ਜੀ ਫੁੱਟ ਵਿਸ਼ ਕਰਦਾ ਜੀ। ਦੇਖਦੇ ਕੀ ਉਹ ਜੱਫੀ ਪਾਓ ਸੋਹਰਾ ਸਾਹਿਬ ਤਾਂ ਆਸ਼ੀਰਵਾਦ ਜੀ ਕਰੋ ਮਿਲਣੀ। ਲੱਗਦਾ ਆਪਣੀ ਧੀ ਦੇਣ ਲੱਗਿਆ ਮੈਨੂੰ। ਮੈਂ ਆਪਣੀ ਧੀ ਦੇਣ ਨਹੀਂ ਲੱਗਿਆ ਜੀ, ਅਲਬੱਤਾ ਤੁਹਾਡੀ ਧੀ ਮੈਂ ਲੈਣ ਲੱਗਿਆ। ਉਹ ਕਿਹੜੀ ਤੇਰੀ ਮਾਂ ਨੇ ਧੀ ਜੰਮਤੀ ਮੇਰੀ? ਆਓ ਜੰਮਤੀ ਧੀ ਨੀਰੂ। ਨੀਰੂ? ਹਾਂ ਦੀਦੀ ਮੈਨੂੰ ਚੱਕਰ ਆ ਰਿਹਾ ਹੈ। ਉਹ ਨੀਰੂ ਬੋਲ ਹੁਣ ਕੀ ਜੱਪ ਆਇਆ? ਮੈਂ ਜਪਜੀ ਹਾਂ। ਨੀਰੂ ਮਰ ਚੁੱਕੀ ਹੈ। ਜਿੰਨਾ ਤੂੰ ਮੈਨੂੰ ਸਤਾਇਆ ਅੱਜ ਮੈਂ ਜਪਜੀ ਵੀ ਮਾਰ ਦੇਣੀ ਆ। ਜਪਜੀ ਵੀ ਮਾਰ ਦੇਣੀ ਆ। ਜਪਜੀ ਵੀ ਮਾਰ। ਇਹੀ ਤਾਂ ਮੇਰਾ ਮੁੰਡਾ। ਉਹ ਆ ਜਾ ਓਏ, ਆ ਲੁੱਕੀ ਫਿਰਦੀ ਆ।
ਪਹਿਲਾਂ ਚਾਚੀ ਫੈਂਡਣੀ ਹੈ। ਆਓ ਨਾ ਆਓ ਹੁਣ। ਆਜੋ ਭਾਈ। ਪਿੱਛੇ ਨਾ ਚਲੋ, ਪਿੱਛੇ ਪਿੱਛੇ ਨਾ ਚਲੋ ਯਾਰ। ਭਾਜੀ ਇਹ ਤਾਂ ਪਿੰਡ ਵਾਲੇ ਇਕੱਠੇ ਕਰਕੇ ਲਿਆਈਏ। ਇਹਦੇ ਨਾਲ ਤੇ ਗੁੰਡੇ, ਇਹਦੇ ਨਾਲ ਤੇ ਗੁੰਡੇ ਹੈਗੇ ਨੇ ਭਾਈ, ਪਿੱਛੇ ਹੋ ਜਾਓ। ਓਏ ਪੀ ਮੰਨ ਲਾ ਯਾਰ, ਨਾ ਲੈ ਪੰਗਾ ਯਾਰ, ਇਹਦੇ ਨਾਲ ਤਾਂ ਗੁੰਡੇ ਨੇ ਯਾਰ। ਅੱਜ ਤਾਂ ਵੀ ਗੁੰਡੇ ਲੈ ਕੇ ਆਈਏ, ਧਿਆਨ ਨਾਲ ਦੇਖ। ਹੈ ਗੁੰਡੇ ਲਈ ਫਿਰਦੀ ਹੈ ਨਾਲ। ਉਹ ਡਰਿਓ ਨਾ, ਅੱਜ ਕੱਲਾ ਕੱਲਾ ਫੈਂਟ ਦੇਣਾ। ਸਵੀਟੀ ਸ਼ਰਮ ਕਰ, ਤੇ ਤੋਂ ਵੱਧ ਗੁੰਡੇ ਤਾਂ ਉਹ ਲਈ ਫਿਰਦੀ ਹੈ। ਫੜ ਲੋ। ਤੁਸੀਂ ਸਾਰੇ ਉੱਥੇ ਮੰਗਣੀ ਤੜਾਉਣ ਆਏ ਹੋ? ਨਾ ਹੋਰ ਇੱਥੇ ਮੈਂ ਫੈਂਸੀ ਡਰੈਸ ਕੰਪੀਟੀਸ਼ਨ ਚ ਆਇਆ। ਜਿਨ੍ਹਾਂ ਕੋਲ ਤੁਹਾਡੇ ਵਰਗੇ ਯਾਰ ਹੋਣ, ਉਹਨਾਂ ਨੂੰ ਦੁਸ਼ਮਣਾਂ ਦੀ ਕੀ ਲੋੜ ਆ? ਕੀ ਗੱਲ ਆ? ਉਹ ਭਰਾਵਾ ਇਸ ਤਾਂ ਇੱਥੇ ਮੰਗਣੀ ਤੜਾਉਣ ਆਏ ਸੀ, ਪਰ ਲੱਗਦਾ ਤਾਂ ਹੱਡੀਆਂ ਤੜਾ ਕੇ ਜਾਵਾਂਗੇ। ਮੈਂ ਮੰਗਣੀ ਨਹੀਂ ਟੁੱਟਣ ਦੇਣੀ। ਕਿਉਂ ਕੀ ਕਰ ਲੇਗਾ? ਤੁਸੀਂ ਦੋਹੇ ਵਿੱਗਾ ਲਾਓ, ਦੱਸੋ ਉਹਨਾਂ ਨੂੰ ਮੁੰਡੇ ਆ ਤੁਸੀਂ। ਉਹ ਇੱਥੇ ਸੂਬੇਦਾਰ ਵੀ ਆਇਆ ਹੋਇਆ ਹੈ। ਜੇ ਅਸਲੀਅਤ ਦਾ ਪਤਾ ਲੱਗ ਗਿਆ, ਆਪਣੇ ਤੇ 420 ਦਾ ਕੇਸ ਪੈਣਾ ਹੈ। ਇਹ ਭੱਜਣ ਤਾਂ ਹੀ ਭੱਜ ਲਓ। ਯਾਰ ਐਵੇਂ ਕਿਵੇਂ ਭੱਜ ਲੂਗੇ? ਉਹਦੀ ਜ਼ਿੰਦਗੀ ਦਾ ਸਵਾਲ ਆ। ਵਿੱਗਾ ਲਾਓ, ਚਲੋ ਉੱਤੇ। ਸਟਾਪ ਇਟ। ਲੈ ਤੜਾਲਾ ਮੰਗਣੀ।